ਤੇ ਸਭ ਤੋਂ ਜਲਦੀ ਮਿੱਠਾ ਹੁੰਦਾ ਪਤਾ ਨਹੀਂ ਤੇਰੇ ਘਰ ਮੰਜੀ ਨਹੀਂ ਆਇਆ ਤੇਰੇ ਸੌਣ ਹੀ ਨਹੀਂ ਜਗ੍ਹਾ ਹੈ। ਹਰਨ 4 ਜ਼ੈਬਰਾ 5 ਜ਼ੈਬਰੀ 11 ਮੈਕਸ ਲੋ 11 ਮੈਕਸ ਹੈਗਾ। अस्सलाम वालेकुम जी नाज़रीन, टी टाइम में खुश आमदीद। कैसा मजा आया कल वाले प्रोग्राम का ਜਿਹੜਾ ਉਹ ਸੀ ਕਾਲਾ ਵਾਲਾ ਕੱਲ ਵਾਲੇ ਪ੍ਰੋਗਰਾਮ ਦਾ कैसा मजा आया? पता नहीं ਕੱਲ ਸੀ ਕਿ ਪਰਸੋਂ ਸੀ। ਭਰਪੂਰ ਫਰਮਾਇਸ਼ ਆਈ ਹੈ ਇੱਕ ਬੰਦੇ ਦੀ, ਬੜਾ ਸਾਡੇ ਸ਼ੋਅ ਦਾ ਪਿਆਰ ਵਾਲਾ ਜੀ ਆ। ਸਭ ਤੋਂ ਪਹਿਲੇ ਮੈਂ ਦੱਸਦਾ ਕਿ ਅਸੀਂ ਜਾਣਾ ਸੀ ਡਸਕੇ ਸਵੇਰ 10 10:30 11 ਵਜੇ ਤੇ ਉਹ ਅਸੀਂ ਨਹੀਂ ਜਾਏਗੇ। ਫੈਸਲ ਸਾਹਿਬ ਉਹਨਾਂ ਨੂੰ ਫੋਨ ਕਰ ਦਿਓ, ਉਹ ਜਿਹੜੇ ਸੀ ਆਪਣੇ ਦੋਸਤ ਜਿਨ੍ਹਾਂ ਨੂੰ ਅਸੀਂ ਡਸਕੇ ਜਾਣਾ ਸੀ, ਉਹਨਾਂ ਨੂੰ ਫੋਨ ਕਰ ਦਿਓ ਕਿ ਭਾਈ ਮੇਰੀ ਵਜ੍ਹਾ ਤੋਂ ਨਹੀਂ ਸੀ ਆ ਸਕੇ, ਮੈਂ 1:30 ਵਜੇ ਪੌਣੇ 2 ਵਜੇ ਮੈਂ ਨਹੀਂ ਉਸਤਾਦ ਜੀ ਮੈਨੂੰ ਦੱਸਿਆ ਹੀ ਲੇਟ ਗਿਆ, ਮੈਨੂੰ ਨਹੀਂ ਦੱਸਿਆ। ਜਦੋਂ ਦੱਸਿਆ ਸੀ ਤੁਹਾਨੂੰ? ਉਸਤਾਦ ਜੀ ਮੈਂ ਸਵੇਰੇ ਮੈਸੇਜ ਇਹ ਨਹੀਂ ਕਿ ਵੇਖਿਆ ਹੈਗਾ, ਗਰੁੱਪ 'ਚ ਮੈਸੇਜ ਆਇਆ ਨਾ ਕਿ ਇੱਕ ਕਾਲ ਕਰ ਦੇਣ ਦੇ, ਮੈਨੂੰ ਇਹ ਪਤਾ ਲੱਗ ਜਾਂਦਾ ਕਿ ਵੀ ਰਾਤੀ ਮੈਸੇਜ ਨਹੀਂ ਕੀਤਾ ਤੂੰ? ਰਾਤੀ ਮੈਸੇਜ ਕੀਤਾ, ਸਾਰਿਆਂ ਨੂੰ ਮਿਲ ਗਿਆ ਸੀ ਉਸ ਗਰੁੱਪ ਦੇ ਵਿੱਚ? ਮੈਂ ਰਾਤੀ ਓਕੇ, ਤੁਹਾਨੂੰ ਵੀ ਮਿਲ ਗਿਆ ਸੀ? ਤੁਸੀਂ ਵੀ ਉਸੇ ਗਰੁੱਪ 'ਚ ਜੇ? ਹਾਂਜੀ ਉਸਤਾਦ। ਇਹ ਕੀ ਫਿਰ ਕਿਉਂ ਨਹੀਂ ਤੁਹਾਨੂੰ ਮਿਲਿਆ? ਤੁਸੀਂ ਵੇਖਿਆ ਨਹੀਂ WhatsApp? ਉਸਤਾਦ ਜੀ ਦੇਖਿਆ ਸੀਗਾ, ਮੈਂ ਰਾਤੀ ਦੇਖਿਆ ਸੀਗਾ। ਫਿਰ ਮੈਂ ਤੁਹਾਨੂੰ ਕੋਈ ਅੱਲਾ ਮਾਫੀ ਦੀ ਗੱਲ ਨਹੀਂ ਕਰ ਰਿਹਾ, ਮੈਂ ਸਿਰਫ ਇਹ ਕਹਿ ਰਿਹਾ ਕਿਉਂਕਿ ਤੁਸੀਂ ਉਹਨਾਂ ਨੂੰ ਕਹਿ ਦਿਓ ਕਿ ਜੀ ਉਸਤਾਦ ਉਹਨਾਂ ਦੀ ਕੋਈ ਗਲਤੀ ਨਹੀਂ, ਮੈਂ ਮੇਰੀ ਵਜ੍ਹਾ ਤੋਂ ਲੇਟ ਹੋਇਆ, ਬਸ ਇੰਨਾ ਉਹਨਾਂ ਨੂੰ ਕਹਿ ਦਿਓ, ਬਸ ਹੋਰ ਇਸ ਤੋਂ ਇਲਾਵਾ ਤਾਂ ਮੈਂ ਕੋਈ ਗੱਲ ਹੀ ਨਹੀਂ ਕਰ ਰਿਹਾ ਬਸ। ਜਾਂ ਤੁਸੀਂ ਭਾਈਜਾਨ ਕੀ ਨਾਂ ਸੀ ਉਹਨਾਂ ਦਾ? ਢਿੱਲੋਂ ਸਾਹਿਬ। ਨਾਸਰ ਕੀ ਨਾਂ ਸੀ? ਨਾਸਰ ਨਹੀਂ, ਮੁਗਲ ਢਿੱਲੂ। ਨਾਸਰ ਢਿੱਲੋਂ ਨਹੀਂ ਸੀ, ਉਹ ਤਾਂ ਹੋਰ ਆ। ਅਹਿਸਾਨ ਢਿੱਲੋਂ। ਅਹਿਸਾਨ ਭਾਜੀ, ਅਸੀਂ ਸਵੇਰ 11 ਵਜੇ ਸਾਰੇ ਇੱਥੇ ਆ ਗਏ ਸਾਂ, 10:30 ਵਜੇ ਪੌਣੇ 11 ਵਜੇ ਇਹ ਸਾਰੇ ਆ ਗਏ ਸੀ। ਫੈਸਲ ਸਾਹਿਬ 1:30 ਵਜੇ ਆਏ ਨੇ, ਉਹ ਕੋਈ ਇਹਨਾਂ ਨੂੰ ਪ੍ਰੋਬਲਮ ਸੀ, ਹੋ ਸਕਦਾ ਕੋਈ ਪ੍ਰੋਬਲਮ ਹੋ ਜਾਂਦੀ, ਲੇਕਿਨ ਸਿਰਫ ਕਿਉਂਕਿ ਫੈਸਲ ਸਾਹਿਬ ਤੋਂ ਬਗੈਰ ਅਸੀਂ ਆ ਨਹੀਂ ਸਕਦੇ। ਹਾਂਜੀ, ਫੈਸਲ ਸਾਹਿਬ ਮੇਨ ਮਤਲਬ ਤੁਹਾਡੇ ਨਾਲ ਇੱਕ ਫੈਸਲ ਸਾਹਿਬ ਵਿੱਚ ਨੇ, ਸਾਡੇ ਦੋਸਤ ਨੇ, ਤੁਹਾਡੇ ਵੀ ਸਾਡੇ ਵੀ, ਤੇ ਇਸ ਤੋਂ ਅੱਜ ਜਿਹੜਾ ਅਸੀਂ ਨਹੀਂ ਆਏ, ਅਸੀਂ ਇਹਨਾਂ ਦੀ ਵਜ੍ਹਾ ਤੋਂ ਨਹੀਂ ਆਏ। ਹੁਣ ਅਸੀਂ ਕੱਲ ਫਿਰ, ਕਿਉਂਕਿ ਦੇਖੋ ਭਾਈਜਾਨ ਅਸੀਂ ਅਗਰ 1 ਵਜੇ ਨਿਕਲਦੇ ਹਾਂ 2 ਵਜੇ ਅਸੀਂ ਤੇ ਤੁਹਾਡੇ ਕੋਲ ਪਹੁੰਚੇ ਕੋ ਰਸਤੇ 'ਚ ਅਟਕਲੀਆਂ ਕਰਦੇ 5 ਵਜੇ, ਉਸ ਤੋਂ ਬਾਅਦ ਸ਼ਾਮ ਪੈ ਗਈ, ਅਸੀਂ ਨਾ ਰਿਕਾਰਡ ਕਰ ਸਕਦੇ, ਨਾ ਲੈਟ, ਨਾ ਗੱਲਬਾਤ। ਅਸੀਂ ਸਵੇਰ ਕਮ ਅਜ਼ ਕਮ 11 ਤੋਂ ਪਹਿਲੇ ਨਿਕਲੀਏ, ਹਾਂਜੀ, ਫਿਰ 4-5 ਵਜੇ ਤੱਕ ਅਸੀਂ ਅੱਛਾ ਵਲੋਗ ਤੁਹਾਡੇ ਕੋਲ ਆ ਕੇ ਖਾਣਾ ਸ਼ਾਣਾ ਵੀ, ਤੁਹਾਡੀ ਰੇਹੜੀ ਤੇ ਵੀ, ਉਹ ਰੇਹੜੀ ਸੱਚ ਕਹਿ ਰਹੇ ਹਾਂ, ਤੁਹਾਡੇ ਢਾਬੇ ਤੇ ਵੀ, ਹੋਟਲ ਤੇ ਵੀ ਅਸੀਂ ਉਹ ਵਲੋਗ ਬਣਾਈਏ, ਰਸਤੇ 'ਚ ਵੀ ਬਣਾਈਏ, ਕੁਛ ਡਸਕੇ ਸ਼ਹਿਰ ਦਾ ਵੀ ਦਸੀਏ। ਉਹ ਦਿਨੇ ਹੋ ਸਕਦਾ। ਹਾਂਜੀ, ਜਿੱਦਣ 10 ਵਜੇ 10:30 ਵਜੇ ਅਸੀਂ ਨਿਕਲਾਂਗੇ, ਹਾਂਜੀ, ਜਿੱਦਣ ਅਸੀਂ ਨਿਕਲ ਆਏ ਉਦੋਂ ਸਮਝੋ ਫੈਸਲ ਸਾਹਿਬ 10:30 ਆ ਗਏ ਨੇ, ਜਾਂ ਫਿਰ ਤੁਸੀਂ ਸਾਨੂੰ ਆਰਡਰ ਕਰ ਦਿਓ, ਅਸੀਂ ਫੈਸਲ ਤੋਂ ਬਗੈਰ ਆ ਜਾਂਦੇ ਹਾਂ। ਭਾਜੀ 8 ਵਜੇ ਤੇ ਸੌਂਦੇ ਆ ਉਹ। ਉਸਤਾਦ ਮੈਨੂੰ ਕੀ ਗੱਲ, ਮੇਰੀ ਇਹਨਾਂ ਲੱਤ ਦਾ ਮਸਲਾ, ਮੇਰੀ ਲੱਤ ਸਿੱਧੀ ਰੱਖ ਕੇ ਫਿਰ ਤੇਰੀ ਲੱਤ ਦਾ ਇਹੀ ਮਸਲਾ ਵਾ ਉਸਤਾਦ ਜੀ। ਲੱਤ ਤੇਰੀ ਲੱਤ ਦਾ ਮਸਲਾ ਹੀ ਇਹ ਆ ਕਿ ਲੱਤ ਤੇਰੀ ਬੜੀ ਕਪੱਤੀ, ਬਿਨਾ ਗਾਲ ਨਾ ਸਾਲੇ। ਉਤੋਂ ਮੈਨੂੰ ਆਣ ਕੇ ਕਹਿੰਦੇ ਸੀ ਸ਼ੁਕਰ ਕਰੋ ਮੇਰੀ ਵਜ੍ਹਾ ਤੋਂ ਤੁਸੀਂ। ਉੱਤੋਂ ਇਹ ਉੱਤੇ ਕੀ ਕਰਨ ਗਿਆ? ਨਹੀਂ ਮਤਲਬ ਜਦੋਂ ਆਏ ਆ ਉਦੋਂ ਮੈਨੂੰ ਆਣ ਕੇ ਕਹਿੰਦੇ ਸ਼ੁਕਰ ਕਰੋ ਮੇਰੀ ਵਜ੍ਹਾ ਤੋਂ ਬਚ ਗਏ ਤੁਸੀਂ ਵੀ, ਕਹਿੰਦੇ ਨਹੀਂ ਤੇ ਬੇਨੀਂਦ ਨਹੀਂ ਬੇਸਿਕ ਮੈਂ ਨਾ ਫੋਨ ਖੋਲ ਕੇ ਸੁੱਤਾ ਸੀ ਤੇ ਮੈਂ ਸਲਮਾਨ ਭਾਈ ਨੂੰ ਕਿਹਾ, ਮੈਂ ਕਿਹਾ ਯਾਰ ਮੈਨੂੰ ਕਾਲ ਕਰ ਲੈਣੀ ਤੁਸੀਂ। ਨਹੀਂ ਝੂਠ, ਤੁਸੀਂ ਸਲਮਾਨ ਭਾਈ ਨੂੰ ਕਿਹਾ ਕਿ ਮੇਰੇ ਘਰ ਦੇ ਵਿੱਚ ਕੀ ਹੋ ਗਿਆ ਸੀ? ਇਹਨਾਂ ਨੇ ਕਿਹਾ ਜੀ ਕਿ ਮੈਨੂੰ ਕਾਲ ਨਹੀਂ ਕੀਤੀ, ਥੋੜਾ ਜਿਹਾ ਕੋਈ ਮਸਲਾ ਬਣ ਗਿਆ ਟੈਪ। ਨਹੀਂ ਮੈਂ ਤੁਹਾਨੂੰ ਦੱਸਣਾ ਨਾ ਕੀ ਹੋਇਆ ਭੈਣ, ਮੈਂ ਤੁਹਾਨੂੰ ਦੱਸਣਾ। ਇੱਧਰ ਮੈਨੂੰ ਦੱਸੋ ਉਸਤਾਦ ਜੀ ਬੇਸਿਕ ਨਾ ਮੈਂ ਇਹਨੂੰ ਕਿਹਾ ਬਕਾਇਦਾ ਤੌਰ ਤੇ ਸਲਮਾਨ ਭਾਈ ਨੂੰ, ਮੈਂ ਕਿਹਾ ਯਾਰ ਮੈਨੂੰ ਨਾ ਫੋਨ ਕਰਕੇ ਜਗਾਈ ਜਾਈ, ਆਪਣਾ ਫੋਨ ਬੈਲ ਤੇ ਲਾਇਆ ਹੋਇਆ, ਸਾਇਲੈਂਟ ਤੇ ਨਹੀਂ ਲਾਇਆ। ਨਹੀਂ ਘਰ ਦਾ, ਅੱਛਾ ਘਰ ਤੈਨੂੰ ਕਿਉਂ ਨਹੀਂ ਜਗਾਇਆ? ਘਰ ਬੇਸਿਕ ਤੌਰ ਤੇ ਮੇਰੀ ਘਰ ਬੋਲਚਾਲ ਨਹੀਂ ਹੈ। ਠੀਕ ਹੈ ਤੇ ਮੈਂ ਸੁੱਤਾ, ਮੈਨੂੰ ਕਿਸੇ ਨੇ ਨਹੀਂ ਜਗਾਇਆ। 2-3 ਦਿਨ ਤੋਂ ਇੰਜ ਹੀ ਹੋਣ ਡਿਆ ਮੇਰੇ ਨਾਲ। ਘਰ ਬੋਲਚਾਲ ਨਹੀਂ ਹੈ? ਨਹੀਂ ਬੋਲਚਾਲ ਮੇਰੀ ਹੈ ਭਾਬੀ ਨਾਲ, ਕਿਸੇ ਨਾਲ ਵੀ ਨਹੀਂ ਹੈ। ਪੂਰੇ ਘਰ 'ਚ ਕਿਸੇ ਨਾਲ ਮੈਂ ਕਿਸੇ ਨੂੰ ਨਹੀਂ ਬੁਲਾਉਂਦਾ ਉਸਤਾਦ। ਮੈਂ ਫਰੀਦ ਨੂੰ ਵੀ ਰਾਤੀ ਰਿਕੁਐਸਟ ਕੀਤੀ ਸੀਗੀ, ਮੈਂ ਕਿਹਾ ਫਰੀਦ ਯਾਰ ਤੂੰ ਲੰਘਦਾ ਇੱਥੋਂ ਮੈਨੂੰ ਲੈ ਜਾਈਂ। ਇਹ ਗੱਲ ਮੰਨਣ 'ਚ ਆਉਂਦੀ ਆ ਕਿ ਫੈਸਲ ਦੀ ਪੂਰੇ ਘਰ 'ਚ ਕਿਸੇ ਨਾਲ ਬੋਲਚਾਲ ਨਹੀਂ? ਬੱਚਿਆਂ ਨੂੰ ਮੈਂ ਸਿਰਫ ਬੁਲਾਣਾ ਉਸਤਾਦ ਜੀ। ਪਿੱਛੇ ਕੌਣ ਰਹਿ ਗਿਆ? ਪਿੱਛੇ ਉਸਤਾਦ ਜੀ ਬੇਗਮ, ਉਹਦੇ ਨਾਲ ਵੀ ਉਸਤਾਦ ਜੀ ਹੈ ਥੋੜੀ ਜਿਹੀ ਸਲਾਮ ਦੁਆ, ਬੇਗਮ ਨਾਲ ਵੀ। ਤੇ ਘਰ 'ਚ ਕੌਣ ਐਸਾ ਜਿਹਦੇ ਨਾਲ ਤੂੰ ਨਹੀਂ ਬੋਲਦਾ? ਫਿਰ ਬੱਚੇ ਉਸਤਾਦ ਜੀ ਸਵੇਰੇ ਕਾਲਜ ਚਲੇ ਗਏ, ਠੀਕ ਹੈ, ਫਜ਼ਾਨ ਵੀ ਕਾਲਜ ਚਲਾ ਗਿਆ, ਮੈਂ ਆਪਣੇ ਰੂਮ 'ਚ ਸੁੱਤਾ ਰਹਿ ਗਿਆ ਤੇ ਬੇਗਮ ਉਧਰ ਆਪਣੇ ਹੀ ਨਹੀਂ। ਅੱਛਾ ਆਪਣੇ ਰੂਮ ਉਹ ਕਹਿੰਦੇ ਨੇ ਲੱਗੀ ਰਹੀ ਅਪਾਰਟਮੈਂਟ ਤੂੰ ਮੈਂ ਆਪਣੇ ਰੂਮ 'ਚ, ਮੈਂ ਆਪਣੇ ਕਮਰੇ 'ਚ ਸੀਗਾ, ਉਹ ਆਪਣੇ ਰੂਮ ਦੇ ਆਪਣਾ ਕਿਹੜਾ ਇੱਧਰ ਲਾਓ ਮੇਰਾ ਸੀਗਾ, ਉਧਰ ਲਾਓ ਸੀ। ਉਹ ਨਾ ਮੈਨੂੰ
ਉਠਾਇਆ ਨਹੀਂ ਮੈਂ ਇਹਨਾਂ ਨੂੰ। ਅੱਜ ਪੁੱਛਿਆ ਹੀ ਨਹੀਂ ਕਿ ਰਿਕਾਰਡਿੰਗ ਦੱਬਣੀ ਕਿ ਨਹੀਂ, ਤੇ ਅੱਜ ਮੈਂ ਦੱਬੀ ਨਹੀਂ। ਦੱਬੀ ਹੋਈ ਨਹੀਂ ਤੇ ਹੁਣ ਦੱਬੀ। ਮੈਂ ਸਕਿੰਡ ਹੋਏ ਰਾਤੀ ਜਦੋਂ ਮੈਸੇਜ ਆਇਆ ਨਾ ਸਭ ਤੋਂ ਪਹਿਲੇ, ਤੇ ਸੁਲਮਾਨ ਭਾਈ ਨੇ ਮੈਨੂੰ ਕਿਹਾ, ਕਹਿੰਦੇ ਯਾਰ ਫੈਸਲ ਭਾਈ ਉਧਰ ਜਾਣਾ ਹੈਗਾ। ਉਦੋਂ ਮੇਰੀ ਸੱਚ ਗੱਲ ਨਹੀਂ ਹੋਈ, ਇਹਨਾਂ ਨੇ ਮੈਨੂੰ ਸਿਰਫ ਇੱਕ ਉਹ ਭਾਈ ਤੂੰ 1:30 ਵਜੇ ਆਇਆ, 3 ਵਜੇ ਤੋਂ ਅਸੀਂ ਨਹੀਂ ਗਏ। ਗੱਲ ਸਾਜੀ ਮੈਂ ਇਹਨਾਂ ਨੂੰ ਕਿਹਾ ਮੈਨੂੰ ਟੈਲੀਫੋਨ ਕਰ ਲੈਣਾ। ਸਾਰੇ ਜਣੇ ਨਾ ਇੰਨੇ ਕੁ ਬਦੀਦ ਹੋ ਗਏ ਨੇ ਨਾ, ਮੈਂ ਦੇਖ ਰਿਹਾ ਵਾਂ ਸਾਰਿਆਂ। ਫੈਸਲ ਸਾਹਿਬ ਇੱਕ ਮੈਂ ਇਹ ਜਦੋਂ ਦੇ ਮੁਜ਼ਾਕਰਾਂ 'ਚ ਗਏ ਨੇ ਨਾ, ਇਹ ਉਦੋਂ ਦੇ ਬਗੈਰਤ ਹੋ ਗਏ ਸਾਰੇ। ਮੈਂ ਜੈਨੂਇਨ ਕਹਿ ਰਿਹਾ ਕਿ ਸਾਰੇ ਬਦੀਦ ਪੁਣੇ ਜਿਹੜਾ ਹੋ ਰਿਹਾ ਨਾ ਚੱਲਣ ਡਿਆ ਮੇਰੇ ਨਾਲ, ਉਹ ਮੈਨੂੰ ਨਜ਼ਰ ਆਣ ਡਿਆ ਵਾ ਯਾਰ A to Z। ਠੀਕ ਹੈ ਨਾ, ਮੈਂ ਸਲਾਮ ਲੈ ਰਿਹਾ ਕਿਸੇ ਨਾਲ, ਕੋਈ ਸਿੱਧੇ ਮੂੰਹ ਨਾਲ ਜਵਾਬ ਨਹੀਂ ਦੇ ਰਿਹਾ। ਸਿਰਫ ਢਿੱਲੋਂ ਸਾਹਿਬ ਨਹੀਂ 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 ਤੁਹਾਡੇ ਕੋਲ ਨਹੀਂ ਨਾ ਆਇਆ ਬਚਨ ਦਾ ਕਰਕੇ ਜੀ। ਇਹਦੀ ਵੀ ਤੁਹਾਨੂੰ ਇੱਕ ਗੱਲ ਦੱਸਦਾ, ਮੈਂ ਇਹਨਾਂ ਸਾਰਿਆਂ ਦੀ ਰਗ ਰਗ ਤੋਂ ਵਾਕਿਫ ਹਾਂ। ਜਿੱਦਣ ਇਹ ਲੇਟ ਆਵੇ ਮੈਂ ਤੁਹਾਨੂੰ ਇਹਦਾ ਦੱਸਦਾ ਇਹਦੀ ਕੀ ਗੇਮਾਂ ਹੁੰਦੀਆਂ ਨੇ। ਠੀਕ ਹੈ ਜੀ, ਜਿੱਦਣ ਇਹ ਆਵੇ ਇਹਦੀਆਂ ਕੀ ਹੁੰਦੀਆਂ ਨੇ। ਇਹ ਜਿੱਦਣ ਮਤਲਬ ਅਸੀਂ ਕਿਹਾ ਵੀ ਸਵੇਰ 10 ਵਜੇ ਫਰੀਦ ਸਾਹਿਬ ਅਸੀਂ ਨਿਕਲਣਾ ਜਾਂ 8 ਵਜੇ 9 ਵਜੇ, ਤੇ ਹੁਣ 8 ਵਜ ਗਏ ਨੇ, 8:30 ਵਜ ਗਏ, 8:45 ਵਜ ਗਏ, ਅਸੀਂ ਨਿਕਲ ਗਏ ਆ ਡੀਕ ਕੇ। ਸਭ ਤੋਂ ਪਹਿਲੇ ਇਹਦੀ ਮੋਟਰਸਾਈਕਲ ਨੂੰ ਐਸਾ ਮਸਲਾ ਬਣਨਾ ਹੁੰਦਾ, ਇਹਦੀ ਮੋਟਰਸਾਈਕਲ ਇਹਦੇ ਸਮੇਤ ਇਹਦੀਆਂ ਲੱਤਾਂ ਫੜ ਕੇ ਇੰਜ ਕਰਕੇ ਉੱਥੇ ਖਲੋ ਜਾਂਦੀ ਹੈ। ਯਾਨੀ ਇਹ ਇੱਕ ਤੇ ਸਭ ਤੋਂ ਵੱਡਾ ਇਹ ਮਸਲਾ ਬਣਨਾ ਹੁੰਦਾ। ਹੁਣ ਢਿੱਲੋਂ ਸਾਹਿਬ ਮੇਰੀ ਵੀ ਗੱਲ ਸੁਣਨਾ ਠਹਿਰ ਜਾ ਇੱਕ ਮਿੰਟ। ਦੂਜੀ ਗੱਲ, ਹੁਣ ਇਹਨੂੰ ਪਤਾ ਹੁੰਦਾ ਵੀ ਹੁਣ ਉਸਤਾਦ ਨਿਕਲ ਗਿਆ, ਮੈਂ ਲੇਟ ਹੋ ਗਿਆ। ਹੁਣ ਇਹਨੇ ਕੋਈ ਥਰੰਡਰ ਵੱਡਾ ਕੋਈ ਬੂਸਟ ਅਪ ਵਾਲਾ ਨਿਜ਼ਾਮ ਇਹਨੇ ਪਾਉਣਾ ਹੁੰਦਾ ਫੋਨ ਕਰਕੇ, ਜਿਹਦੇ 'ਚ ਹਾਲਾ ਲਾਲਾ ਹੁੰਦੀ ਆ ਕਿ ਸਲਾਮ ਦੁਆ ਵੀ ਨਾ ਲਈ ਜੇ ਉਸਤਾਦ ਨਾਲ। ਮਤਲਬ ਇਦਾਂ ਦਾ ਕੋਈ ਵੱਡਾ ਨਿਜ਼ਾਮ ਇਹਨੇ ਪਾਉਣਾ ਹੁੰਦਾ ਕਿ ਫੋਨ ਆ ਰਿਹਾ, ਹੁਣ 3-4 ਘੰਟੇ ਬਾਅਦ ਫੋਨ ਆਏਗਾ, ਹੈਲੋ, ਜਾਂ 4 ਘੰਟੇ ਬਾਅਦ ਹੈਲੋ। ਮੈਂ ਕਹੂੰ ਹਾਂਜੀ ਉਸਤਾਦ ਏਦਾਂ ਆਹ ਮਸਲਾ ਇੰਜ ਆ ਜਾਓ। ਮੈਂ ਕਹੂੰ ਅੱਛਾ ਆ ਮੈਂ ਯਾਨੀ ਐਨੇ ਨਾ ਉਹ ਫੌਕ ਪਾਉਣਾ ਤੇ ਮੇਰਾ ਉਹਨਾਂ ਫੋਨ ਰੱਖ ਕੇ ਮੈਂ ਸਾਰਿਆਂ ਨੂੰ ਕਹਿ ਦਿੰਦਾ ਕਿ ਐਨੋ ਭੈਣ ਮੈਨੂੰ ਇਹਨਾਂ ਦਾ ਮਾਂ ਪਿਓ ਨਹੀਂ ਜਾਣਦਾ ਇਹਨਾਂ ਨੂੰ। ਇੱਕ ਮਿੰਟ ਫੈਮਿਲੀ ਦੂਰ ਕਰ ਲੈਣ ਦੇ, ਐਦਾਂ ਨਾ ਹੋਵੇ ਜੋ ਮੈਂ ਕਿਹਾ। ਦੂਸਰੀ ਗੱਲ, ਸਵੇਰੇ ਗੱਡੀ ਹੋਈ ਉਸਤਾਦ ਜੀ ਇੱਥੋਂ ਤੱਕ ਪਾਣੀ। ਸਲਮਾਨ ਸਾਹਿਬ ਮੈਂ ਗੱਡੀ ਕਿੱਦਾਂ ਕੱਢੀ ਆ ਉੱਥੋਂ, ਮੇਰਾ ਅੱਲਾ ਜਾਣਦਾ। ਗੱਡੀ ਤੇ ਬੰਦ ਹੋ ਗਈ ਜਦੋਂ ਮੈਂ ਤੁਹਾਨੂੰ ਫੋਨ ਕੀਤਾ। ਮੈਂ ਕਿਹਾ ਸਲਮਾਨ ਸਾਹਿਬ ਮੈਂ ਰਿਕਸ਼ਾ ਕਰਵਾ ਲਾ। ਠੀਕ ਹੈ, ਅਗਲੀ ਗੱਲ ਕਹਿੰਦੇ ਕਿਰਾਇਆ ਨਹੀਂ ਆਇਆ। ਭਾਵੇਂ ਮੇਰੇ ਕੋਈ ਬੰਦਾ ਛੁਰੀਆਂ ਮਾਰ ਜਾਂਦਾ, ਇਹਨਾਂ ਨੇ ਕੀ ਪੁੱਛਣਾ। ਭਾਜੀ ਠਹਿਰ ਜਾ, ਇਹਨਾਂ ਦਾ ਜਿੱਥੇ ਪਾਣੀ ਹੋਵੇ ਇਹਨਾਂ ਨਾ, ਠੀਕ ਹੈ, ਤੂੰ ਲੰਮੇ ਵੀ ਪਿਆ ਹੋਵੇ ਨਾ ਤਾਂ ਵੀ ਇਹਨਾਂ ਨਾਲ ਪਾਣੀ ਨਹੀਂ ਹੁੰਦਾ। ਗੱਡੀ ਦੀ ਗੱਲ ਕਰਨ ਡਿਆ ਮੈਂ ਠਹਿਰ ਜਾ। ਨਹੀਂ, ਇਹਨੇ ਕਿਹਾ ਮੇਰੇ ਇਹਨਾਂ ਨਾਲ ਪਾਣੀ, ਤੇ ਗੱਡੀ ਤੇ ਆ ਗਈ ਸਾਰੀ ਪਾਣੀ 'ਚ, ਇਹ ਵੀ ਆ ਗਿਆ ਇਹਨਾਂ ਨਾਲ ਪਾਣੀ। ਨਹੀਂ ਇਹ ਗਲਤ ਗੱਲ। ਨਾਲੇ ਗੱਲ ਸਿੱਧੀ ਸਾਫ਼ ਗੱਲ ਹੈ। ਰਾਵੀ 'ਚ ਘਰ ਆ ਤੁਹਾਡਾ, ਤੇ ਨਹਿਰੋਂ ਆਉਂਦੇ ਹੋ। ਮੈਨੂੰ ਥੋੜਾ ਜਿਹਾ ਗਿਲਾ ਹੈਗਾ ਢਿੱਲੋਂ ਸਾਹਿਬ। ਅੱਛਾ ਜੀ ਠਹਿਰ ਜੋ, ਢਿੱਲੋਂ ਸਾਹਿਬ ਨਾਲ ਛੱਡ ਦੇ। ਇਹਨੇ ਢਿੱਲੋਂ ਸਾਹਿਬ ਹੁਣ ਬਹੁਤ ਅੱਗੇ ਤੱਕ ਜਾਣਾ। ਇਹਨੇ ਮੇਰੇ 'ਚ ਕੀੜੇ ਪਾਉਣੇ, ਤੁਹਾਡੇ 'ਚ ਪਾਉਣੇ, ਘਰਦਿਆਂ 'ਚ ਪਾਉਣੇ। ਇਹਨੇ ਬਹੁਤ ਵੱਡੇ ਕੀੜੇ ਪਾਉਣੇ ਆ, ਤੁਸੀਂ ਸੁਣੀ ਜਾਣਾ। ਮੈਂ ਤੇ ਕੋਈ ਗੱਲ ਹੀ ਨਹੀਂ ਕੀਤੀ ਅੱਲਾ ਦੇ ਬੰਦੇ। ਮੈਂ ਇੰਨੀ ਦੇਰ ਅੱਗੇ ਦਰਖਾਸਤ ਕੀਤੀ ਕਿ ਉਹਨਾਂ ਨੂੰ ਕਹਿ ਦੇ ਕਿ ਸਰ ਮੇਰੀ ਵਜ੍ਹਾ ਤੋਂ ਨਹੀਂ ਆਵੇ। ਦੇਸੀ ਘਿਓ ਸਾ ਜੀ ਇਹਨੂੰ ਭੇਜਿਆ 2 ਕਿਲੋ ਜਾਂ 4 ਕਿਲੋ, ਮੈਨੂੰ ਨਹੀਂ ਦਿੱਤਾ ਨੇ। ਠੀਕ ਹੈ, ਇਹਨੇ ਕਿਹਾ ਯਾਰ ਢਿੱਲੋਂ ਸਾਹਿਬ ਨੂੰ ਕਹਿ ਦੇਂਗੇ ਮਿਲ ਗਿਆ। ਜੇ ਤੂੰ ਖਾਦਾ ਹੋਵੇ ਨਾ ਫੈਸਲ ਸਾਹਿਬ, ਉਹ ਯਾਰ ਛੱਡ ਦੇ, ਉਹ ਯਾਰ ਤੁਸੀਂ ਕਹਿ ਦਿਓ ਸਹੀ ਸਾਹਿਬ ਦਿੱਤਾ ਸੀ। ਹਾਂਜੀ ਉਸਤਾਦ ਜੀ ਲਈ ਉਸਤਾਦ ਜੀ ਵੀ ਆਇਆ। ਉਸਤਾਦ ਜੀ ਭਾਂਡਾ ਉਹਨੇ ਭੇਜਿਆ ਤੁਹਾਡੇ ਲਈ ਬਣਾ ਕੇ, ਦੇਸੀ ਘਿਓ ਭੇਜਿਆ। ਕਿੱਥੇ ਆਓ? ਠੀਕ ਹੈ, ਮੈਂ ਆ ਗਿਆ, ਮੇਰੇ ਬੱਚੇ ਕਦੀ ਨਹੀਂ ਖਾਦਾ। ਇਹਨੇ ਨਾ ਉਸਤਾਦ ਜੀ ਖਾ ਲਿਆ। ਠੀਕ ਹੈ ਨਾ, ਤੇ ਮੈਂ ਕਿਹਾ ਯਾਰ ਫਰੀਦ ਸਾਹਿਬ ਤੁਸੀਂ ਚਲੇ ਜਾਣਾ ਯਾਰ, ਕੋਈ ਇਸ਼ੂ ਨਹੀਂ। ਲਓ ਜੀ, ਇੱਕ ਬੰਦੇ ਨੇ ਸਹੀ ਕਿਹਾ ਕਿ ਯਾਰ ਏਡੇ ਗਲਤ ਐਕਸਪ੍ਰੈਸ਼ਨ, ਐਡੀ ਗਲਤ ਗੱਲ ਕਰਦਾ, ਅਗਲੇ ਬੰਦੇ ਨੂੰ ਲੱਗਦਾ ਫੈਸਲ ਸਾਹਿਬ ਤੁਹਾਨੂੰ ਕਿਹਾ ਮੈਂ ਭਾਈ ਬਦਲ ਗਿਆ ਵਾਂ, ਮੈਂ ਮਜ਼ਾਕਰਾ ਚ ਗਿਆ, ਮੈਂ ਬਦਲ ਗਿਆ। ਅੱਛਾ ਉਹ ਗੱਲ ਠੀਕ ਹੈ, ਮੈਂ ਸਲਾਮ ਲੈਣ ਡਿਆ ਵਾਂ, ਤੁਸੀਂ ਸਲਾਮ ਦਾ ਜਵਾਬ ਨਹੀਂ ਦੇ ਰਹੇ। ਠੀਕ ਹੈ ਭਾਈ ਨਾ ਉਹਨੂੰ ਨਾ ਕਹੋ ਕਿ ਤੇਰੀ ਵਜ੍ਹਾ ਤੋਂ ਉੱਥੇ ਨਹੀਂ ਜਾਇਆ ਗਿਆ। ਉਹਨੇ ਤੁਹਾਡੀ ਸਾਰਿਆਂ ਦਾ ਪੁਣ ਕੇ ਰੱਖ ਦੇਣਾ ਤੁਹਾਨੂੰ। ਠੀਕ ਹੈ, ਮੈਂ ਸਲਾਮ ਲੈ ਰਿਹਾ ਵਾਂ ਤੇ ਮੋਬਾਈਲ ਤੇ ਲੱਗਾ ਹੋਇਆ ਹੈ ਸਾਰੇ ਜਣੇ। ਕੌਣ? ਸਾਰੇ ਉਸਤਾਦ ਵੀ। ਅੱਛਾ ਫੇਰ ਠੀਕ। ਮੈਂ ਉਸਤਾਦ ਜੀ ਲਈ ਕੱਲ ਕਿੰਨੇ ਕੁ ਮਾਣਨਾ ਯਾਰ, ਮੇਰੇ ਕੋਲ 30 ਰੁਪਏ ਮੈਂ ਪਤਾ ਨਹੀਂ ਕਿੱਥੋਂ ਪੈਸੇ ਕੱਢ ਕੇ ਉਸਤਾਦ ਜੀ ਲਈ ਕੇਲੇ ਲੈ ਆਇਆ ਯਾਰ। ਮੈਂ ਕਿਹਾ ਉਸਤਾਦ ਜੀ ਕੇਲੇ ਤੁਹਾਡੇ ਲਈ ਲੈ ਕੇ ਆਇਆ, ਉੱਥੇ ਰੱਖ ਦੇ ਯਾਰ। ਕੀ ਯਾਰ, ਮੇਰਾ ਮਾਣ ਰੱਖਣ ਵਾਸਤੇ ਇੱਕ ਕੇਲੇ ਹੀ। ਭਾਜੀ ਕੇਲੇ ਕਿਹੜੇ ਕੇਲੇ ਹੁੰਦੇ ਆ ਜਿਹੜੇ ਸਿਰਫ ਕੇਲੇ ਹੁੰਦੇ, ਉੱਤੇ ਛਿੱਲੜ ਹੁੰਦਾ ਹੀ ਨਹੀਂ। ਚੱਲੇ ਹੋਣਗੇ ਉਹ ਯਾਰ, ਉਹ ਛਾਤੀ ਰੋਗ ਦਾ ਜਾਮ ਕਰਨ ਰੇਸ਼ਾ ਭਾਈ ਜਾਨ, ਤੁਸੀਂ ਕਦੀ ਕੇਲਿਆਂ ਦੀ ਰੇੜੀ ਦੇਖੀ ਆ? ਉਹਨਾਂ ਨੇ ਜਿਹੜੇ ਬਹੁਤ ਗਲੇ ਹੁੰਦੇ ਉਹ ਵਿੱਚੋਂ ਕੱਢ ਕੇ ਸਾਈਡ ਤੇ ਰੱਖੇ ਹੁੰਦੇ, ਛਿਲਕੇ ਸਾਈਡ ਤੇ, ਉਹ ਤੀਆਂ ਦੇ ਲੈ ਕੇ ਆਇਆ। ਤੀਆਂ ਦੇ ਨਹੀਂ ਉਸਤਾਦ ਜੀ, ਮੈਂ ਮੇਰੇ ਨਾਲ ਚਲੇ ਜਾਓ ਉੱਥੇ। ਔਰ ਇੰਜ ਫੜੇ 4 ਕਿਲੇ ਇੰਜ ਫੜੇ। ਉਹ ਨਹੀਂ ਇੰਜ ਨਹੀਂ ਫੜੇ ਉਸਤਾਦ ਜੀ। ਮੈਂ ਕਿੱਥੇ ਖਾਵਾਂ? HD ਲਿਖਿਆ ਸੀ ਉੱਥੇ, HD ਕੇਲੇ। ਹੈ
ਉੱਥੇ ਕੇਲਿਆਂ ਦੀ ਰੇਹੜੀ ਐਚਡੀ ਕੇਲੇ ਮਾਸ਼ਾਅੱਲਾ 9 ਲੱਖ ਅੱਛਾ ਰੁਪਏ ਦੀ ਤਨਖਾਹ। ਸਾਨੂੰ ਮੌਕਾ ਵੀ ਦਿਆ ਕਰੋ ਨਾ ਗੱਲ ਕਰਨ ਦਾ, ਤੁਸੀਂ ਇਕੱਲੇ ਹੀ ਨਾ ਕਰਿਓ। ਪਹਿਲਾਂ ਮੈਂ ਉਸਤਾਦ ਜੀ ਇੱਕ ਮਿੰਟ, ਗੱਲ ਇਹ ਆ ਉਸਤਾਦ ਜੀ, ਇਹ ਸਾਰੀ ਦੁਨੀਆ ਵੇਖਦੀ ਹੈ ਸ਼ੇਰ, ਉਹ ਸ਼ੇਰ ਆਇਆ, ਸ਼ੇਰ ਵਾਲੀ ਕਹਾਣੀ ਸਾਰੇ ਬੱਚੇ ਨੇ ਵੇਖੀ ਸੁਣੀ ਆ। ਹੁਣ ਇਹਦੀ ਸ਼ੁਰੂ ਆ। ਇੱਕ ਟਾਈਮ ਆਉਣਾ ਵਾ ਫੈਸਲ ਸਾਹਿਬ, ਤੁਸੀਂ ਯਕੀਨ ਕਰੋ, ਤੁਸੀਂ ਕਹਿਣਾ ਸ਼ੇਰ ਆ ਗਿਆ ਤੇ ਕਿਸੇ ਨੇ ਨਹੀਂ ਮੰਨਣਾ, ਸਾਰੇ ਅੰਦਰਾਂ 'ਚ ਬਣੇ ਰਹਿਣਾ। ਇੰਨਾ ਝੂਠ ਦੁਨੀਆ ਤੇ ਬੋਲ। ਫੈਸਲ ਸਾਹਿਬ ਤੁਹਾਡੀ ਵੱਲ ਸਾਡੇ ਵੀ ਬੱਚੇ ਵੀ ਨੇ, ਸਾਡੇ ਘਰ ਵੀ ਨੇ। ਅਸੀਂ 10 ਵਜੇ ਦੇ ਆ ਕੇ ਇੱਥੇ ਬੈਠੇ, ਅਸੀਂ ਫਿਰ ਰਾਤ 10 ਵਜੇ ਜਾਈਏ ਨਾ, ਸਾਡੇ ਬੱਚਿਆਂ ਨਾਲ ਸਾਨੂੰ ਮੈਂ ਮੂੰਹ ਨਹੀਂ ਵੇਖ ਸਕਦੇ ਅਸੀਂ ਉਹਨਾਂ ਨੇ ਕੀ ਕੀਤਾ ਨਾ। ਤੇਰਾ ਲਿੰਕ ਨਹੀਂ ਅਸਲ ਭਾਈ ਤੈਨੂੰ ਨਹੀਂ ਜਾਣਦੇ 10 ਵਜੇ ਤੇਰੀ ਵੇ ਤੋਂ ਮੇਰੀ ਸਲਾਮ ਤੁਸੀਂ ਭਾਵੇਂ ਆ ਕੇ ਸਾਰੇ ਬੰਦਿਆਂ ਨੂੰ ਬਿਠਾ ਕੇ ਨਾ ਇੱਥੇ ਤੇ ਘਰੋਂ ਤੁਸੀਂ 1-2 ਵਜੇ ਆਂਡੇ ਜਦ ਮਤਲਬ ਇੱਕ ਕਿਹਨੂੰ ਬਿਠਾ ਕੇ ਤੈਨੂੰ ਮੈਂ ਕਿਹਾ ਮੈਨੂੰ ਲੈਂਦਾ ਉਹ ਯਾਰ ਭਾਈ ਮਾਫੀ ਦੇ ਦਿਓ ਆਦਮੀ ਹੈਗਾ ਆਪਣੇ ਕੋਈ ਨਹੀਂ ਨਾ ਪਾ ਲਿਆ। ਤੇਰੀ ਗੱਡੀ ਖਰਾਬ ਹੁੰਦੀ ਉਸਤਾਦ ਨੇ ਨਵੀਂ ਅਪਲਾਈਡ ਫਾਰ ਗੱਡੀ ਲੈ ਕੇ ਦਿੱਤੀ ਤੈਨੂੰ, ਤੂੰ ਉਧਰੋਂ ਲੰਘਦਾ ਮੇਰੇ ਘਰ ਦੇ ਕੋਲੋਂ, ਇੰਨਾ ਨਹੀਂ ਤੈਨੂੰ ਤਫੀਕ ਹੋਈ ਕਿ ਫੈਸਲ ਭਾਈ ਆ ਜਾਓ ਚਲੀਏ। ਠੀਕ ਹੈ, ਇੱਥੇ ਰਾਤ ਨੂੰ ਜਾਣਾ ਹੁੰਦਾ, ਇੱਥੇ 79 ਕੰਮ ਤੂੰ ਕਰਦਾ ਯਾਰ। ਜੇ ਮੈਂ ਕਰਨਾ ਜਾਣਾ ਅੱਲਾ ਉਸਤਾਦ ਜੀ ਬੈਠਿਆ ਕਿਤੇ ਅਮਜਦ ਬਣਾ ਪੰਚਾਇਤ ਲਾ ਲਈ। ਉਸਤਾਦ ਜੀ ਗਾਣਾ ਸੁਣਾਓ, ਲੈ ਲੈ ਕੁੰਜੀਆਂ ਤੇ ਰੱਖ ਲਾ ਸਰਾਣੇ, ਚਲੀ ਮੈਂ ਪੇਕੇ ਆਂਦੇ ਉਹ ਲਾਓ ਜ਼ਰਾ। ਉਹਨਾਂ ਨੂੰ ਕੇਲੇ ਲਿਆ ਕੇ ਜਿੱਥੇ ਉਸਤਾਦ ਜੀ ਨੇ ਕੇਲੇ ਗਿਆ ਉੱਥੇ ਰੱਖ ਦੇ ਯਾਰ, ਮੈਂ ਖਾ ਲੂੰਗਾ ਆਪੇ। ਉਹ ਕੇਲੇ ਨੂੰ 150 ਹੱਥ ਲੱਗਾ ਸੀ ਸਾਰੇ ਮੈਂ ਖਾਦੇ ਉਸਤਾਦ ਜੀ। ਲੱਖ ਦੀ ਲਾਨਤ ਤੇਰੇ ਮੂੰਹ ਤੇ। ਕੀ ਬਾਤ। ਤੈਨੂੰ ਡਿਜੀਟਲ ਅਸੀਂ ਗਾਲਾਂ ਕੱਢਣੀ। ਚੱਲ ਐਚਡੀ ਕੇਲੇ ਸੀ, ਲੈ ਉਹਨੇ ਕਿਹਾ 3D ਲੈਦਾ ਸੀ, ਐਚਡੀ ਲੈਦਾ ਸੀਗੇ। DSLR ਵੀ ਲਿਆਉਣਾ ਉਹ ਸੀ। ਭਾਈ ਸਾਡੀ ਵਜੇ ਤੋਂ ਲੇਟ ਹੋਏ, ਤੂੰ ਤੇ 9 ਵਜੇ ਦਾ ਇੱਥੇ ਬੈਠਾ, ਸਾਨੂੰ ਮਾਫੀ ਦੇ 10 ਵਜੇ 9 ਖੁਦਾ ਦਾ ਨਾ ਸਾਨੂੰ ਮਾਫੀ ਦੇ ਦੇ, ਗਲਤੀ ਹੋ ਗਈ। ਮੈਂ ਤੇ ਬੜੇ ਪਿਆਰ ਨਾਲ ਕਿਹਾ ਕਿ ਭੈਣ ਸਿਰਫ ਉਹਨਾਂ ਨੂੰ ਦੱਸ ਦਿਓ, ਤੁਹਾਡੇ ਤੇ ਕੋਈ ਸ਼ਿਕਵਾ ਨਹੀਂ, ਤੁਸੀਂ ਤੇ ਸਾਡਾ ਪੁਣ ਕੇ ਰੱਖ ਦਿੱਤਾ ਸਾਰਾ ਕੁਝ। ਅੱਲਾ ਕਿਸੇ ਨੇ ਮਾਫੀ। ਕਾਲ ਨਹੀਂ ਕੀਤੀ। ਅੱਛਾ ਯਾਰ ਮੈਂ ਲੇਟ ਸੀਗਾ, ਹਾਏ ਹਾਏ। ਮੈਂ ਲੇਟ ਹੁੰਦਾ ਸੀ, ਇੱਥੇ ਕਾਲਾਂ ਦੀਆਂ ਲੈਣਾ ਲੱਗਦੀਆਂ ਹੁੰਦੀਆਂ ਸੀ। ਠੀਕ ਹੈ ਨਾ, ਮੈਂ ਟੀ ਟਾਈਮ ਦੇ ਵਿੱਚ ਨਹੀਂ ਬਹਿਣਾ ਤੇ ਉਸਤਾਦ ਜੀ ਨੇ ਵੇਟ ਕਰਨਾ ਕਿ ਪੁੱਤਰ ਮੇਰਾ ਨਹੀਂ ਆਇਆ, ਮੇਰੇ ਪੁੱਤਰ ਨੇ ਆਣਾ। ਫਰੀਦ ਨੇ ਲੇਟ ਹੋਣਾ ਤੇ ਉਸਤਾਦ ਨੇ ਕਹਿਣਾ ਯਾਰ ਮੇਰਾ ਪੁੱਤਰ ਨਹੀਂ ਆਇਆ, ਖੈਰ ਹੋਵੇ। ਤੇ ਅੱਜ ਉਹਦੀ ਗੱਡੀ ਖਰਾਬ ਹੁੰਦੀ ਹੈ ਤੇ ਉਸਤਾਦ ਨੂੰ ਬਹਾਨੇ ਲੱਗਦੇ ਆ। ਉਸਤਾਦ ਜੀ ਗਲਤ ਹੈ, ਉਸਤਾਦ ਓਏ ਜੀ ਚਾਹ ਲਿਆ ਫੈਸਲ ਭਾਈ ਦੀ ਯਾਰ। ਉਸਤਾਦ ਜੀ ਗਲਤ ਹੈ। ਨਹੀਂ ਅਸੀਂ ਪਾਗਲ ਆ, ਇਹਨਾਂ ਨੂੰ ਕਾਲ ਕਰਕੇ ਅਸੀਂ ਵੀ ਟਰੇਸੇ ਜਾਈਏ ਦਾ ਹੈ ਤੂੰ ਕਰਦਾ। ਨਹੀਂ ਕਿਸੇ ਹੱਥ ਤੇ ਫੈਸਲ ਸਹੀ। ਸਲਮਾਨ ਭਾਈ ਨੂੰ ਮੈਂ ਕਿਹਾ, ਮੈਂ ਕਿਹਾ ਮੈਨੂੰ ਕਾਲ ਕਰ ਰਹੀ, ਮੇਰਾ ਫੋਨ ਖੁੱਲਾ। ਉਸ ਬੰਦੇ ਨੇ ਬਤੀਤ ਹੋ ਗਿਆ, ਮੈਂ ਵੇਖਣਾ ਤੁਹਾਡਾ ਫੋਨ ਖੁੱਲਾ ਵਾ। ਫੈਸਲ ਸਾਹਿਬ ਨੂੰ ਅੱਜ ਇੱਕ ਗੱਲ ਦਾ ਦੁੱਖ ਹੋਇਆ, ਉਸਤਾਦ ਜੀ ਕਹਿੰਦੇ ਉਹ ਇਹਨੇ ਬਿਲਟਅਪ ਪਾਉਣ ਲਈ। ਫੈਸਲ ਸਾਹਿਬ ਛੱਡ ਦਿਓ ਇਹ ਗੱਲ ਹੀ, ਗੇਮ ਹੀ ਹੋਰ ਪਾਸੇ ਨਾਲੇ ਟੁੱਟਣੀ ਫਰੀਦ ਆ। ਸਾਹਿਬ ਉਹ ਇਸ ਗਰੁੱਪ 'ਚ ਆਉਂਦਾ ਹੀ ਨਹੀਂ ਹੋ ਗਿਆ ਤਾਂ ਉਹਦੇ ਮਜ਼ਾਕ ਕਰਨ ਵਾਲੇ ਗਰੁੱਪ 'ਚ ਉਧਰ ਚੈਟਾਂ ਕਰਦੇ ਆ। ਨਹੀਂ ਭਰਾਵਾ ਓਏ ਉਹ ਮੇਰੀ ਉਹ ਬੰਦੂਕ ਸਾਫ਼ ਕਰਦੇ ਵੀ ਜਾਂਦੇ ਆ, ਰੌਲਾ ਬਣ ਕਰ ਲਈ ਗੱਲ ਨਾਲ ਹੀ ਡਿੱਗ ਪਈ ਸੀ। ਜਿਹੜੀ ਬਦੂ ਉਹ ਹੀ ਮੋੜੀਆਂ ਲਾਈ ਖੈਰ ਵਾਲੀ। ਉਸਤਾਦ ਜੀ ਗਾਣਾ ਸੁਣਾਓ। ਨਵੇਂ ਰਾਤਾ। ਬਾਰਾ ਯਾਰ ਤੁਹਾਡੀ ਮਿਹਰਬਾਨੀ ਹੈ, ਮੈਂ ਤੇ ਜ਼ਾਬ 'ਚ ਫਸ ਗਿਆ ਕਹਿ ਕੇ ਨਾਜ਼ਰੀਨ ਯਾਰ ਸਹੀ ਦੱਸਾਂ। ਨਹੀਂ ਉਸਤਾਦ ਜੀ ਅਸੀਂ ਮੈਂ 10 ਵਜੇ ਇੱਥੇ ਪਹੁੰਚ ਗਿਆ। ਮਿੱਠਾ ਆ ਝੂਠ ਦੇ ਮਿੱਠਾ 10:15 ਵਜੇ ਇੱਕ ਪਹੁੰਚ। ਮਿੰਟ ਠਹਿਰ ਜਾਓ, ਓਏ ਠਹਿਰ ਜਾਓ ਇੱਥੇ। ਤੁਸੀਂ ਕਿੰਨੇ ਦਿਨਾਂ ਬਾਅਦ ਆਏ ਅੱਜ ਦਫ਼ਤਰ? 4 ਦਿਨ। ਕਿਹਨੂੰ ਦੱਸ ਕੇ ਤੂੰ ਛੁੱਟੀਆਂ 3 ਕੀਤੀਆਂ? 4 ਕਿਹਨੂੰ ਦੱਸ ਕੇ ਗਿਆ ਸੀ? ਇਹ ਦੇਖੀ ਜਾਣਾ ਹਫ਼ਤਾ ਕੁ ਪਹਿਲੇ ਸਲਮਾਨ ਭਾਈ ਨੂੰ ਦੱਸਿਆ ਕੀ ਵੀ ਮੈਂ ਸ਼ਾਦੀ ਆ ਰਹੀ, ਮੈਂ 2 ਛੁੱਟੀਆਂ ਕਰ। ਕਿੰਨੀਆਂ? 2 ਛੁੱਟੀਆਂ ਕਰਨੀਆਂ। ਹਫ਼ਤਾ ਪਹਿਲੇ ਸਲਮਾਨ ਭਾਈ ਨੇ ਦੱਸਿਆ ਸੀ। ਕਿਹੜੇ ਕਿਹੜੇ ਦਿਨ? ਇਹ ਨਹੀਂ ਦੱਸਿਆ। ਮੈਂ ਕਿਹਾ ਸੀ ਮੈਂ ਸ਼ਾਦੀ ਆ ਰਹੀ, ਮੈਂ ਸ਼ਾਦੀ ਆ ਰਹੀ ਹੈ, ਮੈਂ 2 ਛੁੱਟੀਆਂ ਕਰਨੀਆਂ ਤੇ ਇੱਕਦਮ ਬਗੈਰ ਦੱਸਿਓ ਤੂੰ ਗੈਪ ਹੋ ਗਿਆ ਤੇ ਤੂੰ ਕਵੇਂ ਇਹ ਉਹ ਨੇ ਜਿਹੜੀਆਂ ਮੈਂ ਦੱਸਿਆ ਸੀ। ਅਰੇ ਨਾ ਤੇ ਹੁਣ ਤੁਹਾਨੂੰ ਵੀ ਹਿਸਾਬ ਮਤਲਬ ਮੈਂ ਤਾਂ ਤੂੰ ਮੈਨੂੰ ਕਹਿ ਦੇ ਕਿ ਸਾਜਿਕ ਸ਼ਾਦੀ ਆ ਰਹੀ, ਮੈਂ 2 ਛੁੱਟੀਆਂ ਕਰਨੀਆਂ ਨੇ ਤੇ ਗੱਲ ਮੁੱਕ ਗਈ। ਹੁਣ ਤੇਰਾ ਜਦੋਂ ਦਿਲ ਕਰੇ ਤੂੰ ਉਦੋਂ ਨਾ ਤੇ ਮੈਂ ਕਹਾਂ ਫਰੀ ਸਾਹਿਬ ਆਏ ਨਹੀਂ ਤੇ ਤੂੰ ਕਹੇ ਮੈਂ ਕਿਹਾ ਨਹੀਂ ਸੀ ਸ਼ਾਦੀ ਆ ਰਹੀ 2 ਛੁੱਟੀਆਂ ਕਰਨੀਆਂ। ਸਾਡੇ ਵਿੱਚੋਂ 12 ਰਬੀ ਅਵਲ। ਅੱਛਾ ਤੁਹਾਡੀ ਠਹਿਰ ਜਾ ਨਾ, ਤੁਹਾਡੀਆਂ ਅੱਖਾਂ ਖਰਾਬ ਸੀ। ਹਾਂਜੀ 2 ਛੁੱਟੀਆਂ ਤੁਸੀਂ ਜੀ ਮੇਰੀਆਂ ਅੱਖਾਂ, 1 ਛੁੱਟੀ ਤੁਸੀਂ ਕੀਤੀ ਮੇਰੀ ਅੱਖਾਂ ਹਾਂਜੀ ਖਰਾਬ। ਉਹਦੀ ਵਜ੍ਹਾ ਤੋਂ ਨਹੀਂ 10 ਹੋਇਆ ਸ਼ਾਦੀ ਦਾ। ਉਸ ਤੋਂ ਬਾਅਦ 12 ਰਬੀ ਅਵਲ ਸੀ, 10 ਉਹ ਵੀ ਛੁੱਟੀ ਸੀ। ਫਿਰ ਉਸ ਤੋਂ ਅਗਲੇ ਦਿਨ ਮਹਿੰਦੀ ਸੀ। ਯਾਰ ਲੇਜਰ ਅੱਛਾ ਉਸ ਤੋਂ ਅਗਲੇ ਦਿਨ ਮਹਿੰਦੀ ਸੀ। ਹਾਂਜੀ ਫੋਨ ਕੀਤਾ ਵਾ, ਕਹਿੰਦਾ ਮੈਂ ਸਲਮਾਨ ਭਾਈ ਨੂੰ ਦੱਸਿਆ ਸੀ ਕਿ ਛੁੱਟੀਆਂ ਮੈਂ ਕਰਨੀਆਂ। ਮੈਂ ਠੀਕ ਹੋ ਗਿਆ। ਇਸ ਜੀ। ਸਲਮਾਨ ਨੇ ਕੱਲ ਫੋਨ ਕੀਤਾ, ਕਹਿੰਦਾ ਮੈਂ ਹਾਜੀ ਸਾਹਿਬ ਨੂੰ ਦੱਸਿਆ ਸੀ ਕਿ ਮੈਂ ਛੁੱਟੀਆਂ। ਮੈਨੂੰ ਵੀ ਇਹ ਮੂੰਹ ਤੇ ਮੈਨੂੰ ਵੀ ਜੀ ਦੱਸਿਆ ਬਿਲਕੁਲ ਕੀ ਮੈਂ ਜਿਸ ਤੇ ਤੁਸੀਂ ਮੈਨੂੰ ਕਿਹਾ ਨਾ ਕਿ ਬਾਸ ਨੂੰ ਮੈਸੇਜ ਕਰੋ, ਮੈਂ ਕਾਲ ਕੀਤੀ। ਮੈਂ ਕਿਹਾ ਸਰ ਉਸਤਾਦ ਜੀ ਤੁਹਾਨੂੰ ਬੁਲਾ ਰਹੇ, ਕਹਿੰਦੇ ਜੀ ਮੈਂ ਮੰਡੀ ਢਾਬਾ ਵਾਂ ਪਿੰਡੀ ਉੱਥੇ ਮੰਡੀ ਢਾਬਾ। ਮੰਡੀ ਢਾਬਾ ਤੇ ਮੈਂ ਸਲਮਾਨ ਭਾਈ ਦੱਸਿਆ। ਮੈਂ ਕਿਹਾ ਓਕੇ ਸਰ, ਮੈਂ ਉਸਨੇ ਤੁਹਾਨੂੰ ਦੱਸਤਾ। ਤੇ ਸਲਮਾਨ ਨੂੰ ਮੈਂ ਪੁੱਛਿਆ, ਕਹਿੰਦਾ ਮੈਨੂੰ ਨੇ ਦੱਸਿਆ ਹੀ ਨਹੀਂ। ਮੈਂ ਦੱਸਿਆ ਸੀ ਸਲਮਾਨ ਹਫ਼ਤਾ ਪਹਿਲੇ। ਉਹ ਬਿਜ਼ੀ ਇੰਨਾ ਹੁੰਦੇ, ਹੁਣ ਉਹਨਾਂ ਨੂੰ ਪਤਾ ਨਹੀਂ ਚੱਲਦਾ। ਤੇ ਜੇ ਬਹਰਹਾਲ ਮੈਂ ਤੁਹਾਨੂੰ ਇਹ ਦੱਸ ਦਿਆਂ ਨਾਜ਼ਰੀਨ, 4 ਛੁੱਟੀਆਂ ਇਸ ਭਾਈ ਨੇ ਕੀਤੀਆਂ ਨੇ ਬਗੈਰ ਕਿਸੇ ਨੂੰ ਦੱਸਿਓ ਪੁੱਛਿਓ, ਮੈਨੂੰ ਵੀ ਨਹੀਂ ਦੱਸਿਆ। ਅੱਖਾਂ ਵਾਲੀ ਕੱਢ ਦੋ। ਠਹਿਰ ਜੋ, ਚਲੋ 3 ਛੁੱਟੀਆਂ ਕੀਤੀਆਂ ਨੇ। ਟੀ ਟਾਈਮ ਵੀ ਅਸੀਂ ਕਰਦੇ ਰਹੇ, ਸਾਨੂੰ ਕੋਈ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ। ਕੱਲ ਇਹਨੂੰ ਫੋਨ ਕੀਤਾ ਨੇ ਕਿਹਾ ਜੀ ਮੈਂ ਰੋਟੀ ਖਾਣ ਲੱਗਾ, ਉਹ ਪਤਾ ਨਹੀਂ ਕਿਹਦੀ ਵਲੀਮੇ ਦੀ, ਤੇ ਮੈਂ ਖਾ ਕੇ ਆਇਆ ਤੇ ਕੱਲ ਫੇਰ ਨਹੀਂ ਆਇਆ ਤੇ ਅੱਜ ਭਾਈ ਨੂੰ ਨਹੀਂ ਆਏ 4 ਛੁੱਟੀਆਂ ਤੋਂ ਬਾਅਦ। ਇਹ ਤੁਸੀਂ ਜ਼ਰਾ ਨੋਟ ਕਰੀ ਜਾਣਾ। ਤੇ ਜੇ ਮੈਂ ਸਾਬਤ ਕਰ ਦਵਾਂ
ਕਿ ਸਨੋਕਰ ਟੂਰਨਾਮੈਂਟ ਸੀ ਉੱਥੇ ਸੀਗਾ ਫਿਰ ਅੱਲਾ ਮਾਂ ਨਹੀਂ ਕਰੋ ਸਾਬਤ। ਮੰਡੀ ਢਾਬਾ ਹੀ ਸੀ ਉਹ ਯਾਰ, ਸਾਡੇ ਵੱਲੋਂ ਜਿੱਥੇ ਮਰਜ਼ੀ ਸੀ, ਸਾਡੇ ਵੱਲੋਂ ਇੱਥੇ ਤੇ ਛੁੱਟੀਆਂ ਹੋ ਗਈਆਂ। ਇੱਥੇ ਸਾਬਤ ਕਰਨ ਦੇ ਘਾਟ ਟੋਟਾ ਖਾਂਦੇ ਰਹਿੰਦੇ ਤੁਸੀਂ। ਅੱਛਾ ਠੀਕ ਆ ਉਸਤਾਦ ਜੀ ਉਹ ਫੋਨ ਕਾਲ ਬੜੀ ਜੈਨੂਇਨ ਸੀ, ਉਹ ਤੇ ਮੈਂ ਰਿਕਾਰਡ ਕੀਤੀ ਹੋਈ ਆ। ਕਿਹੜੀ ਅਬਾਸ ਸਾਹਿਬ ਅੱਛਾ ਉਹਨੂੰ ਹੁਣ ਆਪਣੀ ਪੈ ਗਈ ਵੀ ਮੈਂ ਵੀ ਸੱਚਾ ਹੋ ਲਵਾਂ। ਨਹੀਂ ਨਹੀਂ ਉਸਤਾਦ ਜੀ ਫਰੀਦ ਝੂਠ ਨਹੀਂ ਬੋਲ ਸਕਦਾ ਜ਼ਿੰਦਗੀ 'ਚ ਯਾਦ ਓਏ ਰੱਖਣਾ। ਮਾਫੀ ਦੇ ਦਿਓ ਭਾਈ, ਮੇਰੇ ਮੂੰਹ ਤੇ ਬੋਲੀ ਜਾਂਦਾ, ਕਹਿੰਦਾ 10 ਮਿੱਠਾ ਆ, ਮੈਂ ਪਹਿਲੇ ਆਇਆ। ਮੈਂ ਮਿੱਠੇ ਤੂੰ ਤੇ ਸਭ ਤੋਂ ਜਲਦੀ ਮਿੱਠਾ ਹੁੰਦਾ, ਪਤਾ ਨਹੀਂ ਤੇਰੇ ਘਰ ਮੰਜੀ ਨਹੀਂ ਹੈ ਯਾਰ, ਤੇਰੇ ਸੌਣ ਨੂੰ ਹੀ ਨਹੀਂ ਜਗ੍ਹਾ ਹੈ, ਤੂੰ ਸਾਰਿਆਂ ਨੂੰ ਫਸਾ ਦਿੰਦਾ ਯਾਰ। ਖੁਦਾ ਦੀ ਕਸਮ ਸਾਡੀ ਸੋਹਣੀ ਮੈਨੇਜਮੈਂਟ ਚੱਲਦੀ ਸੀ ਯਾਰ, ਤੂੰ ਆ ਕੇ ਇੰਜ ਦੀ ਟਾਈਮ ਦੇ ਨਾਲ ਬੇੜਾ ਗਰਕ ਕਰਤਾ ਸਾਰੀ ਟੀਮ ਦਾ ਯਾਰ। ਇਹਦਾ ਬੱਸ ਚੱਲੇ ਕਿਵੇਂ ਉਸਤਾਦ ਜੀ, ਚਾਬੀਆਂ ਮੈਨੂੰ ਦੇ ਦਿਓ, ਮੈਂ ਖੋਲਾਂਗਾ ਆ ਕੇ। ਵੇ ਫੜਾ ਦੇ ਯਾਰ। ਤੋਂ ਇਹਦੀ ਯਾਰ ਪਤਾ ਨਹੀਂ ਇੱਕ ਕੀ ਨਵੀਂ ਮਸਲਾ ਟੈਕਨੀਕ ਚੰਗਾ ਭਲਾ ਸੀ, ਸਾਰਿਆਂ ਨੇ ਉਸਤਾਦ ਨੂੰ ਨੁਕਰੇ ਲਾਇਆ ਸੀ, ਜੋ ਮਰਜ਼ੀ ਕਹਿੰਦਾ ਸੀ, ਅਸੀਂ ਆਪਣੇ ਟਾਈਮ ਸਿਰ ਹੀ ਹੁੰਨੇ ਸਾਂ। ਅਸੀਂ ਚੰਗਾ ਭਲਾ ਉਸਤਾਦ ਨੂੰ ਹਰਾਸਾ ਕੀਤਾ ਸੀ ਕਿ ਇਹ ਕਿਹੜਾ ਸਾਨੂੰ ਇਹਨੇ ਕਿਹੜਾ ਕਿਤੇ ਸਾਨੂੰ ਕੁਝ ਕਹਿ ਲੈਣਾ, ਤੂੰ ਆ ਕੇ ਕੰਮ ਖਰਾਬ ਕਰਤਾ। ਉਸਤਾਦ ਜੀ ਗਲਤ ਆਦਮੀ। ਇਹਦੀ ਨਵੀਂ ਟੈਕਨੀਕ ਨਹੀਂ ਤੁਸੀਂ ਚੈੱਕ ਕੀਤੀ। ਅੱਜ ਮੈਂ ਅੰਦਰ ਬੈਠਾ 10 ਵਜੇ ਪੂਰੇ 5 ਮਿੰਟਾਂ ਤੇ ਮੈਂ ਕਹਿ ਵੀ ਦਿੱਤਾ ਗਰੁੱਪ ਦੇ ਵਿੱਚ, ਮੈਂ ਕਿਹਾ ਮੈਂ ਆ ਗਿਆ ਆਫਿਸ, ਤੇ 3 ਮਿੰਟਾਂ ਬਾਅਦ ਇਹ ਕਹਿ ਰਿਹਾ ਮੈਂ ਵੀ ਆਫਿਸ ਹੀ ਆ, ਤੇ ਮੈਂ ਬਾਹਰ ਜਾ ਕੇ ਦੇਖਿਆ ਤੇ ਬਾਹਰ ਹੀ ਮੈਸੇਜ ਕਰ ਰਿਹਾ, ਹਲੇ ਅੰਦਰ ਵੀ ਨਹੀਂ ਆਇਆ ਯਾਰ। ਅੱਛਾ ਇੱਕ ਹੋਰ ਗੱਲ ਹੀ, ਇਹ ਇੱਥੇ ਦਫ਼ਤਰ ਹਲੇ ਵੀ ਲੇਟ ਹੁੰਦਾ, ਸਵੇਰੇ 6 ਵਜੇ ਘਰ ਦੇ ਕੱਢ ਦਿੰਦੇ। ਇਹ ਘਰ ਤੇ ਨਹੀਂ ਹੁੰਦਾ, ਉਹ ਕਹਿੰਦੇ ਬਾਹਰ ਨਿਕਲ ਜਾਂਦਾ, ਇਹਨਾਂ ਦਾ ਹਿਸਾਬ ਤਾਂ ਪਰ ਰੌਲਾ ਸਵੇਰ ਵਾਕ ਤੇ ਨਿਕਲਣਾ ਹੁੰਦਾ ਵਾ, ਬਾਹਰ ਤੇ ਨਹੀਂ ਮੰਡੀ ਨਿਕਲਣਾ ਹੁੰਦਾ ਬਾਹਰ। ਉਹ ਤੂੰ ਉਧਰੋਂ ਇੱਧਰ ਆ ਜਾਂਦਾ ਯਾਰ, ਇੰਜ ਨਹੀਂ ਕਰੀਦਾ, ਸਾਰਿਆਂ ਨੂੰ ਲੈ ਕੇ ਟੁਰੀਦਾ ਹੁੰਦਾ ਨਾਲ। ਯਾਰ ਠੀਕ ਹੈ। ਇੱਕ ਦਿਨ ਮੈਂ ਕਿਹਾ ਮੈਂ ਉਸਤਾਦ ਦਾ ਦਿਲ ਜੇ ਤਾਂ ਜੀ ਜਲਦੀ ਜਾ ਕੇ, ਮੈਂ ਗਿਆ ਵਾਂ ਤੇ ਅੱਗੇ ਬੈਠਾ ਹੋਇਆ ਉਸਤਾਦ ਜੀ ਨਹੀਂ ਆਏ ਜੀ, ਉਸਤਾਦ ਜੀ ਵੀ ਆਇਆ ਬੈਠਾ ਹੋਇਆ। ਅੱਜ ਮੈਂ ਵੀ ਲੇਟ ਆਇਆ ਕਰਦਾ, ਆਪਾਂ ਇਕੱਠੇ ਰਲ ਨਹੀਂ ਕੇ। ਯਾਰ ਕਿਸੇ ਮਿੱਠੇ ਦਾ ਮੈਂ ਹਿਸਾਬ ਲਾਇਆ ਸਹੀ। ਆਹੋ ਅੱਛਾ ਇੱਕ ਦਿਨ ਅਸੀਂ ਸਾਰੇ ਚਲੇ ਗਏ ਆ, ਇਹਨੂੰ ਫੋਨ ਕੀਤਾ ਕਿਤੇ, ਇਹ ਵੀ ਚਲਾ ਗਿਆ, ਤੇ ਬਾਹਰ ਪਤਾ ਕੀਤਾ ਕਹਿੰਦਾ ਮੈਂ ਪਾਰਕ ਚ ਸਵੇਰੇ ਇੱਥੇ ਵੀ ਦਫ਼ਤਰ ਆ ਜਾਣਾ, ਨਾਲ ਦੀ ਪਾਰਕ ਚ ਰਾਤ ਗੱਡੀ ਏਦਾਂ ਕਰਦਾ ਵਾ। ਇਹਨੂੰ ਘਰ ਦੇ ਨਹੀਂ ਰੌਲਾ ਵਾ ਕੋ ਘਰ ਦਾ। ਯਾਰ ਮੈਨੂੰ ਸਮਝ ਨਹੀਂ ਲੱਗਦੀ, ਅੰਮੀ ਮੇਰੇ ਮੈਨੂੰ ਕਹਿੰਦੇ ਤੂੰ ਘਰ ਹੀ ਬੈਠਾ ਰਹਿੰਦਾ ਵਾ, ਦੋਸਤ ਕਹਿੰਦੇ ਸਾਡੇ ਕੋਲ ਬੈਠਾ ਰਹਿੰਦਾ, ਤੁਸੀਂ ਕਹਿੰਦੇ ਤੂੰ ਸਟੂਡੀਓ, ਮੈਂ ਕਿੱਥੇ ਰਹਿੰਦਾ ਹੁਣ ਸਮਝ ਲੱਗਦੀ ਯਾਰ। ਯਾਰ ਪਰਸੋਂ ਮੈਂ ਕਿਹਾ ਬੈਠੇ ਜਾਣ ਡੇ ਛੁੱਟੀ ਹੋ ਗਈ, ਕਹਿੰਦਾ ਸਵੇਰੇ ਵੀ ਦਿਹਾੜੇ ਚ ਯਾਰ ਕਿੱਥੇ ਰਹੀ ਯਾਰ, ਕਿਹੜੀ ਯਾਰ ਟੈਂਸ਼ਨ ਯਾਰ। ਉਹ ਤੋਂ ਕਸਮ ਹੈ ਉਹ ਵਿਚਾਰਾ ਮਾਸੂਮ ਬੱਚਾ ਉਸਤਾਦ ਜੀ, ਸਲਮਾਨ ਦੇ ਨਾਲ ਜ਼ਿਆਦਤੀ ਹੋਣ ਡਈ, ਮੈਂ ਜੈਨੂਇਨ ਕਹਿ ਰਿਹਾ। ਉਹ ਦੁਬਈਓਂ ਆਇਆ ਵਾ ਵਿਚਾਰਾ ਯਾਰ, ਸਾਡਾ ਉਹ ਭਰਾ ਹੈ ਵੀਰ ਹੈਗਾ ਉਸਤਾਦ ਜੀ, ਉਹਨੂੰ ਬਲੈਕਮੇਲ ਕਰਦੇ ਜੀ, ਵੀਡੀਓ ਬਣਾ ਕੇ ਪੈਸੇ ਦੇ, ਪਹਿਲੇ ਪੈਸੇ ਦੇ, ਇੱਕ ਵੀਡੀਓ ਦਾ 7000 ਉਹ ਮੰਗਣ ਡਿਆ ਤੇ 9000 ਮੰਗਣ ਡਿਆ। ਮੈਂ ਉਹਨਾਂ ਕੋਲ ਅਜੇ ਤੱਕ ਨਹੀਂ ਮੰਗੇ, ਹੈ ਜਿਹਨਾਂ ਨੇ ਮੰਗੇ ਪਤਾ ਜਿਹਨੇ ਮੰਗੇ ਹੁਣ ਮੈਂ ਨਹੀਂ ਮੰਗੇ। ਤੈਨੂੰ 4500 ਰੁਪਏ ਦਿੱਤਾ ਉਹਨੇ ਕੱਲ, ਵੀਡੀਓ ਦਾ 4500 ਦਿੱਤਾ। 9500 ਦੀ ਮੈਂ ਫਰੀਦ ਯਾਰ 600 ਤੁਹਾਡੇ ਕੇ ਗੱਲ ਤੈਨੂੰ ਦਿੱਤਾ, ਤੂੰ ਕਾਹਦਾ ਲਿਆ? 55 ਉਹ ਨਿੱਕਾ ਭਰਾਵਾ ਤੁਹਾਡਾ ਵੀਰ ਹੈਗਾ, ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਮੈਂ ਨਹੀਂ ਲੈਣੇ, ਆਪਣੀ ਖੁਸ਼ੀ ਨਾਲ ਜਿੱਦਾਂ ਉਸਤਾਦ ਜੀ ਫਰੀਦ ਸਾਹਿਬ ਇੱਥੇ ਹੀ ਚੁੱਪ ਕਰ ਜਾਓ, ਤੈਨੂੰ ਭਾਨੂੰ ਸਲਮਾਨ ਨੇ ਪੈਸੇ ਦਿੱਤੇ, ਪਰ ਫੈਸਲੇ ਕੱਲ ਕਿਹਾ ਤੂੰ ਉਹਨੂੰ ਦੇਤੇ ਆ, ਮੈਨੂੰ ਕਿਉਂ ਨਹੀਂ ਦਿੱਤੇ? ਸਲਮਾਨ ਕਹਿੰਦਾ ਯਾਰ ਫੈਸਲ ਬਤਾ ਦਿਲ ਦਾ ਚੰਗਾ, ਫਰੀਦ ਸਾਹਿਬ ਅੱਜ ਤੱਕ ਉਹਨੇ 1 ਰੁਪਿਆ ਨਹੀਂ ਮੰਗੇ, ਵੀਡੀਓ ਬਣਾ ਕੇ ਚਲੋ ਪੈਸੇ ਦੇ ਪਹਿਲੇ। ਉਸਤਾਦ ਜੀ ਕਸਮ ਹੈ ਮੈਂ ਨਹੀਂ ਉਸਤਾਦ ਜੀ ਉਹਦੇ ਕੋਲ ਪੈਸੇ ਮੰਗੇ, ਮੈਂ ਸਿਰਫ ਉਹਦੀ ਗੱਡੀ ਚੋਂ ਪਰਫਿਊਮ ਕੱਢਿਆ, ਠੀਕ ਹੈ, ਪਰਫਿਊਮ ਕੱਢਿਆ, ਇੱਕ ਉਹਨੇ ਮੈਨੂੰ ਗਿਫਟ ਦੇ ਦਿੱਤਾ। ਤੇ ਭਾਈ ਸਲਮਾਨ ਵੀ ਸ਼ਹਜ਼ਾਦਾ ਕਹਿੰਦਾ ਪਰਫਿਊਮ ਚ ਨਿਲ ਹੋ ਗਏ। ਚੱਲ ਵੀ ਦੱਸ, ਮਨਾਰੇ ਪਾਕਿਸਤਾਨ ਦੁਨੀਆ ਦੇ ਕਿਹੜੇ ਮੁਲਕ ਚ? ਅਗਰ ਤੂੰ ਜਵਾਬ ਦੇਂਗਾ ਤੇ ਤੇਰੀ ਜਾਨ ਛੁੱਟਣੀ 4 ਛੁੱਟੀਆਂ ਲਈ, ਨਹੀਂ ਤੇ ਕਿੰਨੀਆਂ ਛੁੱਟੀਆਂ ਦੀਆਂ? 4 3 ਨਹੀਂ 2 ਤੁਸੀਂ ਕੱਢਦੇ ਹੋ ਨਾ, ਚਲੋ ਇੱਕ ਚਲੋ 2 ਛੁੱਟੀਆਂ, 2 ਮੰਗੀਆਂ ਸੀ ਨਾ ਛੁੱਟੀਆਂ ਨੇ, ਤੇ ਇੱਕ 12 ਰੁਪਏ 2 ਛੁੱਟੀਆਂ ਦੇ ਕਿੰਨੇ ਪੈਸੇ? ਆਹ ਬਸ 2 ਛੁੱਟੀਆਂ ਦੇ ਤੇਰਾ ਪੈਸੇ ਕੱਟੇ ਜਾਣੇ ਅਗਰ ਤੂੰ ਜਵਾਬ ਨਾ ਦਿੱਤਾ। ਮਨਾਰੇ ਪਾਕਿਸਤਾਨ ਦੁਨੀਆ ਦੇ ਕਿਹੜੇ ਮੁਲਕ ਚ? ਉਹ ਬੁਰਜ ਖਲੀਫਾ ਉੱਧਰ ਯੂਕੇ ਦਾ, ਤੇ ਉਹ ਜਿਹੜਾ ਵਾ ਦੁਬਈ ਚ ਵਾ, ਉਹ ਜਾ ਲਾ ਸਿਆਣੇ ਕੋਲ ਕਿਸੇ ਕੋ ਮਸ਼ਵਰਾ ਲੈ ਉਹਨੂੰ ਫਸਣ ਦਿਓ। ਹੋ ਗਿਆ ਅਮਰੀਕਾ, ਕੀ ਭਲਾ? ਮਨਿਆਰੇ ਪਾਕਿਸਤਾਨ। ਹਾਂ ਮਨਿਆਰੇ ਉੱਥੇ ਹੀ ਆ ਮਨਿਆਰੇ ਪਾਕਿਸਤਾਨ। ਮਨਿਆਰੇ ਪਾਕਿਸਤਾਨ। ਆਹੋ ਸਹੀ ਗੱਲ। ਹੁਣ ਇਸ ਤੋਂ ਗਾਂ ਕੀ ਦੱਸੇ, ਪਹੁੰਚ ਤੇ ਗਿਆ ਨਹੀਂ ਭਾਈ। ਇਟਲੀ ਵੀ ਨਹੀਂ, ਸਪਿੰਟਨ ਉੱਥੇ ਵੀ, ਸਪਿੰਟਨ ਯੂਕੇ ਵੀ ਨਹੀਂ, ਵਾਸ਼ਿੰਗਟਨ ਨੂੰ ਨਹੀਂ ਸਪਿੰਟਨ ਕਹਿੰਦੇ। ਇੱਧਰ ਅਫਗਾਨਿਸਤਾਨ, ਨਹੀਂ ਨੇਪਾਲ ਆ, ਨੇਪਾਲ, ਅਫਗਾਨਿਸਤਾਨ, ਉਸ ਤੋਂ ਬਾਅਦ ਨਹੀਂ ਜੜਾਂ ਵਾਲਾ ਨਹੀਂ,
ਇੰਡੀਆ 'ਚ ਤੇ ਨਹੀਂ ਕਿਤੇ। ਨਹੀਂ ਇੰਡੀਆ 'ਚ ਨਹੀਂ ਹੈ, ਬਾਕੀ ਜਿਹੜਾ ਮਰਜ਼ੀ ਮੁਲਕ ਦੱਸ ਦੇ। ਇੰਡੀਆ 'ਚ ਨਹੀਂ। ਇਟਲੀ, ਫਰਾਂਸ। ਫਰਾਂਸ 'ਚ। ਇਹ ਹੁਣ ਤੁਸੀਂ ਹਾਂ। ਆਪ ਨੂੰ ਕਰਨਾ ਵਾ। ਜਾਂ ਫਰਾਂਸ 'ਚ ਤੇ ਜਾਂ ਫਿਰ ਸਊਦੀਆ 'ਚ ਜਾਂ ਦੁਬਈ 'ਚ ਜਾਂ ਇਟਲੀ 'ਚ। ਆ ਚਾਰਾਂ ਮੁਲਕਾਂ 'ਚ ਕੀ ਭਲਾ ਆਪਣੇ ਆਰੇ ਪਾਕਿਸਤਾਨ। ਸਾਡੀ ਨਾ ਇਹ ਚਾਰਾ ਥੋੜਾ ਵਾ। ਯਾਰ ਇਹ ਤੂੰ ਸਾਨੂੰ ਬੇਵਕੂਫ ਸਮਝਦਾ ਵੇ ਯਾਰ, ਤੈਨੂੰ ਪਤਾ ਨਹੀਂ ਹੈਗਾ ਭਲਾ ਉਸਤਾਦ ਜੀ, ਇਹ ਤਾਂ ਸਿੰਪਲ ਗੱਲ ਹੈ। ਉੱਥੇ ਹੀ ਆ। ਕਿੱਥੇ ਗਿਆ? ਉਹ ਥੋੜਾ ਗੌਰ ਕਰ ਹਮਲਾ, ਇੱਕ ਮਿੰਟ ਤੇਰਾ ਧਿਆਨ ਨਾਲ ਸੋਚ। ਇੱਕ ਮੁਲਕ ਦੱਸਣ ਵਾਲੇ। ਹਾਂ ਅਸੀਂ ਤੈਨੂੰ ਦੱਸ ਸਕਦੇ ਹਾਂ। ਦੱਸ ਲਓ। ਸਾਰੇ ਇਸ਼ਾਰਿਆਂ ਨਾਲ ਦੱਸ ਸਕਦੇ ਹਾਂ। ਹਾਂ ਦੱਸੋ। ਆ ਹੁਣ ਕਰਨ ਡਿਆ, ਹੁਣ ਵੀ ਨਹੀਂ ਯਾਦ। ਇੰਡੀਆ ਤੋਂ ਪੜ੍ਹਨੇ ਗਏ ਰਾ ਉਹ ਮੁਲਕ। ਨਹੀਂ ਤੁਰਕੀ, ਸ੍ਰੀਲੰਕਾ। ਪਰ ਇੰਡੀਆ, ਜਾਪਾਨ ਤੇ ਰੂਸ। ਰੂਸ। ਹਾਂਜੀ ਰੂਸ। ਲੌਕ ਕਰ ਦਿਓ। ਥੋੜਾ ਦਿਮਾਗ ਤੇ ਜ਼ੋਰ ਪਾ, ਐਵੇਂ ਨਾ ਭੌਂਕੀ ਜਾ। ਸੋਚ। ਯਾਰ ਬਾਸ ਤੈਨੂੰ ਸਮਝ ਨਹੀਂ ਆਂਦੀ ਹੈਗੀ। ਉਹ ਕਹਿੰਦੇ ਮਨਾਰੇ ਪਾਕਿਸਤਾਨ ਕਿਹੜੇ ਮੁਲਕ ਚ ਆ? ਆਹੋ ਤੇ ਉਹ ਹੀ ਸੋਚਣ ਡਿਆ ਵਾ। ਉਹ ਤੈਨੂੰ ਚਪੇੜ ਮਾਰਨੀ ਆ, ਤੈਨੂੰ ਚੰਗਾ ਭਲਾ ਪਤਾ ਵਾ ਝੂਠ ਬੋਲਣ ਡਿਆ। ਉਹ ਨਹੀਂ ਪਤਾ, ਮੈਨੂੰ ਪਤਾ। ਸੀਮ ਸਾਹਿਬ ਹਰ ਜੁਮੇਰਾਤ ਜਾਂਦੇ ਆ। ਕਿੱਥੇ? ਜੁਮੇਰਾਤ। ਚੰਦੀ ਜੁਮੇਰਾਤ। ਚੰਦੀ ਜੁਮੇਰਾਤ। ਇੱਧਰ ਚੰਦੀ ਜੁਮੇਰਾਤ। ਇੱਕ ਮੁਲਕ ਦੱਸਣਾ। ਕਿੱਥੇ ਜਾਂਦੀ ਆ? ਜ਼ੋਰ ਦੇ। ਚਾਈਨਾ ਕਿਤੇ ਨਹੀਂ? ਨਹੀਂ ਚਾਈਨਾ ਦਾ ਇਹ ਕੰਮ ਨਹੀਂ ਹੋ ਸਕਦਾ। ਸਊਦੀਆ। ਸ਼ਾਇਦ ਤੂੰ ਕਾਲਾ ਨਹੀਂ ਮਿਲੇ। ਅਰਬੀ ਤੈਨੂੰ ਪਤਾ ਸਿਰ ਪੀਰੇ ਹੁੰਦੇ ਆ, ਐਵੇਂ ਕਿਤੇ ਬਣਾਤਾ ਉਹਨਾਂ ਨੇ, ਕਿਹੜਾ ਪਤਾ ਚੱਲਦਾ ਹੈ। ਆਹੋ ਦੱਸ। ਉੱਥੇ ਹੀ ਹੱਸਦੇ ਆ। ਓਏ ਯਾਰ ਨਾ ਕਰ ਬਾਸ। ਨਹੀਂ ਯਾਰ ਕਿੱਡਾ ਸਿੰਪਲ ਸਵਾਲ ਆ, ਤੈਨੂੰ ਜਾਹਲਾ, ਤੈਨੂੰ ਸਮਝ ਨਹੀਂ ਆਂਦੀ। ਨਾ ਲੈ ਨਾ ਕੀ ਭਲਾ ਮੈਂ ਕਿਹਾ। ਨਾ ਮਨਿਆਰੇ ਪਾਕਿਸਤਾਨ। ਯਾਰ ਹੁਣ ਤੇ ਤੈਨੂੰ ਸਮਝ ਆ ਗਈ, ਐਵੇਂ ਚਵਲਾ ਨਾ ਮਾਰ। ਪਾਕਿਸਤਾਨ 'ਚ ਹੀ ਆ ਫਿਰ ਮੇਰੇ ਹਿਸਾਬ ਨਾਲ। ਇਹ ਕਿਸੇ ਹੋਰ ਮੁਲਕ ਤੇ ਬਰਗਲਾਉਂਦੇ ਆ ਸਵਾਲ ਦੇ ਵਿੱਚ ਵੀ। ਬੁੱਝ ਲਿਆ ਹਾਂਜੀ ਇਹਨਾਂ ਨੂੰ ਚਾਹੀਦਾ ਸੀ ਪ੍ਰੋਡਕਟ ਪਾਕਿਸਤਾਨ ਦੀ ਆਪਣੀ ਹੈ। ਅੱਛਾ ਮੈਨੂੰ ਯਾਦਗਾਰ ਵੀ ਉਹਨੂੰ ਹੀ ਕਹਿੰਦੇ ਆ। ਯਾਰ ਨਹੀਂ ਹੈ। ਵਾਹ ਯਾਰ ਐਦਾਂ ਇਹਨੇ ਲੱਗਿਆ ਜੀ ਐਦਾਂ। ਭੇਟਾਦਾਰ ਵੀ ਉਹਨੂੰ ਹੀ ਕਹਿੰਦੇ ਆ। ਪਾਕਿਸਤਾਨ 'ਚ ਸਮੁੰਦਰ ਕਿਹੜੇ ਸ਼ਹਿਰ ਦੇ ਵਿੱਚ ਆ? ਕਿਹੜੇ ਸ਼ਹਿਰ ਨਾਲ ਸਮੁੰਦਰ ਦਾ ਬਾਰਡਰ ਲੱਗਦਾ? ਬਾਰਡਰ ਲੱਗਦਾ ਵਾ, ਯਾਨੀ ਕਿ ਪਾਕਿਸਤਾਨ ਦੇ ਸ਼ਹਿਰ ਦੇ ਨਾਲ। ਕਿਹੜੇ ਸ਼ਹਿਰ, ਜਿਹਦਾ ਕਰਾਚੀ ਸਮੁੰਦਰ ਹੈਗਾ ਨਾ? ਹਾਂਜੀ। ਹੋਰ ਕਿਹੜਾ ਸ਼ਹਿਰ ਆ ਪਾਕਿਸਤਾਨ ਦਾ ਜਿੱਥੇ ਸਮੁੰਦਰ ਹੈ? ਸਮੁੰਦਰ ਇੱਕ ਹੋ ਗਿਆ ਕਰਾਚੀ, ਲਾਹੌਰ। ਓਏ ਲਾਹੌਰ ਵੀ ਦੱਸਣ ਤੇ ਦੇ ਇਹਨਾਂ ਨੂੰ। ਪਰਲੀ ਸਾਈਡ ਤੇ ਜਾਓ ਨਾ, ਉਧਰ ਆਂਦਾ ਵਾ ਸਮੁੰਦਰ। ਹਾਂ ਥੋੜਾ ਆਉਂਦਾ। ਲਾਹੌਰ ਤੋਂ ਬਾਅਦ ਨਰਾਨ ਕਗਾਨ ਹੋ ਗਿਆ ਤੇ ਇਹ ਅਫਗਾਨਿਸਤਾਨ ਹੋ ਗਿਆ। ਓਏ ਬਲੋਚਿਸਤਾਨ ਵੀ ਆਂਦਾ ਵਾ ਸਮੁੰਦਰ। ਉੱਤੋਂ ਦੀ ਜਾਓ ਨਾ ਪਹਾੜੀਆਂ ਲੋ ਦੀ, ਉਧਰੋਂ ਵੀ ਆਉਂਦਾ ਵਾ। ਉਸਤਾਦ ਜੀ ਇਹਨੂੰ ਸਾਰਾ ਪਤਾ ਤੇ ਜਾਣ ਕੇ ਕਰਦਾ। 8 ਸ਼ਹਿਰਾਂ ਜਾਂਦਾ ਮੇਰੇ ਹਿਸਾਬ। ਬਲੋਚਿਸਤਾਨ ਤੇ ਪਾਕਿਸਤਾਨ 'ਚ ਹੈਗਾ ਹੀ ਨਹੀਂ। ਆ ਹੁਣ ਲੈਦਾ ਹੋਇਆ। ਬਲੋਚਿਸਤਾਨ ਹੈਗਾ, ਅਫਗਾਨਿਸਤਾਨ ਹਲਕੇ ਜਿਹੇ ਬਾਸ ਤੁਸੀਂ ਵੀ ਹੋ ਗਏ ਹੋ। ਅਫਗਾਨਿਸਤਾਨ ਤੇ ਬਾਸ 'ਚ ਪਾਕਿਸਤਾਨ ਹੈਗਾ ਹੀ ਨਹੀਂ। ਉਸਤਾਦ ਜੀ ਪਾਕਿਸਤਾਨ 'ਚ ਸਮੁੰਦਰ। ਪਾਕਿਸਤਾਨ 'ਚ ਸਮੁੰਦਰ ਹੈ, ਅਫਗਾਨਿਸਤਾਨ। ਉਸਤਾਦ ਜੀ ਕੀ ਕਰਨ ਦੇ ਹੋ ਤੁਸੀਂ? ਪੁੱਛਿਆ ਕਿਹੜੇ ਸ਼ਹਿਰ ਨੂੰ ਸਮੁੰਦਰ ਲੱਗਦਾ? ਸਮੁੰਦਰ ਕਿਹਨੂੰ ਲੱਗਦਾ ਪਾਕਿਸਤਾਨ 'ਚ? ਅਫਗਾਨਿਸਤਾਨ। ਅਫਗਾਨਿਸਤਾਨ ਤਾਂ ਹੈ ਹੀ ਨਹੀਂ ਪਾਕਿਸਤਾਨ 'ਚ। ਹਾਂ ਇਹ ਗੱਲ ਸੀ। ਹਾਂ। ਤੂੰ ਦੇਖਿਆ ਵਾ। ਤੇ ਬਲੋਚਿਸਤਾਨ। ਅਫਗਾਨਿਸਤਾਨ ਚ ਕਦੋਂ ਹੈਗਾ ਰੇਲਵੇ ਸਟੇਸ਼ਨ? ਬਲੋਚਿਸਤਾਨ ਪਾਕਿਸਤਾਨ ਚ ਹਨਾ। ਲਾਹੌਰ ਦਾ ਰੇਲਵੇ ਸਟੇਸ਼ਨ ਜਿਹੜਾ ਵਾ ਪਾਕਿਸਤਾਨ ਦੇ ਕਿਹੜੇ ਸ਼ਹਿਰ 'ਚ ਆ? ਰੇਲ ਸਟੇਸ਼ਨ ਉਹ ਜਿੱਤੇ ਜਹਾਜ਼ ਉਤਰਦੇ ਹਨਾ। ਚਲੋ ਅੱਛਾ ਉਹ ਜਿਹੜਾ ਟ੍ਰੇਨ ਵਾਲਾ। ਹਾਂ, ਦੱਸ। ਰੇਲਵੇ ਸਟੇਸ਼ਨ ਲਾਹੌਰ ਦੇ ਕਿਹੜੇ ਸ਼ਹਿਰ 'ਚ ਦੱਸ। ਲਾਹੌਰ ਦਾ ਯਾਨੀ ਟੀਟੀ ਨਹੀਂ ਕਿ ਟੀਟੀ ਇੰਨੇ ਬੜੇ ਬੈਜ ਵੀ ਲੱਗੇ ਹੋਏ, ਜੱਫੀ ਪਾ ਕੇ ਕਹੋ ਕਿਹੜੇ ਦਰਬਾਰ ਦੇ ਮਲੰਗ ਹੋ ਤੁਸੀਂ? ਫਿਰ ਵਿੱਚ ਮੇਰੇ ਲਾਹੌਰ ਦੇ ਕਿਹੜੇ ਸ਼ਹਿਰ? ਰਾਵਲਪਿੰਡੀ ਤੇ ਉਸ ਤੋਂ ਬਾਅਦ ਪੱਤੋਗੀ। ਇੱਧਰ ਵੀ ਨਹੀਂ ਆਉਂਦਾ। ਜੜ੍ਹਾਂ ਵਾਲੇ। ਜੜ੍ਹਾਂ ਵਾਲੇ। ਹਾਂ ਪੱਕਾ ਹੀ ਮਿੱਠੇ ਤੋਂ ਸੈਂਟਰ। ਲਾਹੌਰ ਦਾ ਰੇਲਵੇ ਸਟੇਸ਼ਨ ਕਿੱਥੇ ਆ? ਜੜ੍ਹਾਂ ਵਾਲੇ। ਜਿਹੜਾ ਵਾਲੇ। ਇੱਕ ਮਿੰਟ ਤੂੰ ਠਹਿਰ। ਤੇਰੀਆਂ ਜਿਹੜੀਆਂ ਉਹਦੇ ਨੇ ਇਹ ਲੱਖ ਦੀ ਤੇਰੇ ਤੇ। ਇਹ ਤੁਸੀਂ ਬਦਲਣਾ ਵਾ। ਉਹ ਮਿੱਠਾ ਸਕੂਨ ਕਰਿਆ ਕਰ, ਉਹਨੂੰ ਸਹੀ ਜਵਾਬ ਦੇਣ ਦੇ ਕਰ। ਤੈਨੂੰ ਨਹੀਂ ਪਤਾ ਲੱਗਣ ਡਿਆ ਕੀ ਕਹਿੰਦੇ? ਗੱਲ ਗੌਰ ਨਾਲ ਸੁਣ। ਭਾਈ ਇੱਥੇ ਹੀ ਸੀਗਾ, ਉਹਨਾਂ ਨੇ ਕਿਤੇ ਉਰੇ ਪਰੇ ਕਰ ਲਿਆ ਹੋਣਾ ਮੇਰੇ ਹਿਸਾਬ ਨਾਲ। ਇੱਥੇ ਤੁਸੀਂ ਸਵਾਲ ਦੁਹਰਾਓ ਇੱਕ ਵਾਰੀ ਸਾਥੀ। ਰੇਲ ਬਾਜ਼ਾਰ ਵਾਲੀ ਜਿਹੜੀ ਗੁੰਮਟੀ ਆ, ਹਾਂਜੀ ਇਹ ਕਿੱਥੇ ਆ? ਰੇਲ ਬਾਜ਼ਾਰ ਵਾਲੀ ਗੁੰਮਟੀ। ਸੋਚ ਕੇ ਦੱਸੀ, ਸੋਚ ਕੇ। ਰੇਲ ਬਾਜ਼ਾਰ ਵਾਲੀ ਪਹਿਲੇ ਬਹੁਤ ਜਾ ਰਿਹਾ ਹੋ। ਗੁੰਮਟੀ। ਫਮਲਾ ਕਰਿਓ।
ਇਹ ਮੇਰੇ ਹਿਸਾਬ ਨਾਲ ਜਾਂ ਉਧਰ ਲਾਹੌਰ ਦੇ ਵਿੱਚ ਫੈਸਲ ਟਾਊਨ ਮਾਡਲ ਟਾਊਨ ਉਹਨਾਂ ਦੇ ਲਾਗੇ ਆ ਪੱਕੀ ਗੱਲ ਹੀ ਮਿੱਠੇ ਉਤੋਂ ਹਾਂਜੀ ਲੱਗਣੇ ਜਿਵੇਂ ਜਾਣ ਕੇ ਕਰਨ ਦੇ ਆ ਆਹੋ ਤੇ ਤੁਸੀਂ ਦੱਸੋ ਉਹ ਯਾਰ ਸਵਾਲ ਕੀ ਸਵਾਲ ਤੇ ਗੌਰ ਨਾਲ ਸੁਣ ਉਹ ਜਿਹੜਾ ਉਹ ਵਾਲੀ ਗੁੰਮਟੀ ਮਾਰਕੀਟ ਹਾਂ ਗੁੰਮਟੀ ਦੱਸ ਉਹ ਕਿੱਥੇ ਬੱਚੇ ਨੂੰ ਪਤਾ ਵਾ ਯਾਰ ਸ਼ੇਖੂਪੁਰੇ ਉਹ ਨਹੀਂ ਉੱਥੇ ਨਹੀਂ ਜੀ ਸ਼ੇਖੂਪੁਰੇ ਹੱਥ ਛੁੱਟ ਦੇ ਤੈਨੂੰ ਜੇ ਚਾਹਣਾ ਹੱਥ ਹਾਂ ਹਾਂ ਆ ਕੈਸਰੀ ਦਰਵਾਜ਼ੇ ਦੇ ਸਾਹਮਣੇ ਕੈਸਰੀ ਲਾਹੌਰ ਕੈਸਰੀ ਦਰਵਾਜ਼ੇ ਦੇ ਫੈਸਲ ਸਾਹਿਬ ਤੁਸੀਂ ਦੱਸੋ ਮੈਨੂੰ ਪਤਾ ਵੇ ਦੱਸੋ ਰੇਲ ਬਾਜ਼ਾਰ ਦੇ ਬਿਲਕੁਲ ਨਾਲ ਰੀਗਲ ਰੋਡ ਹਾਂ ਉਹਦੀ ਰੀਗਲ ਰੋਡ ਕਿੱਥੇ ਔਰ ਉਹ ਜਿਹੜਾ ਰੋਡ ਰੇਲਵੇ ਰੋਡ ਆ ਯਾਰ ਰੇਲਵੇ ਰੋਡ ਡਾਕਖਾਨਾ ਵੱਡਾ ਜੀਪੀਓ ਹਾਂ। ਉਹਦੇ ਨਾਲ ਮਨਜ਼ੂਰ ਟਾਇਰਾਂ ਵਾਲਾ ਸ਼ੇਰਾ ਟਾਇਰਾਂ ਦੇ ਆ ਨਾਲ ਬੁੱਲ ਅੰਦਰ ਰੱਖ ਕੇ ਨਾ ਗੱਲ ਕਰਿਆ ਕਰ ਸ਼ੇਰਾ ਟਾਇਰਾਂ ਦੇ ਨਾਲ ਕਿੱਡੀ ਛੇਤੀ ਫੌਰਨ ਦੱਸਣ ਦੇ ਹੁਣ ਉਸਤਾਦ ਜੀ ਤੋਂ ਸਵਾਲ ਪੁੱਛੋ ਅੱਛਾ ਫੈਸਲ ਸਾਹਿਬ ਇਹ ਦੱਸੋ ਘੰਟਾ ਘਰ ਹਾਂਜੀ 3 ਸ਼ਹਿਰ ਦੱਸੋ ਪਾਕਿਸਤਾਨ ਦੇ ਜਿਨ੍ਹਾਂ ਦੇ ਅੰਦਰ ਘੰਟਾ ਘਰ ਆ। ਹਾਂ ਦੱਸੋ ਆ ਪਰਸ ਪੜਾ ਲਓ ਨਹੀਂ ਪਰਸਨ ਫੈਸਲਾਬਾਦ 'ਚ ਹੈਗਾ ਨਾ ਘੰਟਾ ਘਰ ਹੈਗਾ ਨਾ 2 ਸ਼ਹਿਰ ਹੋਰ ਦੱਸੋ ਜਿੱਥੇ ਘੰਟਾ ਘਰ ਹੈਗਾ ਗੁਜਰਾਂ ਦਾ ਮੁਲਤਾਨ ਸਾਨੀ ਨਾ ਹਰ ਗਏ ਵੇ ਗੁਜਰਾਂ ਵਾਲਾ ਮੁਲਤਾਨ ਗੁਜਰਾਂ ਵਾਲੇ ਵੀ ਘੰਟਾ ਘਰ ਹੈਗਾ ਮੁਲਤਾਨ ਵੀ ਹੈਗਾ ਘੰਟਾ ਘਰ ਗੁਜਰਾਂ ਵਾਲੇ ਹੈ ਕਿਹੜਾ ਘੰਟਾ ਘਰ ਹੈ ਤਿੰਨਾਂ ਸ਼ਹਿਰਾਂ ਤੋਂ ਜਿਹੜਾ ਬਿਲਕੁਲ ਕੰਧ ਦੇ ਨਾਲ ਲੱਗਾ ਹੈ? ਕੰਨ ਤੇ ਨਾਲ ਲੱਗਾ ਖਾਂਦੇ ਨਾ ਕੰਨ ਤੇ ਯਾਨੀ ਇੱਕ ਘੰਟਾ ਘਰ ਫੈਸਲਾਬਾਦ ਹੈ ਨਾ ਹਾਂ। ਪੂਰਾ ਇੰਜ ਰਾਉਂਡ ਦੇ ਵਿੱਚ ਦਰਮਿਆਨ 'ਚ ਘੰਟਾ ਘਰ ਹਾਂਜੀ ਇਹਨਾਂ ਤਿੰਨਾਂ ਸ਼ਹਿਰਾਂ 'ਚੋਂ ਇੱਕ ਘੰਟਾ ਘਰ ਐਸਾ ਵਾ ਜਿਹੜਾ ਬਿਲਕੁਲ ਦੀਵਾਰ ਦੇ ਨਾਲ ਲੱਗਾ ਵਾ। ਮੁਲਤਾਨ ਦਾ ਹਾਂ ਇਹ ਤੈਨੂੰ ਕਿ ਤੂੰ ਉੱਥੇ ਡਰਾਮੇ ਕਰਨ ਜਾਂਦਾ ਰਿਹਾ ਡਰਾਮੇ ਕਰਨ ਜਾਂਦਾ ਰਿਹਾ ਸਹੀ ਨਹੀਂ ਹੈ ਹਿਸਟਰੀ ਪੜ੍ਹੀ ਇਹਨਾਂ ਨੇ ਸਹੀ ਹਿਸਟਰੀ ਉਸਤਾਦ ਜੀ ਨੌਲੇਜ ਪਾਕਿਸਤਾਨ ਦਾ ਸਭ ਤੋਂ ਵੱਡਾ ਜ਼ਿਲ੍ਹਾ ਕੌਣ ਕਿਹੜਾ ਉਹ ਪੁੱਛੋ ਜ਼ਿਲ੍ਹਾ ਜ਼ਿਲ੍ਹਾ ਹਾਂ ਜ਼ਿਲ੍ਹਾ ਕੌਂਸਲ ਪੰਜਾਬ ਜ਼ਿਲ੍ਹਾ ਪੰਜਾਬ ਆ ਪੰਜਾਬ ਪੰਜਾਬ ਤੋਂ ਬਾਹਰ ਗਏ ਨਹੀਂ ਨਹੀਂ ਪੰਜਾਬ ਉਹ ਜਾਣ ਦੋ ਉਹ ਚੁੱਪ ਕਰੋ ਸਿਰ ਤੋਂ ਨਹੀਂ ਜ਼ਿਆਦਾ ਯਾਨੀ ਕਿ ਹੋ ਕਿੱਡਾ ਵੱਡਾ ਸਕਦਾ ਜ਼ਿਲ੍ਹਾ ਵਾ ਆਹੋ ਦੱਸੋ ਉਹ ਯਾਰ ਪੰਜਾਬ ਸਭ ਤੋਂ ਵੱਡਾ ਹੀ ਉਹ ਭਾਈ ਜਾਣ ਦੋ ਆਬਾਦੀ ਦੇ ਹਿਸਾਬ ਨਾਲ ਹੋਣਾ ਵਾ ਆਪਣੀ ਤੁਸੀਂ ਕੈਲਕੂਲੇਸ਼ਨ ਆਹੋ ਹੋਤਾ ਖੋਰ ਸਹੀ ਜ਼ਿਲ੍ਹਾ ਪੁੱਛਿਆ ਉਹਨਾਂ ਨੇ ਤੇ ਜ਼ਿਲ੍ਹਾ ਪੰਜਾਬ ਆ ਆ ਲਓ ਉਸਤਾਦ ਜੀ ਇਹਨੂੰ ਵੀ ਪੁੱਛੋ ਤੂੰ ਇਹ ਦੱਸ ਮੈਨੂੰ ਵੀ ਨਾ ਪਤਾ ਇਹਨੇ ਤੇਰੀ ਕੋਈ ਵੇਖ ਲਈ ਬਸ ਤੇਰੇ ਸ਼ਜਰੇ ਜੋ ਕੋਈ ਪੁੱਛਣਾ ਇਹਨਾਂ ਨੇ ਜਵਾਬ ਦੇ ਦੇਣਾ। ਇਹਨੂੰ ਆਣਾ ਨਹੀਂ ਹੂੰ ਫਿਰ ਇਹ ਦਿਲ ਕਿੱਧਰ ਹੁੰਦਾ ਇੱਧਰ ਹੁੰਦਾ ਨਾ ਖੱਬੀ ਸਾਈਡ ਹਾਂਜੀ ਇੱਧਰ ਕੀ ਹੁੰਦਾ ਆ ਮੈਨੂੰ ਆਂਦਾ ਪਰ ਮੈਂ ਦੱਸਣਾ ਨਹੀਂ ਤੁਹਾਡੇ ਵਾਂਗੂ ਮੈਂ ਓਵਰਲੈਪ ਨਹੀਂ ਕਰਨਾ ਚੱਲ ਇੱਧਰ ਦਿਲ ਹੈ ਨਾ ਹਾਂ ਇੱਧਰ ਕੁਝ ਵੀ ਨਹੀਂ ਇੱਧਰ ਕੀ ਹੈ ਕੱਖ ਵੀ ਨਹੀਂ ਇਧਰ ਖਾਲੀ ਹੋਣਾ ਜੇ ਗੱਲ ਇਧਰ ਖਾਲੀ ਹੈ ਉਸਤਾਦ ਜੀ ਕੱਖ ਵੀ ਨਹੀਂ। ਅੱਛਾ ਸਾਜੀ ਉਸਤਾਦ ਕੋ ਪੁੱਛਿਆ ਜਦੋਂ ਸਭ ਤੋਂ ਗਹਿਰਾ ਸਮੁੰਦਰ ਕਿਹੜਾ ਦੁਨੀਆ ਦਾ ਮਨੋੜਾ ਕਲਿਫਟਨ ਐਮਾਜ਼ਨ ਦੇ ਜੰਗਲਾਂ ਵਾਲਾ ਜਿਹੜਾ ਨਹੀਂ ਸਾਜੀ ਉੱਥੇ ਸਮੁੰਦਰ ਦਲਦਲ ਆ ਉੱਥੇ ਭਾਜੀ ਫਨ ਦੁਨੀਆ ਵਾਲਾ ਜਿਹੜਾ ਵਾ ਫਨ ਪੂਲ ਵਾ ਉਹ ਸਭ ਤੋਂ ਡੂੰਘਾ ਵਾ ਹਨਾ ਉਹ ਦਿਲ ਦਾ ਪੁੱਛਣ ਦੇ ਇੱਧਰ ਦੱਸ ਕੀ ਹੋ ਮਿੱਠਾ ਸਾਹਿਬ ਇੱਕੋ ਸਾਹ ਦੇ ਵਿੱਚ 15 ਜਾਨਵਰਾਂ ਦੇ ਨਾਲ ਹੋਣ। ਓਕੇ ਲਓ ਜੀ ਹੋਤਾ ਘੋੜਾ ਬੱਕਰੀ ਊਂਠ ਮੱਝ ਨਹੀਂ ਕਰਨਾ ਮੈਂ ਲੱਲਾ ਨੇ ਚੱਲ 10 ਜਾਨਵਰਾਂ ਦੇ ਨਾਂ ਅੜਨਾ ਨਹੀਂ ਦੱਸ ਖੋਤਾ ਘੋੜਾ ਬਿੱਲੀ ਤੋਤਾ ਚੀਜ਼ ਬਸ ਹਾਂਜੀ ਤੋਤੇ ਤੋਂ ਫਸ ਗਏ ਅੜਨਾ ਨਹੀਂ ਖੋਤਾ ਘੋੜਾ ਸ਼ੇਰ ਊਂਟ ਬੱਕਰੀ ਬਿੱਲੀ ਬਾਂਦਰ ਖੋਤਾ ਘੋੜਾ ਖੱਚਰ ਖੋਤਾ ਘੋੜਾ 2 ਵਾਰੀ ਕਿਹਾ ਖੱਚਰ ਸਭ ਤੋਂ ਪਹਿਲੇ ਖੋਤਾ ਘੋੜਾ ਹੀ ਕਿਹਾ ਸੀ ਹਾਂ। ਹਾਂਜੀ ਫੈਸਲ ਸਾਹਿਬ ਲੈ ਵੀ ਜਾਨਵਰੀ ਹਾਂਜੀ ਸ਼ੁਰੂ ਹਾਂਜੀ ਚਲੋ ਰਿਚ ਤੋਂ ਸ਼ੁਰੂ ਕਰ ਚੁੱਪ ਕਰ ਜਾ ਚਲੋ ਜੀ ਤੇਰੀ ਨਹੀਂ ਮੰਨਣੀ ਮੈਂ ਚਲੋ ਰਿਚ ਖੋਤਾ ਘੋੜਾ ਊਂਟ ਬੱਕਰੀ ਬਿੱਲੀ ਕੁੱਤਾ ਸ਼ਹਜ਼ਾਦਾ ਚੱਲ ਜਾ ਮੈਂ ਆਪਣੇ ਕੁੱਤੇ ਨੂੰ ਵੀ ਭਾਈ ਕਹਿੰਦਾ ਨਹੀਂ ਸ਼ੂਟਰ ਨਹੀਂ ਦੇ ਜਾਂਦੇ ਉਹ ਨਾਮ ਤੇ ਨਹੀਂ ਕੋਈ ਲੈ ਜਾਂਦੇ ਆ। ਹੁੰਦੇ ਰਿਚ ਖੋਤਾ ਘੋੜਾ ਕੁੱਤਾ ਬੱਕਰੀ ਬਿੱਲੀ ਬੱਕਰੀ। ਬੱਕਰਾ ਬੱਕਰੀ ਦੱਸੋ ਤੇ 2 ਉਹਦੇ ਬੱਚੇ ਨਹੀਂ ਵਿੱਚ ਅਟਕ ਜਾਂਦਾ ਬੰਦਾ ਬੱਕਰਾ ਬੱਕਰੀ ਤੇ 8 ਉਹਨਾਂ ਦੇ ਬੱਚੇ ਬੱਚਾ ਅੱਛਾ। ਬਸ ਆਪਣੇ 10 ਰਿਸ਼ਤੇਦਾਰਾਂ ਦੇ ਨਾਲ ਹੈ 10 ਰਿਸ਼ਤੇਦਾਰ ਹਾਂ ਦੱਸ ਰਹੇ ਨਹੀਂ ਫਸਟ ਕਜ਼ਨ ਸੈਕੰਡ ਕਜ਼ਨ ਦੋਗੇ ਥਰਡ ਇੱਕ ਫਸਟ ਕਜ਼ਨ ਹੁੰਦਾ ਇੱਕ ਸੈਕੰਡ ਕਜ਼ਨ ਹੁੰਦਾ ਖਾਲਾ ਪੂਪੀ ਤਾਇਆ ਮਾਮਾ ਚਾਚਾ ਉਹ ਇੱਕ ਸਾਂਡੂ ਕੁੜਮ ਸੌਕਣ ਸੂਜੀ ਸੌਂਕਣ
ਸੌਂਕਣ, ਅੰਮੀ, ਅੱਬੂ, ਅਭੀ ਰਿਸ਼ਤੇਦਾਰ ਭੈਣ, ਵਾਈਫ, ਇਹ ਤਿੰਨ ਬੀਵੀ। ਇਹ ਨਾਂ ਲੈਣੇ ਆ, ਨਾਂ ਲੈਣੇ ਸੀ। ਵਾਈਫ ਦਾ ਨਾਂ ਲੈਣਾ ਸੀ, ਭਰਾ ਦਾ ਨਾਮ, ਮੈਂ ਕਿਹਾ ਨਾਮ ਲੈ। ਹਾਂ ਅੱਛਾ ਨਾਮ ਲਾਉਣਾ ਮੈਂ ਸਹੀ ਅੰਮੀ ਕੋ ਰਿਸ਼ਤੇਦਾਰ ਆ ਸਾਡੇ ਚੋਂ ਨਹੀਂ ਸੀ ਨਾਮ ਅੰਮੀ ਤੇ ਰਿਸ਼ਤੇਦਾਰ ਹੁੰਦੀ ਨਹੀਂ, ਅੰਮੀ ਤੇਰੀ ਕੀ ਲੱਗਦੀ? ਅੰਮੀ ਓਪੜਾ ਜੋ ਆ ਅੰਮੀ ਉਪੜਾ। ਰਿਸ਼ਤਿਆਂ ਦੇ ਨਾਮ ਉਹਨਾਂ ਨੇ ਕਿਹਾ ਰਿਸ਼ਤਿਆਂ ਦੇ ਨਾਮ ਲੈ ਰਿਸ਼ਤੇਦਾਰਾਂ ਦੇ ਨਾਮ ਉਹ ਫੈਮਿਲੀ ਆ ਤੁਹਾਡੀ ਰਿਸ਼ਤੇ ਭਾਜੀ ਆਪਣੇ ਫੈਮਿਲੀ ਦੇ 10 ਮਰਦਾਂ ਦੇ ਨਾਂ ਲੈਣੇ ਅੜਨ ਤੋਂ ਬਗੈਰ, ਕਰੀਬੀ ਨਾਨਕੇ ਦਾਦਕਿਆਂ ਚ। ਕੋਈ ਇੱਕ ਵੀ ਨਹੀਂ ਨਿਕਲਣਾ ਵੇ ਚਲੋ ਜੀ। ਮਰਦ ਹੈ ਹੀ ਨਹੀਂ ਸੌਦਾ ਮੁੱਦਾ ਪੱਪੂ ਨੰਨਾ ਸ਼ੌਕਾ ਨਹੀਂ, 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 ਜਿਹੜੇ ਹੈ- ਸਾਜੀ ਕਰਤ ਜਿਹੜੇ ਹੈ ਜੇ ਨਾ ਹੋਣ ਤੇ ਬਸ ਸਾਜੀ ਨਹੀਂ, ਤੁਸੀਂ ਨਹੀਂ। ਪਤਾ ਕਰਾਓ। ਇਹ ਕਿਹੜੇ ਰਿਸ਼ਤੇਦਾਰ? ਇਹ ਤੇ ਬਾਕੀਰਾ ਵਾ ਨਾਮ ਲੈਣੇ ਆ। ਯਕੀਨ ਕਰੋ ਮੇਰੇ ਚਾਚੇ ਨੇ 5 ਚਾਚੇ ਨੇ ਸੌਦਾ ਮੁੱਦਾ ਨੰਨਾ ਪੱਪੂ ਉਹਦਾ ਤੇ ਅਸੀਂ ਖਾਨਦਾਨ ਨਾਮ ਲੈਣੇ ਨੇ, ਨਾਮ ਲੈਣੇ ਨੇ, ਨਾਮ। ਇਹ ਤੇ ਭਰਾ ਇਹ ਮਸੂਦ ਪੱਪੂ ਦਾ ਜਿਹੜਾ ਨਾਮ ਆ, ਉਹ ਐਦਾਂ ਲੈਣੇ ਨੇ। ਨਹੀਂ ਤੇਰੇ ਚਾਚੇ ਕਿੰਨੇ ਆ? 5 ਤੇਰੇ ਸਿਰ ਇੱਕ ਹੀ ਆ। ਚਲੋ ਉਹ ਤੇ ਭਰਾ ਰੋਲਕ ਸਾਹਿਬ ਦਾ ਗਾਣਾ ਵਜਾ ਬਰਾਬਰ ਲੱਗ ਗਈ ਬੱਬੂ ਭਰਾ ਸਾਹਿਬ ਦਾ। ਰੰਗੀ ਬਣਾ ਕੇ ਰੇਲ ਲਗਾ ਕੇ ਨਾਲੇ ਕਾਲੀ ਅੱਖੀਆਂ ਚ ਸੁਰਮਾ ਪਾ ਕੇ ਐ ਨਾਲੇ ਜਾਂਦਾ ਵਾ ਸ਼ੁਰੂ ਤੋਂ ਸਾਰੇ ਦੱਸਾਂ ਜੀ। ਚਲੋ ਜੀ। ਯਕੂਬ ਮਹਮੂਦ ਯੂਸਫ ਕਾਸ਼ਫ ਨਵੀਦ ਬਾਬਰ ਜਵੇਜ਼ ਕੌਸਫ ਕੌਸਫ ਕਿਹੜਾ ਨਾਮ ਹੁੰਦਾ ਕੌਸਰ ਕਹਿਣ ਲੱਗਾ ਸੀ। ਕੌਸਰ ਅਲੀ ਵੀ ਉਹ ਚਵਲਾ ਮਾਰਦਾ ਨਤੀ ਹੋ ਗਿਆ, ਨਤੀ। ਅੱਛਾ ਨਾਮ ਲੈਣੇ ਸਾਈ ਤੁਸੀਂ ਕਹਿੰਦੇ ਰਿਸ਼ਤੇ ਦੱਸਣੇ ਨੇ ਨਹੀਂ, ਨਾਮ ਅੱਛਾ ਹੁਣ ਮੈਂ ਸਾਈ ਮੈਂ ਕਿੰਨੇ ਨਾਮ ਲੈਣੇ ਸਾਈ 10। ਉਹ ਸਾਜੀ ਦਾਦਾ ਜੀ ਸੀ ਪਰਦਾਦੇ ਦਾ ਨਾਮ ਸੀ ਚੌਧਰੀ ਹਸ਼ਮਤ ਅੱਛਾ ਅੱਛਾ, ਆਰਾਮ ਨਾਲ ਬਹਿ ਜਾ। ਅੱਛਾ, ਫਿਰ ਪਰਦਾਦੇ ਦਾ ਨਾਮ ਸੀ ਚੌਧਰੀ ਹਸ਼ਮਤ ਕੀ ਕਰਦੇ ਸੀ ਉਹ? ਠੀਕ ਹੈ ਮੁਗਲ ਸਨ ਠੀਕ ਹੈ ਮੁਗਲ ਇਹ ਬੜਾ ਕੰਮ ਹੈਗਾ ਜੇ। ਫਿਰ ਦਾਦਾ ਜੀ ਪੜਦਾਦੇ ਦਾ ਨਾਮ ਸੀ ਚੌਧਰੀ ਮਿਰਜ਼ਾ ਵਲਾਇਤ ਤੇ ਮੇਰੇ ਦਾਦਾ ਜੀ ਦਾ ਨਾਮ ਸੀ ਚੌਧਰੀ ਮਿਰਜ਼ਾ ਅਬਦੁਰ ਰਹੀਮ। ਮੇਰੇ ਅੱਬੂ ਦਾ ਨਾਮ ਸੀ ਮੁਹੰਮਦ ਹਨੀਫ। ਇੱਥੇ ਚੌਧਰੀ ਲੱਗਾ ਕੀ ਗੱਲ ਮੁੱਕ ਗਏ ਚੌਧਰੀ ਪਿੱਛੇ ਨਹੀਂ ਚੌਧਰੀ ਔੜੇ ਬੰਦ ਹੋ ਗਏ। ਨਹੀਂ ਉਹ ਚੌਧਰੀ ਸੀ ਕੋਲੋਂ ਹੀ ਲਾਈਦਾ ਯਾਰ, ਚੌਧਰੀ ਕੋਈ ਵੀ ਨਹੀਂ ਹੁੰਦਾ ਸਾਰੇ ਨੈਣ ਰੱਖੀ ਇੱਕ ਇਹਨਾਂ ਦਾ ਦਾਦਾ ਜਿਹੜਾ ਉਹਨੇ ਜੈਂਡਰ ਚੇਂਜ ਕਰ ਉਹਨੂੰ ਕਹਿੰਦੇ ਚੌਧਰੀ ਸ਼ਗੁਫਤਾ। ਠੀਕ ਹੈ। ਮੇਰੇ ਚਾਚੇ ਦਾ ਨਾਮ ਹੈ ਚੌਧਰੀ ਸ਼ੌਕਤ ਬੇਗ। ਠੀਕ ਹੈ। ਉਸ ਤੋਂ ਛੋਟੇ ਚਾਚੇ ਦਾ ਨਾਮ ਯਾਰ ਇਦਾਂ ਦੇ ਮੈਂ ਵੀ ਦੱਸ ਸਕਣਾ ਵਾ ਚੌਧਰੀ ਚੌਧਰੀ ਲਿਆਕਤ ਬੇਗ। ਠੀਕ ਹੈ। ਫਿਰ ਚੌਧਰੀ ਨੰਨਾ ਬੇਗ ਜਿਹੜਾ ਸਭ ਤੋਂ 150 ਸਾਚ ਕਿਹਾ ਤੁਸੀਂ 10 ਨਾਮ ਹੈ। ਇਹਨਾਂ ਦੀ ਬਰਾਦਰੀ ਦੇ ਵਿੱਚ ਇੱਕ ਰਾਣਾ ਵਾ, ਇੱਕ ਮਿਰਜ਼ਾ ਵਾ, ਇੱਕ ਮਲਕ ਆ। ਇਹ ਚੌਧਰੀ ਸਾਰਿਆਂ ਨੂੰ ਕਹੀ ਜਾ। ਸਕੇ ਕਜ਼ਨ ਬੈਠੇ ਇੱਕ ਦੂਜੇ ਨੂੰ ਕਹਿਣਗੇ ਰਾਣਾ ਸਾਹਿਬ ਕੋ ਅਜੀ ਜੱਟ ਸਾਹਿਬ ਹੋ ਗਿਆ ਸੀ, ਇਹ ਹੋ ਗਿਆ ਸੀ ਜੋ ਹੋ ਗਿਆ। ਬੇਗ ਵੀ ਮੁਗਲ ਹੁੰਦੇ ਹਾਂਜੀ ਅਲਹਮਦੁਲਿਲਾ ਉਹ ਵੀ ਮੁਗਲ ਆ, ਬੇਗ ਵੀ ਮੁਗਲ ਆ, ਮਿਰਜ਼ੇ ਵੀ ਮੁਗਲ ਆ। ਠੀਕ ਹੈ ਨਾ। ਆ ਬੇਗਾਂ ਚ ਪੱਟੀ ਚਗਤਾਈ ਮੁਗਲ ਆ। ਲੋ ਮਾੜੀ ਜੀ ਲੈਬ ਦੇਖੀ ਮਸ਼ਹੂਰ ਤੇ ਚਗਤਾਈ ਵੀ ਬਣ ਗਏ। ਮਿਰਜ਼ਾ ਬੇਗ ਚਗਤਾਈ ਇਹ ਸਾਰੇ ਮੁਗਲ ਹੈਗੇ। ਨਾਲ ਖਤਾਈ ਅਕਸਰ ਚੁਗਤੇ ਕਹਿੰਦੇ ਨੇ ਇਹਨੂੰ, ਕੀ ਕਹਿੰਦੇ? ਚਗਤਾਈ। ਠੀਕ ਹੈ। ਤਰਖਾਨ ਲੋਹਾਰ ਇਹ ਵੀ ਮੁਗਲ ਹੁੰਦੇ। ਭਾਈ ਫੈਸਲ ਤੇਰੇ ਵਰਗੇ ਉਹਦਾ ਧਵਾਲ ਪਾਪਾ ਕੇ ਗਿੱਟੇ ਵਿੰਗੇ ਕਰ ਲੈਂਦਾ ਵਾ ਤੇ ਗੱਲਾਂ ਦੇਖ ਲਓ ਯਾਰ ਬਹਾਦਰ ਆਪਣੇ ਕੋਲ ਜਿਹੜਾ ਸੀ ਮੁਗਲ ਸੀ? ਨਹੀਂ ਮੁਗਲ ਨਹੀਂ ਸੀ, ਮਲਕ ਮਲਕ ਸੀ। ਹਾਂ ਤੇ ਫਿਰ ਤੂੰ ਢਾਡੀ ਟਾਈਮ ਫਰਕ ਵੇਖਣਾ ਹੈ। ਉਹ ਆਪਣਾ ਜਿਹੜਾ ਹੈਗਾ ਸ਼ਰਾਦ ਐਡੀਟਰ ਮੁਗਲ ਆ। ਠੀਕ ਹੈ। ਉਹ ਜਵੇਦ ਸਾਹਿਬ ਇੱਥੇ ਜਿਹੜੇ ਸੀ ਉਹ ਵੀ ਮੁਗਲ ਨੇ। ਉਸਤਾਦ ਜਵੇਦ? ਉਸਤਾਦ ਜੀ ਸਾਰੇ ਸਾਈਡ ਤੇ ਕਰ ਦਿਓ, 3 ਜਣੇ ਸਾਈਡ ਤੇ ਕਰ ਤੂੰ ਦਿਓ। ਵੀ ਮੈਂ ਵੀ ਉਧਰ ਹੀ ਆਣ ਡਿਆ। 3 ਮੈਂ ਪਾ ਗਏ ਆ ਨਾ। ਪਰਸਨੈਲਿਟੀ ਹੀ ਤੁਹਾਨੂੰ ਦੱਸਣਗੀਆਂ, ਲੈਂਗੁਏਜ ਹੀ ਦੱਸ ਦੇਣਗੇ ਕਿ ਯਾਰ ਵਾਕਈ ਯਾਰ ਮੁਗਲ ਨੇ ਯਾਰ। ਤੇ ਆ ਹਲਕੇ ਕਿੱਥੇ ਜਾਣੇ ਹਲਕੇ ਤੇ ਜਾਗ ਕੇ ਹੋਏ ਆ ਬਸ। ਜਾਗ ਕੇ ਨਹੀਂ ਇਹਦੇ ਕਜ਼ਨ ਸਕੇ ਜਿਹੜੇ ਕਿਹਦਾ ਨਾਮ ਮਲਕ ਸ਼ਕੀਲ ਆ, ਦੂਸਰੇ ਦਾ ਨਾਮ ਅਨਵਰ ਬੱਟੂ। ਸਕੇ ਭਰਾ ਨੇ ਦੋਵੇਂ। ਉਹ ਇਹਨਾਂ ਦਾ ਤੇ ਬੜਾ ਅਜੀਬ ਜਿਹਾ ਸਿਸਟਮ ਆ, ਉਹ ਤੇ ਛੱਡ ਦਿਓ ਤੁਸੀਂ। ਉਹ ਤੇ ਮੈਂ ਹੁਣ ਦੁਬਈ ਜਾਵਾਂਗਾ ਤੇ ਮੈਂ ਲਾਲੇ ਕੋ ਪੁੱਛਾਂਗਾ। ਆਏ ਫਿਰ ਉਹ ਫਿਰ ਬੰਦੇ ਨਹੀਂ ਭਾਈਣੋ, ਤੁਸੀਂ ਇੱਥੇ ਬੈਠੇ ਗੱਲ ਕੀਤੀ, ਲਾਲਾ ਮੈਨੂੰ ਰੋਜ਼ ਫੋਨ ਕਰਦਾ ਕਦੋਂ ਆਉਣਾ, ਮੈਂ ਉਹਦਾ ਜਵਾਬ ਦੇਣਾ ਵਾ। ਕਿਹੜੀ ਗੱਲ? ਜਿਹੜੀ ਇਹਨਾਂ ਦੇ ਬੈਠੇ ਲਾਲੇ ਨੂੰ ਕੀਤੀ ਸੀ ਕਿ ਅਸੀਂ ਤਾਂ ਉਹਨਾਂ ਨੂੰ ਗਲੀ ਨਹੀਂ ਸੀ ਵੜਨ ਮੈਂ ਦਿੰਦੇ। ਉਹਨਾਂ ਦੇ ਸੱਚੀ ਇਹ ਗੱਲ ਕਰਿਓ ਨਾ ਸ਼ੋਭ ਚ ਭਾਵੇਂ ਕੱਟ ਦਿਓ, ਜਿਹੜੀ ਇਹਨੇ ਲਾਲਾ ਜੀ ਨੂੰ ਗਾਲ ਪਾਈ ਮੈਂ ਮਿੱਠਾ ਜੀ ਸੋਚ ਨਹੀਂ ਸਕਦਾ। ਗਾਲ ਭਾਈ ਤੂੰ ਜਿਹੜਾ ਇਹਨੇ ਕਿਹਾ ਕਿ ਵੀ ਮੇਰੇ ਅੱਬੇ ਨੇ ਤੇ ਕਿਹਾ ਸੀ ਬੈਨ ਕੀਤਾ ਸੀ ਕਿ ਇਸ ਗਲੀ ਚ ਨਾ ਇਧਰੋਂ ਦੀ ਵੜਨ ਨਾ ਆਏ। ਹਾਂਜੀ ਇਹ ਤੇ ਹੁਣ ਉਹ ਦੱਸੇਗਾ ਨਾ ਉੱਥੇ ਜਾ ਕੇ। ਇਹ ਵੱਡਿਆਂ ਦੀ ਗੱਲਾਂ ਤੁਸੀਂ ਹੁਣ ਉਹਦੇ ਕੋਲ ਵਿਚਾਰ ਨੂੰ ਕਾਹਤੋਂ ਪਾਉਣਾ ਉਸਤਾਦ ਜੀ? ਵੱਡਿਆਂ ਦੀ ਗੱਲਾਂ ਵੱਡੇ ਕਰਕੇ ਤੇ ਫਿਰ ਇਹਨੇ ਕੋ ਕੀਤੀ ਇੱਥੇ ਬਹਿ ਕੇ? ਚਲੋ ਗਲਤੀ ਹੋ ਗਈ, ਚਲੋ 2 ਵਾਰੀ ਲਾਲਾ ਪੁੱਛ ਰਿਹਾ ਮੁੜ ਕੇ ਕਵੇ ਕੁਛ ਨਾ। ਉਹ ਲਾਲਾ ਜੀ ਸਾਹਮਣੇ ਆਉਂਦੇ ਤੇ ਭੱਜ ਜਾਂਦੇ, ਫਿਰ ਉਦੋਂ ਵੀ ਦਈ ਹੋਇਆ। ਭਾਈ ਲਾਲੇ ਨੇ ਯਾਰ ਇੱਕ ਇਹਨਾਂ ਦਾ ਦੋਸਤ ਆ, ਫੈਨ ਵੀ ਆ, ਬੜਾ ਪਿਆਰ ਉਸਤਾਦ ਜੀ, ਹਮਜ਼ਾ ਜੰਜੋਆ। ਉਹ ਕਹਿੰਦਾ ਸੀ ਜੀ ਫੈਸਲ ਮੈਸੇਜ ਆਇਆ, ਕਹਿੰਦੇ ਜੀ ਫੈਸਲ ਸਾਹਿਬ ਨੂੰ ਕੋਈ ਬੰਦਾ ਥ੍ਰੈਟ ਕਰੇ ਨਾ ਤੇ ਮੈਨੂੰ ਦੱਸ ਦੇਣਾ। ਫੈਸਲ ਸਾਹਿਬ ਉਹ ਬਹੁਤ ਸਖਤੀ ਨਾਲ ਕਿਹਾ ਉਹਨੇ, ਤੇ ਮੈਂ ਉਹਨੂੰ ਦੱਸ ਦੇਣਾ। ਮੈਂ ਕਹਿਣਾ ਜੀ ਫੈਸਲ ਸਾਹਿਬ ਨੂੰ ਤੁਸੀਂ ਟੈਨਸ਼ਨ ਲੈਣੀ, ਤੁਸੀਂ ਈਜ਼ੀ ਹੋ ਕੇ ਕਰ ਲੈਣਾ ਜੋ ਵੀ। ਉਹ ਯਾਰ ਫਰੀਦ ਮੈਂ ਨਹੀਂ ਨੇ ਚੱਕਰਾਂ ਜਾਂਦਾ ਭਰਾਵਾ। ਮੈਂ ਤੇ ਆਪਣੇ ਬੱਚਿਆਂ ਨੂੰ ਵੀ ਐਡਵਾਈਸ ਕੀਤੀ। ਹੁਣ ਮੈਂ 2 ਦਿਨ ਦਾ ਬੜਾ ਪਰੇਸ਼ਾਨ ਆ। ਉਹ ਮੰਨਣ ਲੱਗ ਪਏ ਤੁਹਾਨੂੰ? ਬੂਝ ਕਰ ਇੱਥੇ ਠੀਕ ਹੈ।
ਮੈਂ 2 ਦਿਨ ਦਾ ਨਾ ਉਸਤਾਦ ਜੀ ਬੜਾ ਪਰੇਸ਼ਾਨ ਹੈ। ਬੇਟਾ ਮੇਰਾ ਯਾਨੀ ਕਿ ਲੜ ਪਿਆ ਤੇ ਮੈਂ ਨਾ ਬੈਠਾ ਹੋਇਆ ਸੀ, ASI ਸਾਹਿਬ ਹੈਗੇ ਸੀ ਮੇਰੇ ਦੋਸਤ, ਮੈਂ ਉਹਨਾਂ ਦੇ ਨਾਲ ਹੀ ਬੈਠਾ ਸੀਗਾ। ਮੈਨੂੰ ਫੋਨ ਆਇਆ ਘਰੋਂ ਕਿ ਬੇਟਾ ਲੜ ਪਿਆ ਤੇ ਪੁਲਿਸ ਆਈ ਹੈ ਘਰ। ਉਸਤਾਦ ਜੀ ਕਸਮ ਨਾਲ ਚਾਲ ਕੋ ਬਹਿ ਕੇ ਤੇ ਪੈਰਾਂ ਨਾਲ ਟੋਏ ਬਣ ਗਏ ਉੱਥੇ ਪੱਕੀ ਸੜਕ 'ਚ ਵੀ ਇਹਨਾਂ ਬੈਠਾ, ਫਿੰਗਰਪ੍ਰਿੰਟ ਛਪ ਗਿਆ ਕੁਰਸੀਆਂ ਦੇ ਆਰੋ ਚਾਲੇ ਤੇ। ਉਹ ਪੁਲਿਸ ਹੁਣ ਕੀ ਹੋਇਆ? ਵਾਲੇ ਜਦੋਂ ਇੱਧਰ ਜਾਂਦੇ ਆ ਨਾ ਵਰਦੀਆਂ ਬਦਲ ਕੇ ਜਾਂਦੇ ਆ, ਇੰਨਾ ਨੀਵਾਂ ਘਰ ਹੱਲਾ ਮਾਰ ਇੰਨਾ ਆਰਫ ਅੱਛਾ ਚਾਲੇ ਫਿਰ ਉਸਤਾਦ ਜੀ ਉਹਨੇ ਨਾ ਲੜਾਈ ਹੋ ਗਈ ਮੁੰਡਿਆਂ ਦੀ ਉੱਥੇ, ਤੇ ਉਹ ਸੁਹੇਲ ਸਾਹਿਬ ਦੇ ਕੋਲ ਮੁੰਡਾ ਗੱਡੀ ਖਿਲਾਰ ਕੇ ਗਿਆ ਹੈ ਸੇਲਮ ਸਾਹਿਬ। ਮੇਰੇ ਬੇਟੇ ਕੋਲ, ਅੱਛਾ ਗੱਡੀ ਖਿਲਾਰ ਕੇ ਗਿਆ ਹੈ ਤੇ ਦੂਸਰਾ ਮੁੰਡਾ ਆਇਆ ਉਹ ਗੱਡੀ ਲੈ ਗਿਆ। ਉਹ ਫਿਰ ਜਿਹੜਾ ਮੁੰਡਾ ਗੱਡੀ ਖਿਲਾਰ ਕੇ ਗਿਆ ਸੀ ਉਹ ਕਹਿੰਦਾ ਮੇਰੀ ਗੱਡੀ, ਸੁਹੇਲ ਸਾਹਿਬ ਕਹਿੰਦੇ ਵੀ ਤੇਰਾ ਭਰਾ ਲੈ ਗਿਆ। ਦੱਸੋ ਕਿੰਨੇ ਮੁੰਡੇ ਹੋਏ? ਖਿਲਾਰ ਕੇ ਗਿਆ, ਇੱਕ ਲੈ ਕੇ ਗਿਆ, ਇੱਕ ਆਹੋ। ਸੀਟ ਤੋਂ। ਕਿੰਨੇ ਮੁੰਡੇ ਹੋ ਗਏ? 4 ਹੋਏ। ਠੀਕ ਹੈ, ਲੜਾਈ 2 ਦੀ ਤੇ ਹੈ। ਉਹ ਹੁਣ ਇਹ ਤੇ ਸਟੋਰੀ ਯੂਸੀ ਨੇ ਨਹੀਂ ਸੀ ਸੁਣਾਈ। ਨਹੀਂ ਉਸਤਾਦ ਜੀ ਇਹ ਧਿਆਨ ਬਣਾ, ਮੈਂ ਉਹ ਫਿਰ ਉਹ ਕਰੈਕਟਰ ਪੁਲਿਸ ਲੈ ਆਇਆ, ਕੌਣ ਉਹ ਮੁੰਡਾ ਜਿਹਦੀ ਗੱਡੀ ਸੀਗੀ ਯਾਰ? ਉਦੋਂ ਦੱਸਣਾ ਸੀ। ਪੁਲਿਸ ਲੈ ਆਇਆ, ਮੈਂ ਉੱਥੇ ਬੈਠਾ ਹੋਇਆ ਵਾਂ, ਮੈਂ ਉੱਥੋਂ ਭਾਈ ਗੱਡੀ ਸਿੱਧਾ ਦੇਤੀ ਘਰ, ਦੇਤੀ ਫਿਰ। ਠੀਕ ਹੈ, ਥਾਣੇ ਗਿਆ ਵਾਂ। ਮੈਂ ਕਿਹਾ ਹਾਂਜੀ ਜੀ ਕੀ ਹੋਇਆ ਮਸਲਾ? ਉੱਥੇ ਕਲਿੱਪ ਕੱਢ ਕੇ ਦਿਖਾਇਆ, ਵੇਖੋ ਜੀ ਮੁਜ਼ਾਕਰਾ ਤੇ ਵੀ ਆ ਰਿਹਾ, ਇੱਥੇ ਵੀ ਆ ਰਿਹਾ। ਤਾਂ ਕਹਿੰਦੇ ਮੈਂ ਤਾਲੇ ਕਿਉਂ ਨਹੀਂ ਆ ਰਿਹਾ? ਕਹਿੰਦੇ ਮੈਂ ਫੈਸਲਨਾਮੇ ਮੁਜ਼ਾਕਰਾਤ ਵਾਲੇ। ਨਹੀਂ ਕਸਮੇ ਮੈਂ ਲਾ ਕੇ ਦੱਸਣਾ। ਉਹਨੇ ਸਭ ਤੋਂ ਪਹਿਲੇ ਨੰਬਰ ਦੇ SHO ਨੂੰ ਸਾਈ ਤੁਹਾਡਾ ਪੁੱਛਿਆ, ਹਾਏ ਹਾਏ। ਸਭ ਤੋਂ ਪਹਿਲੇ ਉਹਨੇ ਤੁਹਾਡਾ ਪੁੱਛਿਆ, ਫਿਰ ਉਹਨੇ ਫਰੀਦ ਸਾਹਿਬ ਦਾ ਪੁੱਛਿਆ। ਠੀਕ ਹੈ, ਤੇ ਮੈਂ ਕਿਹਾ ਉਹ ਵੀ ਇੱਥੇ ਸੀ ਤੇ ਮੈਨੂੰ ਫੋਨ ਆਇਆ ਸੀ, ਉਹ ਕਹਿੰਦੇ ਸੀ ਕਿ ਕੋਈ ਮਸਲਾ ਜ਼ਿਆਦਾ ਖਰਾਬ ਹੋਵੇ ਤਾਂ ਬੁਲਾ ਲਈ। ਮੈਂ ਕੋਲੋਂ ਹੀ ਕਹਿ ਦਿੱਤਾ, ਕਹਿੰਦਾ ਨਹੀਂ ਫੈਸਲ ਸਾਹਿਬ ਮਸਲਾ ਹੱਲ ਹੋ ਗਿਆ, ਕੋਈ ਇਸ਼ੂ ਨਹੀਂ, ਤੁਸੀਂ ਆ ਗਏ ਹੋ। ਤੇ ਸਿਰਫ ਲੜਾਈ ਕਾਹਦੀ ਜੀ ਕਿ ਭਰਾ ਸਕਾ ਗੱਡੀ ਲੈ ਕੇ ਗਿਆ ਤੇ ਪੈਟਰੋਲ ਮੁਕਾ ਕੇ ਆ ਗਿਆ, ਮੈਂ ਪੈਟਰੋਲ ਤੁਹਾਡੇ ਕੋਲ ਲੈਣਾ। ਲਓ ਪੈਟਰੋਲ ਕਸਮ ਵਾਲੀ ਗੱਲ ਮੈਂ ਯਾਰ ਤੁਹਾਡੇ ਮੁੰਡੇ ਨੇ ਕੋਈ ਸ਼ਹਿਰ ਲਾਈ ਹੋਣੀ, ਕੋਈ ਵੇਚੀ ਹੋਣੀ ਸ਼ਹਿਰ ਲਾ, ਕਿਉਂ ਦੱਸੋ? ਉਸ ਇਲਾਕੇ ਦਾ ਹਿਸਾਬ ਲਾ ਤੂੰ, ਕਿਦਾਂ ਦੇ ਲੋਕ ਉੱਥੇ ਰਹਿੰਦੇ ਨੇ ਜਿਹੜੇ ਇਹ ਹਰਕਤਾਂ ਕਰਦੇ। ਸਹੀ ਗੱਲ। ਉਸਤਾਦ ਜੀ ਮੈਂ ਇਹਨਾਂ ਦੀ ਗਲੀ 'ਚ ਗੱਡੀ ਖਿਲਾਰੀ ਜਦੋਂ ਮੈਂ ਗੱਡੀ ਲਈ ਏ, ਉਸਤਾਦ ਜੀ ਯਕੀਨ ਕਰ ਲਓ ਮੈਂ ਇੱਥੋਂ ਗੱਡੀ ਸਹੀ ਲੈ ਕੇ ਗਿਆ ਵਾਂ, ਤੇ ਜਦੋਂ ਮੈਂ ਬੈਲ ਦਿੰਦਾ ਗਿਆ ਸਾਰਾ ਅੱਗੇ, ਮੈਂ ਗੱਡੀ ਖਿਲਾਰ ਕੇ ਗੱਡੀ ਸਟਾਰਟ ਕੀਤੀ, ਅੱਗੇ ਲੈ ਗਿਆ ਤੇ ਬੈਲ ਨਹੀਂ ਵੱਜਣ ਡਈ। ਆਹੋ ਤੇ ਮੈਂ ਟਾਪਾ ਖੋਲ ਕੇ ਵੇਖਿਆ ਵਿੱਚ ਬੈਟਰੀ ਨਹੀਂ ਹੈ, ਕਿਸੇ ਕਰੈਕਟਰ ਨੇ ਬੈਟਰੀ ਕਰ ਗਿਆ। ਕਹਿੰਦਾ ਗੱਡੀ ਸਹੀ ਲੈ ਕੇ ਆਇਆ ਸੀ ਗੱਡੀ। ਮੈਂ ਇੱਕ ਵਾਰੀ ਲੈ ਗਿਆ ਗੱਡੀ, ਯਕੀਨ ਮੰਨ ਮੈਂ ਬਾਹਰ ਨਿਕਲਿਆ, ਮੈਨੂੰ ਇਦਾਂ ਲੱਗਾ ਮੈਂ ਗੱਡੀ ਅੱਗ ਚੋਂ ਆਈ ਆਦੀਆਂ ਚੀਜ਼ਾਂ ਹੀ ਨਾਲ ਹੈਗੀਆਂ, ਛਾਰੇ ਵੀ ਲੱਥੇ ਪਏ, ਹੱਥ 'ਚ ਲੱਤੀ ਪਈ। ਆਹੋ, ਤੇ ਹੁਣ ਜੀ ਤੁਸੀਂ ਕਹਿੰਦੇ ਫੈਮਿਲੀ ਨੇ ਸ਼ਿਫਟ ਹੋਣਾ, ਨਾਲ ਉਸਤਾਦ ਜੀ ਬੜੀ ਵੱਡੀ ਗੱਡੀ, ਜਿਹੜੀਆਂ ਗੱਡੀਆਂ ਵੱਡੀਆਂ ਇਹਨਾਂ ਦੇ ਸ਼ੀਸ਼ੇ, ਟਾਇਰ, ਰਿਮ। ਹਾਂਜੀ ਭਾਜੀ ਮੈਂ ਇਹਦੀ ਗਲੀ 'ਚ ਲੈ ਕੇ ਗੱਡੀ ਗਿਆ, ਇੱਕ ਬੰਦਾ ਕਹਿੰਦਾ ਯਾਰ ਟੈਂਕੀ ਟਾਪੇ ਨਵੇਂ ਪਵਾਏ, ਮੈਂ ਦੇਖਿਆ ਬਾਅਦ ਟੈਂਕੀ ਤੇ ਢੱਕਣੀ ਹੈ ਨਹੀਂ, ਕੈਬ ਕਰ ਗਿਆ। ਜਾਦੂ ਪਿਆਰ ਦਿੱਤੇ ਸੀ ਉਹ। ਪਿਆਰ ਹੀ ਦਿੱਤਾ ਤੇ ਗੱਡੀ ਨੂੰ। ਓਏ ਯਾਰ ਤੁਸੀਂ ਵੀ ਲਾ ਕੇ ਰੱਖੋ ਜਿਹੜੀਆਂ ਚੀਜ਼ਾਂ। ਉਸਤਾਦ ਜੀ ਨੇ ਸਭ ਕੁਝ ਤੁਹਾਨੂੰ ਦਿੱਤਾ, ਠੀਕ ਹੈ ਨਾ? ਉਸਤਾਦ ਜੀ ਦਾ ਹਿਸਾਬ ਪਤਾ ਕੀ, ਉਹ ਬਿੱਲੀ ਵਾਲਾ, ਠੀਕ ਹੈ? ਕੁਸ਼ੇਰ ਨੂੰ ਨੇ ਸਾਰਾ ਕੁਝ ਦੱਸਿਆ, ਦਰਖਤ ਤੇ ਚੜ੍ਹਨਾ ਨਹੀਂ ਦੱਸਿਆ। ਉਸਤਾਦ ਜੀ ਵੀ ਤੁਹਾਨੂੰ ਸਾਰਾ ਕੁਝ ਦੱਸਣ ਦੇ ਨੇ। ਉਸਤਾਦ ਜੀ ਇਹਨਾਂ ਨੂੰ ਕੋਈ ਪਾਣਾ ਲਾਣਾ ਵੀ ਦੱਸੋ, ਡਰੈਸਿੰਗ ਕਰਨੀ, ਗੱਡੀਆਂ ਛੱਡੀਆਂ ਦਾ ਦੱਸੋ ਕਿ ਵੀ ਗੱਡੀ ਨੂੰ ਲਾਕ ਵੀ ਲੱਗਦਾ। ਮੈਂ ਸਦਕੇ ਜਾਵਾਂ, ਠੀਕ ਹੈ, ਤਾਂ ਲਾਹੌਰ ਜਾ ਕੇ ਗੱਲਾਂ ਹੋਣੀਆਂ ਸੀਗੀਆਂ। ਨਹੀਂ ਬੇਟੇ ਮੈਨੂੰ ਪਹਿਲੇ ਦੀ ਜਾਂਦੀ, ਬੇਟੇ ਮੈਨੂੰ ਪਹਿਲੇ ਦੀ ਜਾਂਦੀ। ਉਸਤਾਦ ਜੀ ਥੋੜਾ ਜਿਹਾ ਨਾ ਤਬਲੀਗ ਕਰਿਆ ਕਰੋ, ਇਹਨਾਂ ਨੂੰ ਨਾ ਦੱਸਿਆ ਕਰੋ ਕਿ ਬੇਟਾ ਇੰਜ ਬੋਲੀ ਦਾ, ਗੁਫ਼ਤਗੂ ਕਰਨ ਦਾ ਤਰੀਕਾ ਹੋਣਾ ਚਾਹੀਦਾ, ਇਨਸਾਨ ਨੂੰ ਬੋਲਣ ਦਾ ਤਰੀਕਾ ਹੋਣਾ ਚਾਹੀਦਾ, ਕੋਈ ਤਾਂ ਗੈਟਸ ਹੋਣੇ ਚਾਹੀਦੇ ਨੇ, ਕੋਈ ਟੈਲੈਂਟਡ ਹੋਣਾ ਚਾਹੀਦਾ, ਕੋਈ ਅਬਨੋਰਮਲ ਸਿਸਟਮ ਹੋਣਾ ਚਾਹੀਦਾ, ਸਿਸਟਮ ਜਿਹੜਾ ਕਿ ਉਹ ਨਹੀਂ ਹੋਣਾ ਚਾਹੀਦਾ ਕੋਈ ਪਾਗਲਾਂ ਵਾਲੀਆਂ ਗੱਲਾਂ ਕਿ ਤੁਸੀਂ ਲੱਗੇ ਹੋ ਯਾਰ। ਹਾਏ ਹਾਏ ਹਾਏ। ਅੱਛਾ ਅਸੀਂ ਤੁਸੀਂ ਲੱਗੇ ਹੋ ਬੋਲੀ ਜਾਣਦੇ ਹੋ ਯਾਰ, ਤੁਸੀਂ ਬਾਹਰ ਬੈਠੇ ਫਜ਼ੂਲ ਬੋਲਣ ਦੇ। ਇੱਥੇ ਸ਼ੋਅ ਤੋਂ ਇਲਾਵਾ ਉਸਤਾਦ ਜੀ ਮੈਂ ਕਦੇ ਨਹੀਂ ਬੋਲਦਾ। ਚੱਲ ਵੀ ਦੱਸ, ਕੁੱਲ 5 ਕੁੱਤਿਆਂ ਦੀਆਂ ਨਸਲਾਂ ਦੇ ਨਾਂ ਲੈ। 5 ਕੁੱਤਿਆਂ ਦੀਆਂ, ਓਕੇ। ਇਹਨੂੰ ਪਾਣਾ ਓਏ ਪਾਗਲ ਭਾਈ, ਉਹ ਨਸਲ ਭਰਾ ਵੱਡਾ ਪਾ ਇਹਨੂੰ, ਚੱਲ। ਹਾਂ ਨਹੀਂ ਉਹਨੇ ਇਹ ਚਲੋ ਜੀ। ਲੈਬਰੇ, ਹਾਂਜੀ ਬਗਿਆਰੀ, ਹਾਂਜੀ ਪੈਂਟਰ, ਉਸ ਤੋਂ ਬਾਅਦ ਰੰਗਸਾਲ, ਉਹ ਜਿਹੜਾ ਮੂੰਹ ਤੇ ਟੋਕਰੀ ਪਾਈ ਹੁੰਦੀ ਆ, ਉਹਨੂੰ ਕੀ ਕਹਿੰਦੇ ਆ? ਹੁਣ ਤੂੰ ਦੱਸ। ਸ਼ਿਕਾਰੀ ਕੁੱਤੀ। ਨਾਂ ਲੈਣਾ, ਸ਼ਿਕਾਰੀ ਸਾਰੇ ਹੀ ਹੁੰਦੇ। ਕਿੰਨੇ ਹੋਏ? 3। ਪੈਂਟਰ, ਬਗਿਆਰੀ, ਲੈਬਰੇ, ਜਰਮਨ ਸ਼ਾਵਟ। ਜਰਮਨ ਸ਼ਾਵਰ। ਆਹੋ, ਜਰਮਨ ਸ਼ਾਵਟ। ਇੱਕ ਰਹਿ ਗਏ ਮਿੱਠੇ ਜਰਮਨ ਸ਼ਾਵਰ। ਹਾਂ, ਜਰਮਨ ਸ਼ਾਵਟ ਸ਼ੂਗਰ ਜਿਹੜਾ। ਅੱਛਾ ਚਲੋ ਜੀ, ਜਰਮਨ ਸ਼ਾਵਰ ਵੀ ਹੋ ਗਿਆ। ਉਸ ਤੋਂ ਬਾਅਦ ਉਹ ਯਾਰ ਜਿਹੜਾ ਵੱਡਾ ਮੂੰਹ ਹੁੰਦਾ ਵਾ, ਉਹ ਬਗਿਆੜੀ ਕਹਿ ਤੇ ਦਿੱਤਾ ਹੀ। ਬਗਿਆਰੀ ਨਹੀਂ, ਉਹ ਜਿਹੜਾ ਖੇਲਣ ਵਾਲਾ ਹੁੰਦਾ ਵਾ, ਕਦਲਾ। ਉਹ ਨਹੀਂ, ਉਹ ਕੁੱਤਾ ਨਹੀਂ ਹੁੰਦਾ, ਉਹ ਬੱਕਰੀਆਂ ਦੀ ਨਸਲ ਮਰੇ। ਕਿਹੜੀ? ਉਹ ਕਹਿੰਦਾ ਦੋਂਦਾ ਜਾਂ 2 ਰੁਪਏ ਚੱਲ ਇੱਕ ਰਹਿ ਗਿਆ। 2 ਰੁਪਏ ਮੂੰਹ, ਉਹ ਨਹੀਂ ਹੁੰਦਾ। ਪੰਜਵਾਂ ਦੱਸ। ਪੰਜਵਾਂ ਉਹ
ਉਹ ਪਹਾੜੀ ਕੁੱਤਾ, ਕਿਹੜਾ ਉਹ ਪਹਾੜੀ ਕੁੱਤਾ ਜਿਹਦੇ ਸਿੰਗ ਵੀ ਨਿਕਲੇ ਹੁੰਦੇ ਆ ਫਿਰ ਕੁੱਤਾ ਢੂੰਡਾ ਮਾਰਦੇ ਆ। ਉਹ ਜਿਹੜੇ ਉਧਰ ਆਉਂਦੇ ਆ ਵਿੱਚ ਵਿੱਚ ਕੁੱਤੇ ਵੀ ਹੁੰਦੇ ਆ। ਆਹੋ ਮਾਰਕੋਟ ਓ ਯਾਰ ਬੜੀ ਬੱਕਰੀ ਦੀ ਆ ਸੁਣਿਓ ਮਿੱਠੇ ਉਹ ਮਾਰਕੋ ਉਹ ਜਿਹੜਾ ਟਾਂਗੇ 'ਚ ਪਾਏ, ਉਹ ਜਿਹੜੇ ਟਾਂਗੇ 'ਚ 2 ਕੁੱਤੇ ਪਾਏ ਨਹੀਂ ਹੁੰਦੇ ਉਹਨਾਂ ਨੇ ਉਹਦੇ ਭਾਰੀ ਬਰਫ ਏਰੀਏ 'ਚ। ਹਾਂਜੀ ਹੁਣ ਵੇਖ ਮੈਂ ਜਿੱਤ ਗਿਆ, ਵੇਖ ਦਾ ਮੈਂ ਨਸਲ ਦਾ ਨਾਂ ਦੱਸਣਾ ਵਾ, ਹੁਣ ਇਹ ਨਹੀਂ ਦੱਸਣਾ ਵੀ ਟਾਂਗੇ 'ਚ ਪਾਏ ਕਿਤੇ ਪਏ, ਨਸਲ ਦਾ ਨਾਂ ਦੱਸਣਾ। ਮੈਂ ਕੁੱਤੇ ਦੇ ਬੇਫਾਰਮ ਬਣਾਉਣਾ, ਮੈਨੂੰ ਦੱਸ। ਤੂੰ ਭਾਵੇਂ ਜੋ ਵੀ ਆ ਤੂੰ 4 ਕਿਉਂ ਦੱਸੇ ਫਿਰ? ਇੱਕ ਉਹਦਾ 1 ਮਿੰਟ ਮੇਰੇ ਦੇਨ 'ਚ ਨਹੀਂ ਆਉਂਦੇ ਆ। ਲੈਬਰੇ, ਬਗਿਆਰੀ, ਪੈਂਟਰ, ਜਰਮਨ ਸ਼ਾਵਰਟ, ਕਜਲੇ ਉਹ ਕਿਹੜਾ ਕਜਲਾ ਕੁੱਤਾ ਵੀ ਹੈ। ਕਜਲਾ ਉਹ ਕਜਲਾ ਖੋਤਾ ਹੁੰਦਾ ਹੀ ਲੇਲਾ ਹੁੰਦਾ ਹੀ ਅੱਛਾ ਰਾ ਖਜਲਾ। ਜੇ ਤੇ ਜ਼ੋਰ ਪਾ ਇੱਕੋ ਹੀ ਰਹਿ ਗਿਆ ਬਸ। ਰਾਹ ਹੀ ਫਿਰ ਰਾਹ ਪੱਕੀ ਗੱਲ ਰਾਹ ਕੁੱਤਾ ਹੈ ਮਗਰ ਔਰ ਰਾ ਨਹੀਂ ਹੈਗਾ। ਰਾਹ ਦੇ ਕਿਸੇ ਨੂੰ। ਨਹੀਂ ਫਿਰ ਰਾਹ ਨਹੀਂ ਤੇ ਫਿਰ ਹੁਣ ਰਾਤ ਹੋਤਾ ਹੁੰਦਾ ਯਾਰ। ਰੂਸੀ ਰੂਸੀ ਪੰਜ ਕੁੱਤਾ ਛੋਟਾ ਜਿਹਾ। ਰੂਸੀ ਦਾ ਨਾਂ ਤਾਂ ਨਹੀਂ, ਰੂਸੀ ਦੇ ਮੁਲਕ ਦਾ ਨਾਮ ਆ। ਉਹਦੀ ਬਰੀਡ ਦਾ ਕੀ ਨਾਮ ਆ? ਰੂਸੀ ਬੀਟ ਰੂਸੀ ਆ। ਜਿਵੇਂ ਜਰਮਨ ਸ਼ੈਫਰਡ ਉਹ ਰੂਸੀ ਹੈ ਨਾ, ਉਹਨੂੰ ਪਿਸਤੀ ਕਹਿੰਦੇ ਨੇ। ਕੀ ਪਿਸ਼ਤੀ ਪਿਸਤੀ ਛੋਟਾ ਬੋਲਾ ਜਿਹਾ। ਆ ਜਿਹੜੀ ਹੋਰ ਨਹੀਂ ਢੀਦੀ ਉਹ ਕਹਿੰਦਾ ਭਾਈ ਮੈਂ ਪੂਰੇ ਕਰਤੇ ਬਗਿਆਰੀ, ਲੈਬਰੇ, ਪੈਂਟਰੇ, ਜਰਮਨ ਸ਼ਾਵਰਟ ਤੇ ਉਹ ਜਿਹੜਾ ਦੂਜਾ ਵਿਸ਼ੇ ਬੜੇ ਪੈਂਟਰੇ ਆ ਕਿਹੜਾ ਕਿਹਾ ਸੀ ਹੁਣ? ਰੂਸੀ। ਸਾਰੇ ਦੱਸ। ਰੂਸੀ ਕਿਹੜਾ ਕੁੱਤਾ ਹੁੰਦਾ ਰੂਸੀ ਹੁੰਦਾ ਕੁੱਤਾ। ਯਾਰ? ਉਹਦੀ ਇੱਕ ਕਿਹਾ ਜਾਂਦਾ, ਲੇਕਿਨ ਉਹਦੀ ਨਸਲ, ਉਹਦੀ ਬਰੀਡ ਦਾ ਨਾਮ ਵੀ ਹੋਰ ਹੋਏਗਾ। ਮੈਂ ਤਾਂ ਦੱਸ ਦੇਣਾ ਉਹ ਹਾਂਜੀ। ਕਿਹੜਾ ਹੁੰਦਾ। ਉਹ ਹੁੰਦਾ ਜਿਹੜਾ ਸੁੱਤਾ ਨਹੀਂ ਰਹਿੰਦਾ, ਸੁਸਤ ਟਾਈਪ ਜਿਹਾ ਹੁੰਦਾ, ਐਵੇਂ ਏਦਾਂ ਮੱਖੀਆਂ ਤੇ ਉਹ ਹਿਲਦਾ ਵੀ ਨਹੀਂ ਹੁੰਦਾ, ਮੱਖੀਆਂ ਮਾਰਦਾ ਜੇ ਰਹਿੰਦਾ। ਉਹਦਾ ਇਹ ਨਾਂ ਨਹੀਂ ਹੈ। ਹਾਂ ਤੂੰ ਦੱਸ ਵੀ 10 ਕੁੱਤਿਆਂ ਦੇ ਨਾਮ ਦੱਸ। ਸਾਈ ਮੈਨੂੰ ਜ਼ਿਆਦਾ ਹੀ ਆਉਂਦੇ ਹੈਗੇ ਨੇ। ਚਲੋ 15 ਦੱਸ ਦੇ। ਫਸ ਗਿਆ ਭਾਈ। ਚਲੋ 12 ਦੱਸ ਦੇ, 12 ਕੁੱਤਿਆਂ ਦੇ ਨਾਮ ਦੱਸ। 5-6 ਦੇ ਆਪਣੇ ਹੀ ਦੱਸ ਦੇਣੇ ਇੰਨੇ ਤੁਹਾਨੂੰ। ਹਾਂਜੀ। ਰੋਡਵੈਲਰ, ਕ੍ਰਾਸ ਰੂਟਰ, ਰੋਡ ਵੈਲਰ ਤੇ ਹੈ ਵਾ ਉਸਤਾਦ ਜੀ। ਫੈਸਲ ਕਹਿੰਦਾ ਤੇ ਹੈ ਵਾ, ਰੋਡਵੈਲਰ ਹੈਗਾ। ਤੁਹਾਨੂੰ ਕਹਿਣ ਦੇ ਮੰਨ ਲਓ ਉਸਤਾਦ ਜੀ। ਰੋਡ ਦਾ ਭਾਈ ਨੂੰ ਹੁਣੀ ਕਾਲ ਕਰ ਲਓ। ਉਹ ਰੋਡ ਵੈਲਰ ਤੇ ਉਹਨੂੰ ਬੰਬੂ ਚਿੱਕੇ ਨੂੰ ਕਹਿੰਦੇ ਆ। ਉਹ ਰੋਡ ਰੂਲਰ ਆ, ਇਹ ਰੋਡ ਵੈਲਰ ਆ, ਇਹ ਰੋਡ ਵੈਲਰ ਹੈ। ਉਹੀ ਆ। ਨਹੀਂ ਉਸਤਾਦ ਜੀ, ਦੋ ਰੂਰਲ ਹੋਰ ਹੁੰਦਾ ਉਹ। ਯਾਰ ਤੂੰ ਦੱਸ ਮੈਂ ਬਣਾਉਂਦਾ। ਠੀਕ ਹੈ, ਰੋਡਵੈਲਰ, ਗ੍ਰਾਸ ਰੂਟਰ, ਨਹੀਂ ਗ੍ਰੈਸ ਰੂਲਰ ਤੇ ਉਹ ਘਾਹ ਕੱਟਣ ਵਾਲੀ ਮਸ਼ੀਨ ਘਾਹ ਹੁੰਦੀ ਤੇ ਦੌੜਨ ਵਾਲੇ ਨੂੰ ਗ੍ਰਾਸ ਰੂਟਰ ਕਹਿੰਦੇ। ਹਾਂਜੀ ਤੇ ਘਾਹ ਤੇ ਜਿਹਨੂੰ ਮਰਜ਼ੀ ਦੜਾ ਲਾ ਦੋ। ਨਹੀਂ ਉਹ ਕੁੱਤਾ ਹੁੰਦਾ, ਗ੍ਰਾਸ ਰੂਟਰ ਕੁੱਤਾ। ਠੀਕ ਹੈ। ਅੱਛਾ, ਉਹ ਸਪੈਸ਼ਲ ਘਾਹ ਤੇ ਦੌੜਦਾ। ਪੁਆਇੰਟਰ, ਪੁਆਇੰਟਰ ਹਾਂ, ਇੱਕ ਹੋ ਗਿਆ। ਪੁਆਇੰਟਰ, ਪਾਇਨੀਅਰ, ਪਾਇਨੀਅਰ ਪਾਇਨੀਅਰ ਤੇ ਡੈਕ ਹੁੰਦਾ ਵਾ। ਸੀਮੈਂਟ ਹੁੰਦਾ। ਵਾਈਨ ਸੀਮਟ ਆ। ਪਾਇਨੀਅਰ ਤੇ ਡੈਕ ਵੀ ਹੁੰਦੇ ਆ। ਟੀਵੀ ਡੈਕ, ਸਪੀਕਰ, ਇਹਨੇ ਉਹ ਸਾਹਮਣੇ ਬੜੇ ਇੱਕ ਹੀ ਹੋਇਆ। ਲੈ ਚੱਲ ਚੱਲ ਉਹ ਕੁੱਤਿਆਂ ਦਾ ਕੀ ਬਣਾ? ਚੱਲ, ਇੱਕ ਹੋਇਆ। ਪਾਇਨੀਅਰ, ਲੈਬਰੇ, ਆ ਦੋ ਹੋ ਗਏ, ਦੋ ਹੋ ਗਏ। ਹਸਕੀ, ਹਸਕੀ ਕਿਹੜਾ ਕੁੱਤਾ ਹੁੰਦਾ ਯਾਰ? ਹਸਕੀ ਸਾਜ ਹੁੰਦਾ ਆ ਵੇ ਨਾ, ਹੁਣ ਤੁਹਾਨੂੰ ਨੌਲੇਜ ਨਹੀਂ ਤੇ ਅਸੀਂ ਕੀ ਕਰੀਏ? ਹਸਕੀ ਹੈਗਾ ਵਾ। ਠੀਕ ਹੈ। ਮੱਗ, ਮੱਗ ਮੱਗ 3 ਹੋ ਗਏ। ਓਏ ਮੱਗ ਕਿਹੜਾ ਕੁੱਤਾ ਆ ਗਿਆ? ਪੱਗ, ਮੱਗ ਜਿਹੜਾ ਵੀ ਹੁੰਦਾ ਮੱਗ ਉਹਦੇ ਲੱਗ ਉਹ ਹੁੰਦਾ ਯਾਰ, ਤੈਨੂੰ ਨਹੀਂ ਪਤਾ। ਉਹ ਪੱਗ 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 ਹੁੰਦਾ। ਉਹ ਗੁਰੂ ਬਾਦ ਮੇਰਾ ਨਾਚੀ ਦੀ। ਉਹ ਕਰਕੇ ਨਾ ਮੁਕਾਊ, ਨਹੀਂ ਉਹ ਤੋਤਾ ਵਾ। ਉਹ ਲੱਖੇ ਕਹੋ ਜਰਮਨ ਸ਼ੈਫਰਡ, ਮਕਾਓ ਇਸ ਗੱਲ ਨੂੰ ਇੱਥੇ ਹੀ। ਜਰਮਨ ਸ਼ੈਫਰਡ, ਸੀਲ। ਹਾਂਜੀ, 4 ਹੋ ਗਏ। ਬੈਲਜੀਅਮ ਸ਼ੈਫਰਡ, ਸੀਲ ਵੀ ਬੈਲਜੀਅਮ ਸ਼ੈਫਰਡ, ਇੰਡੀਅਨ ਸ਼ੈਫਰਡ, ਜਰਮਨ ਸ਼ੈਫਰਡ। ਠੀਕ ਹੈ। ਇੰਡੀਅਨ ਸ਼ੈਫਰਡ, ਇੰਡੀਅਨ ਸ਼ੈਫਰਡ ਵੀ ਹੈ, ਉਹ ਬਹੁਤ ਪਿਆਰਾ। ਕਤਰੀ ਸ਼ੈਫਰਡ ਵੀ ਹੈ। ਬਲੈਕ ਜਰਮਨ ਸ਼ੈਫਰਡ, ਸਾਜੀ ਕਤਰੀ ਸ਼ੈਫਰਡ ਹੈ ਇੱਕ। ਨਹੀਂ ਬਲੈਕ ਜਰਮਨ ਸ਼ੈਫਰਡ, ਡਬਲ ਬਾਕੂ ਕੋਟ, ਸ਼ੈਫਰਡ ਵੀ ਹੈ। ਡਬਲ ਕੋਟ, ਅਫਗਾਨਿਸਤਾਨ ਸ਼ੈਫਰਡ ਵੀ ਹੈ ਇੱਕ। ਸ਼ਿਕਾਗੋ ਸ਼ੈਫਰਡ, ਡਬਲ ਕੋਟ, ਡਿਊਲ ਕੋਟ, ਇੱਕ ਕਾਜ਼ਕਿਸਤਾਨ ਸ਼ੈਫਰਡ ਵੀ ਹੈ। ਨਹੀਂ ਤੁਰਕੀ ਸ਼ੈਫਰਡ, ਡਬਲ ਕੋਰ, ਡਬਲ ਕੋਰ, ਡਿਊਲ ਕੋਟ, ਹਸਨੀ, ਡਿਊਲ ਕੋਰ, ਡਿਊਲ ਕੋਟ, ਹਸਕੀ, ਸ਼ਿਟਜ਼ੂ, ਪੁਆਇੰਟਰ, ਪਰਸ਼ੀਅਨ, ਜਰਮਨ ਸ਼ੈਫਰਡ। ਪਰਸ਼ੀਅਨ ਕਿਹੜਾ ਕੁੱਤਾ ਦਾ? ਬਿੱਲੀ ਹੁੰਦੀ ਆ। ਪਰਸ਼ੀਅਨ ਉਸਤਾਦ ਜੀ ਕੁੱਤਾ ਹੁੰਦਾ ਜੀ। ਉਹ ਚੱਲ ਜਾ। ਰੂਸੀ ਟਰੈਕਟਰ ਵੀ ਹੁੰਦਾ। ਰੂਸੀ, ਪਿਸਤਾ, ਪਿਸਤੀ, ਦਿਮਾਗ ਵਾਸਤੇ ਬੜਾ ਅੱਛਾ ਕੁੱਤਾ। ਪਿਸਤਾ ਤੇ ਪਿਸਤੀ। ਬੁਲਡੋਗ, ਬੂਲੀ, ਬੂਲੀ, ਟਾਈਗਰ। ਟੈਗਰ। ਟਾਈਗਰ ਗ੍ਰੀਨ ਕੁੱਤਾ। ਪੈਰਟ। ਠੀਕ ਹੈ। 6 ਰਹਿ ਗਏ ਬਸ। ਕਿਹੜਾ ਜੀ? ਗ੍ਰੀਨ ਪੈਰਟ ਉਹ ਦੱਸਗੇ ਨਹੀਂ। ਨਹੀਂ ਟਾਈਗਰ, ਹਲਕਾਇਆ ਆਹੋ ਪੀਲਖਾ, ਬੈਠਾ, ਖਲੋਤਾ, ਜੌਨਸੀਰਾ, ਭੱਜਦਾ, ਦੰਦਲਾ, ਸੁੱਤਾ, ਲੌਂਗ ਰੂਟਰ। ਲੌਂਗ ਰੂਟਰ ਵੀ ਹੈ। ਉਹ ਇਹ ਬੜਾ ਕੁੱਤਾ ਹੈ। ਕਾਂਗਰੂ ਸ਼ੈਫਰਡ। ਉਹਦਾ ਲੰਬਾ ਏਡਾ ਲੰਮਾ ਹੁੰਦਾ ਜੀ। ਠੀਕ ਹੈ। ਉਹ ਕੁੱਤੇ ਦੀ ਖੁਸ਼ੀ ਹੁੰਦਾ ਨਹੀਂ, ਉਹ ਲਾਗ ਨੂੰ ਪੈ ਵੀ ਸਕਦੇ ਉੱਤੇ। ਏਡਾ ਲੰਮਾ ਹੁੰਦਾ ਤੇ ਉਹਦਾ ਏਡਾ ਹੀ ਕੱਦ ਰਹਿਣਾ ਉਸਤਾਦ ਜੀ। ਫੈਸਲ ਸਾਹਿਬ ਇਹਦੇ ਚ ਨਾ ਸਿਰਫ 3-4 ਕੁੱਤੇ ਤੁਸੀਂ ਦੱਸੇ। ਮੈਂ ਮੁੱਕਾ ਮੈਨੂੰ ਸੱਚ ਸਾਜੀ ਹੁਣੇ ਇੱਕ ਗੱਲ ਹੋਈ, ਭਲਾ ਕੀ ਹੋਇਆ? ਮੈਂ ਇਹਨੂੰ ਕਿਹਾ ਯਾਰ ਹਮਜ਼ਾ ਤੇਰਾ ਬੜਾ ਯਾਰ ਹਮਜ਼ਾ ਜਜੂਆ, ਤੇ ਉਹਨੇ ਕਿਹਾ ਕਿ ਮੈਂ ਫੈਸਲ ਨੂੰ ਕੁਝ ਕਵੇ ਨਾ ਕੋਈ
ਤੇ ਮੈਨੂੰ ਦੱਸਣਾ ਤੇ ਉਸਤਾਦ ਜੀ ਉਹ ਇਦਾਂ ਦੇ ਕਰੈਕਟਰ ਸੱਚੀ ਮੁੱਚੀ ਭਾਰ ਵਾਲੇ ਪੂਰੇ ਪਿੰਡ ਦੇ ਵਿੱਚ ਮਠਿਆਈ ਵੰਡਣੇ ਨੇ ਆਏ ਦੀ ਆ ਜਿਹੜੀ ਤੇ ਉਸਤਾਦ ਜੀ ਪਤਾ ਕੀ ਕਹਿੰਦਾ ਮੈਂ ਕਿਹਾ ਯਾਰ ਫੈਸਲ ਉਹ ਸੱਚੀ ਮੁੱਚੀ ਤੇਰੇ ਨਾਲ ਬੜਾ ਪਿਆਰ ਕਰਦਾ ਉਹ ਕਹਿੰਦਾ ਜੇ ਫੈਸਲ ਕੋ ਉਂਗਲੀ ਵੀ ਕਰੇ ਮੈਨੂੰ ਦੱਸੇ ਤੇ ਕਹਿੰਦਾ ਉਸਤਾਦ ਦਾ ਮੈਂ ਯਾਰ ਸੱਚੋ ਗੱਲ ਵਿੱਚ ਰਹਿ ਗਈ ਬੇਟੇ ਮੇਰੇ ਲਈ ਕਿ ਮੈਂ ਉਹਨਾਂ ਨੂੰ 1500 ਰੁਪਏ ਦੇ ਕੇ ਨਾ ਲੜਾਈ 14 ਹੋ ਗਏ ਇੱਕ ਰਹਿ ਗਿਆ ਉਹ ਵੀ ਦੱਸ ਇੱਕ ਰਹਿ ਗਿਆ ਉਹ ਵੀ ਦੱਸ ਦੇ ਦੱਸ 14 ਹੋ ਗਏ ਜੀ ਦਿਲ ਲਓ ਜੀ 14 ਹੋ ਗਏ ਪੂਰੇ ਇੱਕ ਉਹ ਰਹਿ ਕਿਹੜਾ ਗਿਆ ਕੁੱਤਾ ਪੈਂਟਰ ਸ਼ਿਕਾਰੀ ਗੱਦੀ ਉਹ ਰਹਿ ਗਿਆ ਇੱਕ ਗੱਦੀ ਸ਼ਿਕਾਰੀ ਪੈਂਟਰ ਪੈਂਟਰ ਸ਼ਿਕਾਰੀ ਡਬਲ ਕੋਡ ਯਾਰ ਫੈਸਲ ਗੱਦੀ ਕੁੱਤਾ ਕਿਹੜਾ ਵਾ ਜਿਹੜਾ ਗੱਦੀ ਪੈਂਟਰ ਗੱਦੀ ਹੁੰਦਾ ਵਾ ਉਧਰੋਂ ਪਹਿਲੀ ਗੱਦੀ ਤੇ ਪੈਂਟਰ ਉਹ ਭਾਈ ਉਹ ਪੈਂਟਰ ਦੇ ਨਾਲ ਫਿਰਦਾ ਹੁੰਦਾ ਠੀਕ ਹੈ ਪੈਂਟਰ ਸ਼ਿਕਾਰੀ ਅੱਛਾ ਕੋ ਕਹਿੰਦਾ ਡਬਲ ਕੋਟ ਵਾਹ ਲਿਵਾਇਸ ਵੀ ਇੱਕ ਵਾਰ ਨਹੀਂ ਪੈਂਟਰ ਕਿ ਇੱਕ ਬ੍ਰੇਕਆਊਟ ਬ੍ਰਿਟਿਸ਼ ਬ੍ਰੇਕਆਊਟ ਨੋਬਲ ਕੈਟ ਇਹ ਨਹੀਂ ਨੋਬਲ ਕੁੱਤਾ ਕੀ ਸੀ ਜਪੈਨਿਜ਼ ਜੰਪਿੰਗ ਜੰਪਿੰਗ ਨਹੀਂ ਯਾਰ ਉਹ ਮਿਸਰ ਨੂੰ ਕਹਿੰਦੇ ਆ ਯਾਰ ਉਹ ਤੇ ਜੰਗੀ ਜੰਗੀ ਚੰਗੀ ਨਹੀਂ ਹੁੰਦਾ ਸਹੀ ਫਾਰਗ ਕ੍ਰਾਸ ਰੂਟਰ ਇੱਕ ਪੈਰਾਸ਼ੂਟਰ ਸੁੱਤਾ ਕੁੱਤਾ ਸੁੱਤਾ ਕੁੱਤਾ ਇੱਕ ਬਰਾਬਰ ਨਹੀਂ ਯਾਰ ਪੁੱਠਾ ਠੀਕ ਹੈ ਕੁੱਤਾ ਸ਼ਿਕਾਰੀ ਕੁੱਤਾ ਉਹ ਯਾਰ ਸ਼ਿਕਾਰੀ ਤੇ ਜਿਹੜਾ ਸਾਰੀ ਕਰਦੇ ਸ਼ਿਕਾਰ ਬਘਿਆੜੀ ਜਰਮਨ ਸ਼ੈਫਰਡ ਅਵਾਰਾ ਹਮਾਰਾ ਕਿਹੜਾ ਬੰਜਾਰੇ ਦਾ ਭਰਾ ਦੁਬਾਰਾ ਪਾਣੇ ਆ ਜਿਹੜੇ ਗਲੀਆਂ 'ਚ ਫਿਰਦੇ ਹੁੰਦੇ ਹਾਂਜੀ ਬੰਜਾਰਾ ਦੇ ਵਾਰਾ ਦੋ ਨਸਲਾਂ ਨੇ ਠੀਕ ਹੈ ਆਹੋ ਇੱਕ ਡੱਗ ਹੁੰਦਾ ਹਾਂ ਡਾਗੇ ਅੱਛਾ ਡੱਗ ਪੱਗ ਹਾਂ ਇਹ ਤੇ ਤੂੰ ਕਿੰਨੇ ਹੀ ਨਾਂ ਬਣਾ ਲਏ ਡੱਗ ਮੱਗ ਵੀ ਇੱਕ ਡੋਲੇ ਮੱਗ ਡੱਗ ਪੱਗ ਡੋਲ ਉਹ ਗਈ ਲੈਬਰੇ ਹੀ ਹੁੰਦਾ ਵਾ ਉਹ ਡੱਗ ਜਿਹੜਾ ਉਹ ਹੀ ਹੁੰਦਾ ਯਾਰ ਇੱਕ ਡੱਕ ਠੀਕ ਹੈ ਯਾਰ ਉਹ ਇੱਕ ਉੱਥੇ ਹੀ ਮੁੜ ਘੜ ਕੇ ਘੁੰਮੀ ਜਾਂਦੇ ਆ ਉੱਥੇ ਹੀ ਘੁੰਮੀ ਜਾਂਦੇ ਹੁਣ ਕਿੰਨੇ ਨਾਂ ਦੱਸਦੇ ਦੱਸ ਕਿਹੜਾ ਇਮੋਜੀ ਹਾਏ ਹਾਏ Emoji। ਉਹ ਕੁੱਤਾ ਜਿਹੜਾ ਨਾ ਉਹ ਏਡਾ ਹੀ ਰਹਿੰਦਾ ਹੈ ਠੀਕ ਹੈ ਅਮੋਜੀ ਜਿਹੜਾ ਇਮੋਜੀ ਇਮੋਜੀ ਇਹ ਅੰਮੀ ਜੀ ਕੋ ਹੁੰਦਾ ਵਾ ਅੰਮੀ ਜੋ ਇੱਕ ਨਵੀਂ ਬ੍ਰਾਂਡ ਆਈ ਇੱਕ ਜੇ ਮੋਜੀ ਆ ਨਾ ਤੇ ਫਿਰ ਹੂੰ ਕੁੱਤਾ ਵੀ ਹੋਣਾ ਨਹੀਂ ਮੈਂ ਉਹ ਗੱਲ ਕਰਨ ਡਿਆ ਸੀਗਾ ਲੜਾਈ ਦੀ ਉਸਤਾਦ ਜੀ ਇਹ ਕਹਿਣ ਡਿਆ ਨਾ ਕਿ ਉਹ ਜਿਹੜੇ ਵੀ ਹੈਗੇ ਨੇ ਕੌਣ ਹੈ ਜੀ ਜਿਹੜੇ ਹਮਜ਼ਾ ਸਾਹਿਬ ਅੱਲਾ ਉਹਨਾਂ ਨੂੰ ਖੁਸ਼ ਰੱਖੇ ਮੈਂ ਸਿਰਫ ਇਸ ਚੀਜ਼ ਤੇ ਐਗਰੀ ਹੈਗਾ ਵਾਂ ਕਿ ਯਾਰ ਮੈਂ ਆਪਣੇ ਬੇਟੇ ਨੂੰ ਕਿਹਾ ਬੇਟਾ ਤੈਨੂੰ ਕੋਈ ਗਾਲ ਵੀ ਕੱਢ ਦੇਵੇ ਨਾ ਤੇ ਉਹਨੂੰ ਤੂੰ ਕਹਿਣਾ ਕਿ ਖੁਸ਼ ਰਹਿ ਲੜਾਈ ਦੀ ਸ਼ਿਕਾਇਤ ਨਾ ਆਵੇ ਸਾਰਾ ਕੁਝ ਬਰਦਾਸ਼ਤ ਹੋ ਸਕਦਾ ਲੜਾਈ ਨਹੀਂ ਕਰਨੀ ਕਿਸੇ ਦੇ ਨਾਲ ਆਈਓ ਲੜ ਵੀ ਨਹੀਂ ਸਕਦਾ ਸਵੇਰੇ ਉੱਠਦਾ ਪੱਠੇ ਖਿੱਚ ਜਾਂਦੇ ਹੋਏ ਕਿੱਥੋਂ ਲੜਾਂ ਤੇਰੇ ਨਹੀਂ ਬੱਚੇ ਹੌਸਲੇ ਨਹੀਂ ਹੈਗਾ ਅਲਹਮਦੁਲਿਲਾ ਮੇਰਾ ਬੇਟਾ ਜਿਮ ਜਾ ਰਿਹਾ ਵੇਟ ਲਿਫਟਰ ਆ ਠੀਕ ਹੈ ਉਹ ਤਾਂ ਉੱਥੇ ਡਿਊਟੀ ਤੇ ਲੱਗਾ 9 ਦਾ ਤਨਖਾਹ ਹੀ ਲੈ ਰਿਹਾ ਜਾਣਾ ਨਹੀਂ ਜਿਮ ਉਹਨੇ ਠੀਕ ਹੈ ਥਰਡ ਈਅਰ ਚ ਪੜ ਰਿਹਾ ਥਰਡ ਈਅਰ ਚ ਸਾਜੀ ਥਰਡ ਈਅਰ ਥਰਡ ਈਅਰ ਚ ਪੜ ਰਿਹਾ ਠੀਕ ਹੈ ਇਨਸ਼ਾਅੱਲਾ ਤਾਲਾ ਬਸ ਬੱਚਿਆਂ ਦੇ ਨਸੀਬਾਂ ਦੀ ਦੁਆ ਕਰਨੀ ਚਾਹੀਦੀ ਅੱਲਾ ਨਸੀਬ ਫੈਸਲ ਸੇ ਸਾਹਿਬ ਕਰੇ ਅੱਛਾ ਜੀ ਮੈਂ ਚੈਲੰਜ ਕਰਨਾ ਵਾ ਉਹ ਸਿਰਫ ਫੈਸਲ ਦਾ ਭਾਈ ਦਾ ਤੇ ਆਪਣਾ ਨਾਮ ਪੂਰਾ ਸਪੈਲਿੰਗ ਕਿੰਨੇ ਬੱਚੇ ਆ ਤੇਰੇ ਮੇਰੇ ਉਸਤਾਦ ਜੀ ਤਿੰਨ ਬੱਚੇ ਨੇ। ਤਿੰਨ ਚੱਲ 9 ਹੋਰ 10 ਨਾਮ ਫਿਰ ਜਲਦੀ 12 ਪੂਰੇ ਹੋਣ ਉਹ ਤੇ ਮਿੰਟ ਲੱਗਣਾ ਹੁਣ 3 ਤੇ ਪਏ ਯਾਰ ਇੱਕ ਆਹੋ ਪਹਾੜੀ ਕੁੱਤਾ ਵੀ ਦੱਸਣਾ ਦੱਸ ਉਹਨੇ ਦੱਸ ਦਿੱਤਾ ਯਾਰ ਪਹਾੜੀ ਦਰਿਆਈ ਨਹਿਰੀ ਜਲਦੀ ਰੇਗਿਸਤਾਨੀ ਨਹਿਰੀ ਹਾਂ ਨਹਿਰੀ ਗਵਾਚਾ ਕੁੱਤਾ ਵੀ ਆਬੀ ਮੁਆਸ਼ੀ ਹਾਂਜੀ ਉਹ ਖਚਰੀ ਕੁੱਤਾ ਦੱਸੇ ਨਹੀਂ ਆਹੋ ਕਿਹੜਾ ਖਚਰੀ ਕੁੱਤਾ ਦੱਸ ਖੋਜੀ ਨਹੀਂ ਸਾਰਾ ਕਹਿੰਦਾ ਕਜਲਾ ਕਹਿੰਦਾ ਕਜਲਾ ਕੁੱਤਾ ਉਹ ਦੱਸੇ ਨਹੀਂ ਉਹ ਇੱਕ ਰਹਿ ਗਿਆ ਚੱਲ ਵੀ ਤੂੰ ਦੱਸ ਦੱਸ ਤੂੰ ਸਿਰਫ 8 ਨਾਮ ਦੱਸ ਦੇ ਜਾ ਜਰਮਨ ਸ਼ੈਫਰਡ ਉਸਤਾਦ ਜੀ ਹਾਂਜੀ ਉਹ ਤੇ ਵੱਟ ਤੇ ਪਿਆ ਠਹਿਰ ਜੋ ਕਿਨਾਰੇ ਵਾਲਾ ਬਘਿਆੜੀ ਅੱਛਾ ਤੂੰ 5 ਨਾਮ ਦੱਸ ਦੇ ਉਹ ਜਿਹੜੇ ਇਹਨਾਂ ਨੇ ਨਾਂ ਲਏ ਹੁਣ ਤੱਕ ਚੱਲ ਜਾ ਭਾਈ ਨੇ ਛੱਡੀ ਕੋਈ ਸ਼ਹਿਰ ਨਹੀਂ ਉਹਨੇ ਕਈ ਜਾਨਵਰ ਹੋਰ ਵੀ ਕੁੱਤਿਆਂ ਚ ਰਲਾਤੇ ਆ ਉਹ ਭਾਈ ਨੇ ਯਾਰ ਨਹੀਂ ਤੂੰ ਪੰਜ ਉਹ ਦੱਸ ਦੇ ਜਿਹੜੇ ਵਰਲਡ ਦੇ ਕੁੱਤੇ ਚੱਲ ਤੂੰ 10 ਦੱਸ ਦੇ ਜਿਹੜੇ ਇਹਨਾਂ ਨੇ ਦੱਸੋ ਵੀ ਦੱਸ ਦੇ 10 ਹਾਂਜੀ ਜਰਮਨ ਸ਼ੈਫਰਡ ਦੇ ਯਾਰ ਪਿਆਰ ਯਾਰ ਚੁੱਪ ਕਰ ਜਾਓ ਯਾਰ ਚਲੋ ਸ਼ਾਹਦ ਤੋਂ ਸ਼ੁਰੂ ਕਰ ਸ਼ਾਹਦ ਹੈ ਸ਼ਾਹਦ ਮਿੱਠੇ ਤੋਂ ਕੀ ਸ਼ੁਰੂ ਨਾਮ ਭਾਈ ਤੇਰੇ ਦਾ ਚੱਲ ਜਰਮਨ ਸ਼ੈਫਰਡ ਹਾਂਜੀ ਸ਼ਿਕਾਰੀ ਯਾਰ ਬਰੀਡ ਦੱਸਣੀ ਸ਼ਿਕਾਰੀ ਸਾਰੇ ਹੀ ਹੁੰਦੇ ਬਰੀਡ ਕੀ ਨਾਮ ਜਿੱਦਾਂ ਜਰਮਨ ਸ਼ੈਫਰਡ ਆ ਹੁਣ ਜਰਮਨ ਸ਼ੈਫਰਡ ਵੀ ਤੇ ਸ਼ਿਕਾਰੀ ਆ ਕੋਕਨ ਸਪੈਨਿਸ਼ ਕੋਕਨ ਸਪੈਨਿਸ਼ ਓਏ ਕੋਕਨ ਸਪੈਨਿਸ਼ ਤੂੰ ਠਹਿਰ ਜਾਓ ਯਾਰ ਤੁਸੀਂ ਠਹਿਰ ਜਾਓ ਉਹਨੂੰ ਪੁੱਛ ਰਿਹਾ ਮੈਂ ਪਿਸਤਾ ਨਹੀਂ ਇਹ ਕੋਈ ਨਹੀਂ ਆ ਛੋਟਾ ਜਿਹਾ ਪਿਸਤੀ ਹੁੰਦੀ ਆ ਨਹੀਂ ਨਾਮ ਦੱਸ ਦੇ। ਗੂਲੀ ਹਾਂ ਦੋ ਹੋ ਗਏ ਸਟੇਲੀਅਨ ਸਟੇਲੀ ਨਹੀਂ ਉਹ ਮਾਮਾ ਕੁੱਤਾ ਕਿੱਥੋਂ ਆ ਗਿਆ ਸੁਜ਼ੂਕੀ ਸੂਜ਼ੀ ਇਹਨਾਂ ਦਾ ਕੁੱਤਾ ਸੂਜ਼ੀ ਨਹੀਂ ਹੈਗਾ ਕੋਈ ਕੁੱਤਾ ਉਹ ਨਾਮ ਆ ਇਹਦਾ ਚਲੋ ਫਿਰ ਸਿੱਧਾ ਹੀ ਇਹਨਾਂ ਵਾਲਾ 3 ਨਹੀਂ ਅੱਛਾ ਉਹ ਹੁਣ ਕਿੰਨੇ ਯਾਦ ਸੀ ਸਿਟਜ਼ੂ ਹੁੰਦਾ ਸਿਟਜ਼ੂ ਸਿਟਜ਼ੂ ਚਲੋ 3 ਹੋ ਗਏ ਤੇ
ਉਹ ਜਿਹੜਾ ਸਕੂਬੀਡੂ ਬੜੂ ਉਹ ਕੁੱਤੇ ਵਾਲਾ ਉਹ ਵੀ ਦਾ ਪਾ ਲਾ ਟੂਪੀ ਟੂਪੀ ਵਾਲਾ ਸਕੂਬੀਡੂ ਬੜੂ ਉਹ ਕਿਹੜਾ ਕੁੱਤਾ ਸੀਗਾ ਉਹਨੂੰ ਕਹਿੰਦੇ ਨੇ ਇਹ ਉਹਨੂੰ ਕਿਹੜਾ ਸਲੇ ਸੂ ਕਹਿੰਦਾ ਹੈ। ਕਿੰਨੇ ਹੋ ਗਏ ਸੱਚ ਭਲਾ? ਕਿੰਨੇ ਹੋ ਗਏ? ਤਿੰਨ ਮੈਂ ਕਿਹੜੇ ਦਿੰਦੇ। ਉਹ ਅੱਲਾ ਦੇ ਬੰਦੇ ਜਰਮਨ ਸ਼ੈਫਰਡ 1 ਹਾਂ ਆ ਸਿਡਜ਼ੂ 2 ਹਾਂ ਸਕੂਬੀਡੂ ਬੜੂ 3 ਉਹ ਕੁੱਤਾ ਹੀ ਨਹੀਂ ਹੈਗਾ, ਉਹਦੇ ਕਾਰਟੂਨ ਆ। ਐ ਤੇ ਕੁੱਤੇ ਨੇ ਕੰਮ ਕੀਤਾ ਤੇਰੀ ਮਿਹਰਬਾਨੀ ਨਾਲ 4 ਲੈ ਹਾਂ ਆ ਜਿਹੜਾ ਬਾਹਰ ਆਪਣੇ ਬੈਠਾ ਹੁੰਦਾ ਉਹ 5 ਦਰ ਖੱਲਾ। ਭਾਈ ਸਾਹਿਬ ਇਹ ਨਹੀਂ ਮੈਨੂੰ ਨਾਮ ਸਾਰੇ ਯਾਦ ਸੀਗੇ ਯਾਰ। ਇਹ 10 ਨਹੀਂ ਹੋਣੇ। ਸਾਜੀ ਮੈਂ ਤੁਹਾਨੂੰ ਹੁਣ ਦੱਸਾਂ। ਉਹ ਨਹੀਂ ਹੋਣੇ, ਰਹਿਣ ਆ ਦਿਓ। ਦੇਖਿਓ ਘਰੋਂ ਹੀ ਸ਼ੁਰੂ ਕਰ ਲਾ, ਵੇਖੀ ਮੁੱਕ ਜਾਣੀ ਅਸੀਂ ਕੁੱਤਾ ਰੱਖਿਆ ਨਹੀਂ। ਹਾਂ ਅਸੀਂ ਰੱਖਿਆ ਨਹੀਂ ਕੁੱਤਾ ਯਾਰ। ਸਕਾਟ ਚੈਂਪੀਅਨ ਨਹੀਂ ਇਹ ਕੁੱਤੇ ਦਾ ਤੁਸੀਂ ਕਿਤੇ ਚੈਂਪੀਅਨ ਹੈ। ਓਏ ਹੋਏ ਹੋਏ ਯਾਰ ਛੱਡ ਦੇ ਯਾਰ। ਯਾਰ ਜਿਹੜਾ ਬੰਦਾ ਬਣਿਆ 20 ਲੱਖ ਲਾ ਕੇ ਕੁੱਤਾ 5 ਤੇਰੇ ਹਿਸਾਬ ਨਾਲ ਜਿਹੜੇ ਨੇ ਆਪਣੇ ਡੌਗ ਵਾਲੇ ਰਜ਼ਾ ਭਾਈ, ਉਹਨਾਂ ਨੂੰ ਕਿੰਨੀਆਂ ਕੁ ਨਸਲਾਂ ਯਾਦ ਨੇ? ਸਾਰੀ ਨਸਲਾਂ ਨੂੰ ਪਤਾ ਪੱਕੀ ਗੱਲ ਆ? ਕਿੰਨੀਆਂ ਅੰਦਾਜ਼ਨ ਗਿਣਤੀ ਨਾਲ 50 ਤਕਰੀਬਨ ਉਹਨਾਂ ਨੂੰ। 50 ਕਦੇ ਸਾਈ ਨਹੀਂ 50 ਨਹੀਂ ਹੈਗੇ 50? ਉਹਨੂੰ ਨਹੀਂ ਮੇਰੇ ਹਿਸਾਬ ਨਾਲ ਉਹਨਾਂ ਨੂੰ 25 ਤੋਂ 30 ਜ਼ਿਆਦਾ, 30 ਤੋਂ ਉੱਤੇ ਨਹੀਂ ਹੋਣੀਆਂ ਨਹੀਂ ਜ਼ਿਆਦਾ ਹੋਣੀ ਹੈ। ਸਾਈ ਡਾਕਟਰ ਹੈ ਉਹਨਾਂ ਦੇ। ਮੈਂ ਕਹਿੰਦਾ ਜੋ ਮਰਜ਼ੀ 30 ਤੋਂ ਉੱਤੇ ਨਹੀਂ ਹੋਣੀਆਂ। ਫੋਨ ਕਰ ਲਓ ਸਾਈ ਨੰਬਰ 30 ਦੱਸ। ਤੇ ਮੈਨੂੰ ਹੁੰਦੀਆਂ ਨੇ ਸਾਰ। ਠਹਿਰ ਜਾ ਕੋਈ ਨੰਬਰ ਦੱਸ ਉਹਨਾਂ ਦਾ। ਉਹਨੂੰ ਵੀ ਬਹੁਤ ਯਾਦ ਆ। ਉਹਨੂੰ ਨੰਬਰ ਦੱਸ ਨੰਬਰ। 0300 ਲਓ ਜੀ ਠਹਿਰ ਜਾਓ ਜੀ। ਸਾਈ ਇਹਨਾਂ ਨੂੰ ਸਿਨ ਬਰਨਾਰਡ ਦਾ ਪੁੱਛਣਾ। ਸਾਈਏ ਸੇਵ ਕਰ ਲਿਓ। ਠਹਿਰ ਜਾਓ। ਤੁਸੀਂ ਕਹਿੰਦੇ 3 ਕਹਿ ਰਹੇ ਨਾ ਤੁਸੀਂ? ਅਸੀਂ 50 ਕਹੇ। ਹਾਂ ਉਹ ਵੀ 0300। ਪਹਿਲੇ ਇਹਨੂੰ ਕਾਲ ਕਰਕੇ ਕਹੋ ਯਾਰ ਕਾਲ ਚੁੱਕ ਲਈ। ਵੀਹ ਤੋਂ 25 ਹੋਣੇ ਇਹਨਾਂ ਨੂੰ ਯਾਦ। ਦੇਖਿਆ ਨਹੀਂ ਪਤਾ ਦੌੜ ਗਏ। ਆਪਰੇਸ਼ਨ ਥੀਏਟਰ ਹੋਣਾ ਯਾਰ। ਆਪਰੇਸ਼ਨ ਥੀਏਟਰ ਕਾ ਦਿਆ? ਚਲੋ ਜੀ 14 ਕਿੰਨੇ? ਓਏ ਯਾਰ ਟੋਟਲ 25 20 25 ਤੇ ਮੈਨੂੰ ਯਾਦ ਨੇ। ਉਹ ਬੱਸ ਕਰਦੇ, ਤੈਨੂੰ 15 ਨਹੀਂ ਯਾਦ ਹੋਣੇ। ਇਹ 14 ਟੀਕੇ ਇਸੇ ਤੋਂ ਹੀ ਨਵਾਉਂਦੇ ਆ। ਤੁਹਾਨੂੰ ਮੈਂ ਦੱਸ ਦਿੰਦਾ ਵਾ, ਤੁਸੀਂ ਮੇਰੇ ਕੋਲ ਗਣਾ ਲਓ। ਮੈਂ ਤੁਹਾਨੂੰ ਨਹੀਂ ਕਿਤੇ ਫਾਰਮ ਪਾਇਆ ਕੁੱਤਿਆਂ ਦਾ। ਦੱਸ ਦਿਮਾਗ ਖਰਾਬ। ਤੂੰ 14 ਤੂੰ 10 ਦੱਸ ਦੇ 10। ਚਲੋ ਮੈਂ ਦੱਸ ਚਲੋ ਦਿੰਦਾ। ਦੱਸੋ ਜੀ। ਇਹਨੂੰ ਸਹੀ ਦੱਸ ਦੱਸਣਾ, ਦੇ, ਛੋਟਾ ਬੜਾ ਖਾਨਦਾਨ ਹੈ ਇਹਦਾ। ਮਜ਼ਾਕ ਤੋਂ ਇਲਾਵਾ। ਚਲੋ ਠੀਕ ਚਲੋ ਦੱਸੋ ਜੀ 10 ਦੱਸੋ। ਮੈਕਸ ਮੈਕਸ ਹੈਗਾ ਸਾਈ। ਕਾਦੀ 11 ਮੈਕਸ। ਲੋ 11 ਮੈਕਸ ਹੈਗਾ। ਉਸਤਾਦ ਜੀ ਮੈਕਸ ਕੁੱਤਾ ਨਾ ਹੋਵੇ, ਗੂਗਲ ਕਰੋ ਤੁਸੀਂ। ਮੇਰੇ ਨਾਲ 5 ਦੀ ਸ਼ਰਤ ਲਾ ਲਓ। ਕੀ ਹੈ? ਮੈਕਸ ਸਪੈਲਿੰਗ ਦੱਸ। MAX। ਮੈਕਸ ਡੌਗ। ਹਾਂਜੀ ਮੈਕਸ ਡੌਗ। ਮੈਕਸ ਹੀ ਦੇਖਿਓ ਮੈਂ ਕਹਿੰਦਾ। ਮੈਕਸ ਡੌਗ ਲਾਈਆ ਬਾਤ। ਠਹਿਰ ਜਾਈ ਹੈ। MAX ਮੈਕਸ ਡੌਗ। DOG ਡੌਗ। ਫੁੱਲ ਵੱਡੀ ਸਕਰੀਨ। ਠਹਿਰ ਜਾ। ਇਹ ਪੈਨ ਫਿਲਮ ਆ। ਉਹਦਾ ਜਰਮਨ ਸ਼ੈਫਰਡ ਨਹੀਂ ਜੀ ਨਹੀਂ ਹੈਗਾ ਭਾਈ, ਕੋਈ ਨਹੀਂ ਹੈਗਾ। ਮੈਕਸ ਡੌਗ ਹੈ। ਉਹ ਭਾਈ ਮੈਕਸ ਨਹੀਂ ਹੈਗਾ, ਉਹ ਫਿਲਮ ਆ, ਮੂਵੀ ਆ ਮੈਕਸ। ਉਹਦੇ ਵਿੱਚ ਕੁੱਤਾ ਸੀ, ਉਹਦਾ ਨਾਮ ਰੱਖਿਆ ਮੈਕਸ ਡੌਗ। ਫੜਿਆ ਗਿਆ। ਚਲੋ ਜੀ ਅਗਲਾ। ਜਾ ਓਏ ਜ਼ੀਟਰੋ। ਕਿਹੜਾ? ਯਾਰ ਉਸਤਾਦ ਜੀ ਜਰਮਨ ਸ਼ੈਫਰਡ, ਸਿਟਜ਼ੂ, ਕੋਈ ਪਿਟਬੁਲ, ਜ਼ੀਟਰੋ, ਲੀਫਲੌਕਸ। ਪੈਟਬੁਲ ਲੈ ਲਾ ਫਿਟਬੁਕ ਦੇ ਸ਼ੋਅ ਕਿਸ ਲਾਏ ਹੁੰਦੇ ਇਹ ਕੁੱਤੇ। ਅੱਜ ਇੰਟਰੋ ਕੱਢਦੇ ਯਾਰ ਖਾਈ ਪਾਉਣੀ ਹੈ। ਬੇਟੇ ਤੂੰ ਚੁਗਲ ਕਰਨਾ ਨਹੀਂ ਉਹ ਜ਼ਮੀਨੀ ਕਸ਼ੂਆ ਵੀ ਨਹੀਂ ਕਿਹਾ ਤੂੰ। ਕਿਹੜਾ? ਜ਼ਮੀਨੀ ਕਸ਼ੂ। ਹਾਂ ਬਾ ਰਹਿ ਗਿਆ 3 ਕੁੱਤੇ ਹੋਰ ਦੱਸ। ਯਾਰ ਬੂਲੀ, ਪੈਂਟਰ, ਜਰਮਨ ਸ਼ੈਫਰਡ। ਠੀਕ ਹੈ। ਪੈਂਟਰ ਤੁਹਾਨੂੰ ਬਹੁਤ ਯਾਦ। ਬੁਲਡੋਗ ਬੁਲਡੌਗ ਤੇ ਮੈਂ ਦੱਸ ਦਿੱਤਾ ਵਾ ਨਾ। Bulldog ਸਿਟਜ਼ੂ ਵੀ ਦੱਸ ਦਿੱਤਾ ਵਾ, ਪਿਟਬੁਲ ਵੀ ਦੱਸ ਦਿੱਤਾ ਵਾ। ਹੋਰ ਉਸ ਤੋਂ ਅੱਗੇ ਕੁੱਤਾ ਨਹੀਂ ਹੈਗਾ, ਕਿਸੇ ਕੋ ਝੰਡਾ ਨਾ ਖਾ ਲਈ। ਸਿੰਗਰ ਵਾ, ਥੋੜਾ ਫੁੱਟਬਾਲ ਖੇਡਦਾ। ਆਹੋ ਯਾਰ ਕੀ ਕਰਤਾ ਤੁਸੀਂ ਯਾਰ? ਅੱਛਾ। ਮੈਨੂੰ ਤਾਂ ਪੁੱਛੋ। ਤੁਸੀਂ ਦੱਸੋ 4 ਕੁੱਤਿਆਂ ਦੇ ਨਾਮ ਦੱਸਾਂਗਾ। ਦੱਸੋ। ਨਹੀਂ ਉਸਤਾਦ ਜੀ ਨਹੀਂ ਰਹਿਣ ਦੇ ਤੁਸੀਂ। ਸਹੀ ਜ਼ਿਆਦਾ ਨਹੀਂ ਦੱਸੋ ਦੱਸੋ, ਲੇਕਿਨ ਝੂਠ ਨਹੀਂ ਕਿ ਬੋਲਣਾ। ਝੂਠ ਨਹੀਂ। ਚਲੋ ਜਰਮਨ ਸ਼ੈਫਰਡ, ਹਾਂ ਬੂਲੀ, ਹਾਂਜੀ ਲੈਬਰੇ, ਹਾਂਜੀ ਸਿਟਜ਼ੂ। ਬੰਦਾ ਉਨੀ ਗੱਲ ਕਰੇ ਜਿੰਨੇ ਆਉਂਦੇ ਹੋਣ। ਚਲੋ। ਤੁਸੀਂ ਪੁੱਛੋ ਵੀ ਸਾਨੂੰ 20 ਦੇ ਲਏ। ਆਹੋ ਗੱਲ ਮੁੱਕੀ। ਨਹੀਂ ਉਸਤਾਦ ਜੀ ਤੁਸੀਂ ਨਾ 10 ਜੰਗਲੀ ਜਾਨਵਰਾਂ ਦੇ ਨਾਮ ਦੱਸਣੇ ਆ। 10 ਜੰਗਲੀ ਜਾਨਵਰ ਹੁਣੇ ਫੌਰਨ ਸਾਹ ਲੈਣਾ। ਸ਼ੇਰ, ਚੀਤਾ, ਲੂੰਬੜੀ, ਕਛੂਆ, ਬਾਂਦਰ। ਅੜ ਗਏ ਕਿੰਨੇ ਹੋ ਗਏ? 5 ਕਿੰਨੇ ਹੋ ਗਏ? 5 ਅੜ ਗਏ ਸਾਹ ਨਹੀਂ ਲੈਣਾ ਉਹਨੂੰ। ਲਓ ਨਾਲੇ ਕਛੂਆ ਜੰਗਲੀ ਜਾਨਵਰ ਆ। ਹਾਂ, ਕਛੂਆ ਜੰਗਲ 'ਚ ਹੀ ਹੁੰਦਾ ਭਾਈ। ਸਾਈ ਦਰਿਆ ਚ ਉਹ ਹੁੰਦਾ। ਜਾਨਵਰ ਨਹੀਂ ਹੈਗਾ, ਉਹਨੂੰ ਸ਼ਰਾਧ ਕਰਨੇ। ਇਹ ਜਾਨਵਰ ਇੱਕ ਹਾਂਜੀ ਸ਼ਰਾਧ ਨਹੀਂ, ਉਹਨੂੰ ਕਛੂਏ ਨੂੰ ਕਿੱਥੇ ਤੋਂ ਕਿਤੇ ਛੱਤ ਨਾਲ ਡੱਗੇ ਉੱਤੇ ਦੇਖ ਲਿਆ। ਜਾਨਵਰ ਨਹੀਂ ਹੁੰਦਾ। ਕਿੱਥੇ ਲੋਕੀ ਕਛੂਏ ਨੂੰ ਇੰਜ ਕਰਦੇ ਤੇ ਉਹ ਆ ਕਿੱਧਰ ਆ ਗਿਆ।
ਸ਼ਰਾਤ ਤੋਂ ਪਹਿਲੇ ਹੁੰਦੇ ਸੀ ਇਹ ਸ਼ਰਾਬ ਦੱਸ। ਤੇ ਕਛੂਆ ਹਸ਼ਰਾਚੀ ਉਹਦਾ ਮੋਮਬਤੀ ਵਾਲੋ ਤੇ ਆ ਜਾਂਦਾ ਵੀ ਹਨਾ। ਅੱਛਾ ਜੀ 5 ਪੰਜ ਦੱਸੇ ਤੁਸੀਂ ਬਸ, ਹੁਣ ਬਸ ਹਿਸਾਬ ਮੁੱਕ ਗਿਆ, ਹੁਣ ਤੂੰ ਦੱਸ। ਉਹੀ ਜਿਹੜੇ 5 ਨਹੀਂ ਉਸ ਤੋਂ ਇਲਾਵਾ ਦੱਸ। ਅੱਛਾ ਜੀ ਗਿੱਦੜ, ਹਾਥੀ, ਜ਼ੈਬਰਾ, ਜ਼ਰਾਫਾ, ਲੂੰਬੜ। ਕਿਹੜਾ ਜਾਨਵਰ ਹੈ ਦੱਸ। ਚਲੋ ਠੀਕ ਆ 5 ਹੋ ਗਏ। ਹਾਂਜੀ ਚਲੋ ਬਾਅਦ ਤੁਸੀਂ 10 ਜੰਗਲੀ ਜਾਨਵਰਾਂ ਦਾ ਨਾਮ ਸੁਣੇ। ਓਕੇ ਜੰਗਲੀ ਕੁੱਤਾ ਠੀਕ ਹੈ ਚਲੋ ਜਾਨਵਰ ਨਹੀਂ ਚਲੋ ਉਸਤਾਦ ਜੀ ਨਹੀਂ ਇਹ ਕਿਦਾਂ ਪਹਿਲਾਂ ਕੁੱਤਾ ਹੈ ਨਹੀਂ ਜੰਗਲੀ ਉਹਨੇ ਜਾਨਵਰਾਂ ਤੁਸੀਂ ਦਾ ਗਿਣੋ ਨਾ ਨਹੀਂ ਯਾਰ ਹੁੰਦੇ ਨੇ ਜੰਗਲੀ ਡੌਗ ਹੁੰਦੇ। ਚਲੋ ਜੀ ਓਏ ਬੜੇ ਡੇਂਜਰ ਹੁੰਦੇ। ਕੁੱਤਾ ਹੈ ਉਹ ਸਿੰਘਾਂ ਵਾਲਾ ਬੱਕਰਾ, ਭਾਰੀ ਬੱਕਰਾ। ਲੋ ਜੀ ਉਹ ਜੰਗਲ ਚ ਨਾਲੇ ਪਹਾੜੀ ਬੱਕਰਾ ਕਹਿਣ ਨਾਲੇ ਲੈ ਜਾ ਚਲੋ ਠੀਕ ਹੈ, ਉਹ ਠੀਕ ਹੈ, ਆਹ ਕੱਢ ਦੇ ਤੂੰ। ਕਰਤਾ ਆ ਕਰਤਾ ਆ ਲੈ। ਲਗੜ ਪੱਗਾ ਲਗੜ ਬੱਗਾ ਮਗਰ ਲੱਗਾ। ਲਗੜ ਬੱਗਾ ਲਗੇ। ਇਹ ਹਾਥੀ, ਹਾਂ ਹਰਨ, 4 ਜ਼ੈਬਰਾ, 5 ਜ਼ੈਬਰੀ। ਆਹੋ ਭਾਈ, ਆਹੋ ਉਹ ਵੀ ਉੱਥੇ ਹੀ ਹੁੰਦੇ ਨੇ। ਹਰਨ ਹਰਨੀ 8 ਹਰਨ ਵੀ ਹੋ ਗਿਆ। ਉਸ ਤੋਂ ਬਾਅਦ ਤੇ ਹਰਨ ਤੋਂ ਬਾਅਦ ਚੀਤਾ, ਚੀਤਾ ਚੀਤੜੀ ਸ਼ੇਰ ਸ਼ੇਰ, ਗਿੱਦੜ। ਉਸ ਤੋਂ ਬਾਅਦ ਲੂੰਬੜੀ ਮੂਲੀ, ਲੂੰਬੜੀ ਆਓ ਲੂੰਬੜੀ, ਰਿਛ। ਉਸ ਤੋਂ ਬਾਅਦ ਗੈਂਡਾ, ਉਹ ਜਿਹਦਾ ਅੱਗੇ ਕੱਲਾ ਇੱਕੋ ਹੀ ਸਿੰਘ ਹੁੰਦਾ। ਗੈਂਡਾ। ਉਸ ਤੋਂ ਬਾਅਦ ਉਹ ਜਿਹੜਾ ਐਡਾ ਹੁੰਦਾ ਵਾ, ਕਿੱਡਾ ਵੱਡਾ ਬਦਮਾਨਸ। ਨਹੀਂ ਯਾਰ, ਹਿੱਪੋ ਹਿੱਪੋ। ਉਹ ਕਿਹੜਾ ਵਾ? ਹਿੱਪੋ ਵੀ ਹੁੰਦਾ। ਹਿੱਪੋ ਵੀ ਹੁੰਦਾ ਵਾ। ਜ਼ਿਆਦਾ ਯਾਰ ਬਾਸ ਬਸ ਹੋ ਗਈ। ਜ਼ਿਆਦਾ ਪੰਜ ਤੁਸੀਂ ਦੱਸੋ 10 ਜੰਗਲੀ ਜਾਨਵਰਾਂ ਦੇ ਫੌਰਨ ਨਾਮ ਦੱਸਣੇ। ਕੰਨ ਹਯੂਰਾ, ਸੱਪ, ਬਿੱਜੂ, ਗੁਡੂਆ। ਜਾਨਵਰ ਦੱਸਣੇ ਇਹ ਹਸ਼ਰਾਤ ਨੇ ਜਿਹੜੇ ਤੁਸੀਂ ਦੱਸ ਦੇ ਕੰਨ ਖਜੂਰਾ ਹਸ਼ਰਾਤ ਹੈ 10 ਜਾਨਵਰ ਮੇਨ ਵੱਡੇ। ਉਹ ਵੀ ਹੁੰਦਾ। ਗੁਜਰਾਤ, ਲੈ ਲਓ ਯਾਰ, ਕਿੱਥੇ ਫਿਰੀ ਜਾਂਦੇ। ਗੁਡੋਇਆ, ਸਕੋਰਪੀਅਨ, ਬਿੱਛੂ, ਗੜੋਇਆ ਦੱਸ ਕੇ ਨਾਲ ਸਕੋਰਪੀਅਨ। ਬਿੱਛੂ, ਹਾਂ। ਅਸਤਹਾ, ਇਹਨੂੰ ਪਤਾ ਹੀ ਉਹ ਇਹ ਤੇ ਭਾਈ ਆਪਣੀ ਲੱਤਾਂ ਵਾਲੀ ਸਾਈਡ ਤੋਂ ਫੜ ਕੇ ਨਾ ਕੁੱਤਾ ਟੇਬਲ ਤੇ ਮਾਰਨ ਦਿਆ। ਮੈਂ ਕਿਹਾ ਕੀ ਹੋਇਆ? ਕਹਿੰਦਾ ਚਿੱਚੜ ਲਾਉਣੇ ਆ ਇਹ। ਕਹਿੰਦਾ ਸ਼ਾਰਪਨਰ ਖਾ ਗਿਆ ਉਹ ਕੱਢਣ ਲਿਆ। ਕੋਲੋਕਲਡਾਈਜ਼, ਮਗਰਮੱਛ, ਕੋਲੋਕਲ ਡਾਈ ਮਗਰਮੱਛ, ਯਾਰ ਉਹਦੇ ਕੋਲੋਕਲ ਡਾਈ ਦੀ ਚੱਲ ਜਾ ਜ਼ਿਪੋ। ਜ਼ਿਪੋ। ਉਹ ਤੇ ਲੈਟਰ ਆ ਕਦੀ ਪੋਚਾ ਆਂਦੇ। ਉਹ ਇਹ ਜਾਨਵਰ ਤੋਂ ਲੈਟਰ ਬਣਿਆ ਸੀ। ਉਹ ਹਿੱਪੋ ਆ। ਹਾਂਜੀ, ਉਹ ਤੋਂ ਹੀ ਜ਼ਿਪੋ ਤਿਆਰ ਹੋਇਆ। ਉਹਨੇ ਕਾਪੀਰਾਈਟ ਭੇਜਤਾ ਸੀ, ਉਹਨੇ ਫਿਰ ਬਾਅਦ ਲਓ ਜੀ ਤੁਸੀਂ ਸਮੁੰਦਰ ਦੇ ਅੰਦਰ ਦੇ 10 ਤੈਰਨ ਵਾਲੇ ਜਿਹੜੇ ਜਾਨਵਰ ਦੱਸੋ। ਆਬੀ ਜਾਨਵਰ ਜਿਹੜੇ ਸਮੁੰਦਰ ਦੇ ਵਿੱਚ ਹੀ ਰਹਿੰਦੇ ਨੇ। ਮੱਛਲੀਆਂ ਦੀਆਂ ਕਿਸਮਾਂ ਜਿਹੜੀਆਂ। ਮਛਲੀ, ਮਗਰਮੱਛ। ਨਹੀਂ ਉਹ ਤਾਂ ਬਾਹਰ ਵੀ ਆ ਜਾਂਦਾ। ਮਛਲੀ, ਹਾਂ ਮੱਛਲੀ ਦੀਆਂ ਕਿਸਮਾਂ ਦੱਸ ਦਿਓ। ਮਛਲੀ ਦੀ ਰਾਹ ਮਛਲੀ ਹੈ ਰਾਹ ਮਛਲੀ। ਇਹਨੂੰ ਰਾਹ ਦੀ ਪਈ ਆ ਕਿ ਡਾਲਫਨ, ਹਾਂ ਡਾਲਫਨ। ਸ਼ਾਰਪ, ਸ਼ਾਰਕ ਨਹੀਂ ਸ਼ਾਰਕ ਸ਼ਾਰਪ ਖਾਨ। ਅੱਛਾ ਸ਼ਾਰਕ। ਡਾਲਫਨ, ਸ਼ਾਰਕ 2 ਡਾਲਫਨ, ਮਲੀ, ਮਲੀ 3 ਰੋ 4 ਚਿੜਾ, ਯਾਰ ਉਹ ਚਿੜਾ ਮੱਛੀ ਨਹੀਂ 5 ਆ ਨਜ਼ਰ ਕੀ ਕਹਤੇ ਯਾਰ ਅੱਛਾ ਮੈਂ ਉਹਨੂੰ ਸਮੁੰਦਰ ਤੇ ਕਹਿ ਰਿਹਾ ਉਹ ਸਾਰੇ ਚੰਗ ਬਾਜ਼ਾਰ ਵਾਲੀਆਂ ਦੱਸੀਆਂ। ਪਟੇਲੀਆਂ। ਸਾਰੇ ਕੋਲ ਸਮੁੰਦਰ ਉੱਥੋਂ ਹੀ ਲਿਆਂਦੀ ਹੈ ਅੱਛਾ ਜੀ 5 ਟਰਾਊਟ, 6 ਸ਼ਾਰਕ, ਉਹ ਦੱਸਦੀ ਹੈ। ਤੇ ਟਰਾਊਟ ਵੀ ਦੱਸਦੀ ਸੀ ਨਹੀਂ ਟਰਾਊਟ ਨਹੀਂ ਸੀ ਟਰਾਊਟ, ਮਲੀ, ਮਲੀ ਦੱਸਦੀ। ਬਾਮ, ਸਾਜੀ ਬਾਉ ਵੀ ਆ ਆਹੋ 7 ਹੋ ਗਈ ਯਾਰ ਸਪੈਸ਼ਲ ਆਟੋ ਕੁੱਟ, ਆਟੋ ਹੋ ਗਿਆ ਨਾ ਮੱਛਲੀਆਂ ਦਾ ਕਿਹਾ ਵਾ। ਮਛਲੀ ਹੈ ਇਹ ਮਤਲਬ ਹੋਰ ਕੀ? ਆਕਟੋਪਸ, 8 ਸ਼ਿੰਗਾਰੀ, ਸ਼ਿਕਾਰੀ ਹਰ ਜਾ ਆਹੋ, ਮਛਲੀ ਹੈ। ਪੈਸਲ ਚੀਗਾ, ਯਾਰ ਇੱਕ ਵੀ ਸਵਾਦ ਦੀ ਮੱਛਲੀ। ਝੀਂਗਾ ਅੱਗੋਂ ਲਾਲਾ ਹੁਣ ਵੀ ਕਰਦੇ। ਨਾ ਵੀਲ ਦੱਸੀ ਨਾ ਸਟਾਰਫਿਸ਼। ਵੇਲ ਮੱਛਲੀ ਨਹੀਂ ਦੱਸੀ। ਵੀਲ ਵੀ ਜੈਲੀ ਵੀ ਨਹੀਂ। ਫਿੰਗਰ ਫਿਸ਼, ਡੋਲਾ ਡੋਲਾ, ਸ਼ੀਸ਼ਾ ਮੱਛੀ। ਸ਼ੀਸ਼ਾ, ਸੱਪ ਮੱਛੀ, ਆਹੋ ਇਹ ਸਾਰੀਆਂ ਫਟੇ ਵਾਲੀਆਂ। ਇਹ ਉਹਨ ਜਿਹਨਾਂ ਨੂੰ ਸਮੁੰਦਰ ਚੋਂ ਕਦੋਂ ਦਾ ਆਗ ਕਰਤਾ ਉਹਨਾਂ ਨੇ। ਖੱਗਾ, ਸਾਹਰ ਅਲੀ। ਖੱਗਾ, ਬਾਮ, ਸਾਰੇ ਕੱਗਾ। ਹਾਂ ਚਾਨੇ ਵਾਲੀ ਬਗੈਰ ਚਾਨੇ ਵਾਲੀ ਇਹ ਵੀ ਦੱਸ ਚਲੋ ਜੀ ਲਓ ਜੀ ਨਾਜ਼ਰੀਨ ਖੱਗਾ, ਬਸ ਇਦਾਂ ਦਾ ਹੀ ਸ਼ੋਅ ਅੱਜ ਹੋਇਆ ਸਾਡੇ ਕੋਲ। ਆਕਟੋਪਸ, ਓਏ ਅੱਛਾ ਓਏ ਜੈਲਫਿਸ਼, ਅੱਛਾ ਠੀਕ ਆ। ਲੋ ਜੀ ਨਾਜ਼ਰੀਨ ਯਾਰ ਅਸੀਂ ਕਾਲਾਂ ਦਾ ਪ੍ਰੋਗਰਾਮ ਕੀਤਾ ਸੀ ਭੈਣੋ ਸਾਨੂੰ ਬਹੁਤ ਲੋਕਾਂ ਨੇ ਇਤਰਾਜ਼ ਕੀਤਾ ਜੀ ਅਸੀਂ ਇੰਨੀ ਕਾਲ ਮਿਲਾਈ। ਸਰ ਸਾਡਾ ਯਕੀਨ ਕਰੋ 1 ਸੈਕਿੰਡ ਅੱਧਾ ਸੈਕਿੰਡ ਵੀ ਐਸਾ ਨਹੀਂ ਸੀ ਜਦੋਂ ਕਾਲ ਆ ਰਹੀ ਸੀ ਤੇ ਅਸੀਂ ਨਹੀਂ ਸੁਣੀ।
ਸਾਡਾ ਉਹਦੇ 'ਚ ਕੋਈ ਕਸੂਰ ਨਹੀਂਗਾ, ਬਲਕਿ ਮੈਂ ਤੇ ਗੱਲ ਕਰਦੇ ਕਰਦੇ ਲੋਕਾਂ ਦੀਆਂ ਕਾਲਾਂ ਕੱਟ ਦਿੱਤੀਆਂ ਨੇ ਕਿ ਯਾਰ ਅੱਗੋਂ ਜ਼ਿਆਦਾ ਹੁਣ ਇਹ ਉਹਨਾਂ ਹੁਣ ਇੱਕ ਮਿਸਾਲ ਆ, ਤੁਸੀਂ ਦੇਖੋ ਕਿ ਅਸੀਂ 67 ਮਿੰਟ ਦਾ ਪ੍ਰੋਗਰਾਮ ਕੀਤਾ, ਉਹਦੇ 'ਚ ਅਗਰ ਅਸੀਂ ਮਤਲਬ 25-30 ਕਾਲਾਂ ਸੁਣੀਆਂ ਨੇ, ਇੰਨੀਆਂ ਕਿ ਅਸੀਂ ਸੁਣ ਸਕਦੇ ਨਾ। ਹੁਣ ਅਸੀਂ ਇੱਕ ਪਿੱਛੋਂ ਇੱਕ ਬੰਦਾ 5000 ਬੰਦਾ ਕਾਲ ਕਰ ਰਿਹਾ, ਅਸੀਂ ਕਿੱਦਾਂ ਸੁਣ ਸਕਦੇ ਹਾਂ? ਲੇਕਿਨ ਅਸੀਂ ਇਹ ਸਿਲਸਿਲਾ ਜਾਰੀ ਰੱਖਾਂਗੇ, ਅੱਜ ਨਹੀਂ ਕੱਲ ਦੂਸਰੇ ਪ੍ਰੋਗਰਾਮ ਸਾਰਿਆਂ ਦੀ ਵਾਰੀ ਇਨਸ਼ਾਅੱਲਾ। ਨਾਲੇ ਸਾਜੀ ਇਹ ਵੀ ਕਹਿ ਦਿਓ ਜਿਸ ਬੰਦੇ ਦੀ ਇੱਕ ਵਾਰੀ ਕਾਲ ਸਾਨੂੰ ਮਿਲ ਗਈ, ਸਾਡਾ ਗੱਲ ਹਾਂ ਯਾਰ, ਜਿਹਨੇ ਇੱਕ ਵਾਰੀ ਕਾਲ ਕਰ ਲਈ ਨਾ, ਕਿੰਨਾ ਉਹ ਕੁ ਪਲੀਜ਼ ਮਹੀਨਾ ਬਾਕੀਆਂ ਨੂੰ ਟਾਈਮ ਦੇਵੇ ਯਾਰ, ਫਿਰ ਬਾਕੀਆਂ ਨੂੰ ਟਾਈਮ ਆ ਲੈਣ ਦੇਵੇ ਯਾਰ, ਤੁਹਾਡੀ ਮਿਹਰਬਾਨੀ। ਆਪਣਾ ਬਹੁਤ ਖਿਆਲ ਰੱਖਣਾ। ਅਗਲੇ ਪ੍ਰੋਗਰਾਮ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ। ਅੱਲਾਹ ਹਾਫਿਜ਼।